कराची मेरी शादी हुई ना, मैं कराची गया तो मैं फोन किया घर कौन ਚਵਲ ਮਾਰਨ ਦੀ ठीक है ना ਲਾਇਸੈਂਸ ਬਣਵਾ ਕੇ ਤੇ ਮੂੰਹ ਚਿੱਟਾ ਕਰ ਦੇਦਾ। ओ काला ਤੁਹਾਨੂੰ ਹੁਣ ਫੋਨ ਕਰਨਾ, ਤੁਸੀਂ ਇੱਥੇ ਹੋਵੋ, ਤੁਸੀਂ ਮੇਰੇ ਕੋਲ ਲੈਣੇ ਪੈਸੇ ਟਿਕਟ ਦੇ, ਤੁਸੀਂ ਚੱਲ ਜਾਣਾ। ਤੂੰ 3200 ਦਾ ਆਪਣਾ ਲਾਇਸੈਂਸ ਬਣਵਾਇਆ ਨਹੀਂ, ਟਿਕਟ ਕਿੱਥੋਂ ਦੇ ਦੇਣੀ ਆ ਮਿੱਠਾ ਜੀ। अस्सलाम वालेकुम नाज़रीन, टी टाइम में कोई शाम दी जुगनू बादशाह कहते हैं। आ गए थे। लतीफियां तो गल होंगी सी हाँ, अगला लतीफ़ा। अगला लतीफा एक ना मुंडे की शादी हुंदी, अच्छा यानी 3-4-5 घंटे बाद ਉਹਦੀ ਬਰਾਤ ਆ। रात ਓਕੇ ਕਨਫਿਊਜ਼ ਫਿਰ ਰਿਹਾ ਥੋੜਾ ਬੱਚਾ। हम्म ਵੱਡੇ ਭਰਾ ਨੂੰ ਬੁਲਾਉਂਦਾ ਸਾਈਡ ਤੇ, ਕਹਿੰਦਾ ਪਤਾ ਕੀ ਗੱਲ ਆ, ਲਤੀਫੇ ਜਿੱਦਾਂ ਦੇ ਮਾਰੇ ਮੇਰੇ ਅੰਦਰ ਨਾ ਮਿਸਤਰੀ ਲੱਗੇ ਨੇ, ਉਹ ਮੈਨੂੰ ਠੀਕ ਕਰ ਕਰਕੇ ਨਾ ਮੇਰੇ ਦਿਮਾਗ ਨੂੰ ਪਚਾਈ ਜਾ ਰਹੇ hey ਤੇ ਮੈਂ ਤੁਹਾਨੂੰ ਪੇਸ਼ ਕਰੀ ਜਾ ਰਿਹਾ। ਉਹ ਕਹਿੰਦਾ ਹਾਂ ਭਾਈ ਕੀ ਗੱਲ ਖੈਰ ਆ, ਸਭ ਠੀਕ ਆ, ਤਿਆਰੀ ਨਹੀਂ ਕੀਤੀ ਹੈ? ਉਹ ਕਹਿੰਦਾ ਭਾਈ ਨੇ 1 ਮਿੰਟ ਉੱਠ ਤੇ ਆਓ। ਕਹਿੰਦਾ ਭਾਈ ਮੈਂ ਆਪਣੀ ਬੀਵੀ ਨੂੰ ਵਿਆਹ ਕੇ ਲਿਆਉਣਾ, ਉਹ ਕੁੰਡ ਚੁੱਕਣਾ ਤੇ ਉੱਥੇ ਅੰਗੂਠੀ ਦੇਣੀ ਜਾਂ ਮੂੰਹ, ਉਹ ਕੀ ਸਾਰਾ ਮੈਨੂੰ ਨਹੀਂ ਪਤਾ। ਕਹਿੰਦਾ ਤੂੰ ਹੁਣ ਪੁੱਛਣਾ ਸੀ ਮੈਨੂੰ, ਇਹ ਕਿਹੜਾ ਐਡਾ ਕੁ ਕੰਮ? ਚੱਲ ਮੈਂ ਤੈਨੂੰ ਦੱਸਦਾ, ਤੂੰ ਏਦਾਂ ਕਰ, ਭਰਜਾਈ ਆਪਣੀ ਨੂੰ ਬਾਹਰੋਂ ਬੁਲਾ ਕੇ ਲਿਆ ਤੇ ਨਾ ਉਹਨੂੰ ਬੁਲਾ ਕੇ ਨਾ ਤੇ ਤੂੰ ਮੇਰੇ ਤੋਂ ਪਹਿਲੇ ਹੀ ਸਾਡੇ ਕਮਰੇ 'ਚ ਵੜ ਕੇ ਨਾ, ਬਲਕਿ ਆਪਣੇ 'ਚ ਜਿੱਥੇ ਤੇਰੀ ਮਸੈਰੀ ਮਸੂਰੀ ਲੱਗੀ ਤੇ ਤੂੰ ਫਰਿੱਜ ਪਈ ਨਾ ਨੁੱਕਰ ਤੇ ਉਹਦੇ ਪਿੱਛੇ ਖਲੋ ਕੇ ਤੂੰ ਵੇਖਣਾ ਵੀ ਕੀ ਹੁੰਦਾ। ਠੀਕ ਜਾਂਦਾ ਭਾਬੀ ਨੂੰ ਕਹਿੰਦਾ ਭਾਬੀ ਭੈਣ ਬੁਲਾ ਰਹੇ। ਅੱਗੋਂ ਭੈਣ ਖੜੇ ਨੇ, ਕਹਿੰਦੀ ਖੈਰ ਹੈ ਇਸ ਟਾਈਮ ਤੁਸੀਂ, ਕੀ ਗੱਲ? ਉਹ ਫ੍ਰਿਜ ਪਿੱਛੇ ਲੁਕ ਉਹ ਗਿਆ। ਲੁੱਕ ਗਿਆ ਫਰਿੱਜ ਵਿੱਚ, ਠੀਕ। ਦੇਖ ਰਿਹਾ। ਕਹਿੰਦਾ ਬੇਗਮ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ, ਮੇਰਾ ਅੱਜ ਨਾ ਮਸੈਰੀ ਵੇਖ ਕੇ ਦਿਲ ਕੀਤਾ ਕਿ ਤੂੰ ਐਵੇਂ 2 ਮਿੰਟ ਲਈ ਉਦਾਂ ਹੀ ਦੁਲਹਨ ਬਣੇ, ਮੈਂ ਤੇਰਾ ਘੁੰਡ ਚੁੱਕਾਂ ਤਿਆਰ ਹਾਂ। ਉਹ ਵੀ ਅੱਗੋਂ ਬੁੱਢੀਆਂ ਨੂੰ ਹੋਰ ਕੀ ਚਾਹੀਦਾ। ਸਹੀ ਗੱਲ। ਉਹ ਕਹਿੰਦੀ ਹਾਂ ਅੱਛਾ ਚੱਲ ਠੀਕ ਹੈ। ਮੈਂ ਉਹ ਉੱਥੇ ਹੀ ਉਹਦੇ ਮੇਕਅਪ ਤਿਆਰ ਕਰਦੀ ਬਹਿ ਜਾਂਦੀ, ਘੁੰਡ ਕੱਢ ਕੇ ਉਹ ਬਹਿੰਦਾ, ਬਹਿ ਕੇ ਘੁੰਡ ਚੁੱਕਦਾ, ਕਹਿੰਦਾ ਜ਼ਹੇ ਨਸੀਬ हुजूर का नाम क्या है, ये वो अंगूठी ये वो, ਘੁੰਡ ਚੁੱਕ। ਉਸ ਤੋਂ ਬਾਅਦ ਉਹ ਚਲੇ ਜਾ, ਕਹਿੰਦਾ ਭਾਬੀ ਨੂੰ ਕਹਿੰਦਾ ਚਲੋ ਜੀ ਓਕੇ ਆ ਜਾ ਵੀ, ਕਹਿੰਦਾ ਬਾਹਰ। ਉਹ ਬਾਹਰ ਹੁੰਦਾ, ਕਹਿੰਦਾ ਹਾਂ, ਕਹਿੰਦਾ ਭੈਣ ਨੂੰ ਓਕੇ ਸਾਰੀ ਸਮਝ ਆ ਗਈ। ਵਿਆਹ ਹੋ ਜਾਂਦਾ 10-12-15 ਦਿਨ ਬਾਅਦ ਉਹ ਆਪਣੇ ਮਾਪਿਆਂ ਘਰ ਜਾਂਦੀ, ਉਹਦੀ ਦੁਲਹਨ ਤੇ ਸਹੇਲੀਆਂ ਸੁਹਲੀਆਂ ਇਕੱਠੀਆਂ ਹੋਈਆਂ। ਸੁਣਾ ਆਪੀ, ਜਦੋਂ ਭੈਣ ਨੇ ਘੁੰਡ ਚੁੱਕਿਆ ਉਹਨਾਂ ਨੇ, ਕਹਿੰਦੀ ਭੈਣ ਨੇ ਤੇ ਘੁੰਡ ਚੁੱਕਿਆ ਹੀ ਨਹੀਂ। ਹੈ ਕਹਿੰਦੀ ਕੀ ਮਤਲਬ? ਕਹਿੰਦੀ ਪਤਾ ਨਹੀਂ ਉਹ ਬਾਹਰੋਂ ਬੰਦਾ ਲੈ ਆਇਆ ਘੁੰਡ ਚੁੱਕਣ ਲਈ, ਆਪ ਫਰਿੱਜ ਪਿੱਛੇ ਖਲੋ ਗਏ। ਖਬਰਨਾਮੇ का टाइम खत्म हुआ, कल फिर आपसे मुलाकात। ਤੁਸੀਂ ਜਰਾ ਗੱਲਾਂ ਕਰੋ, ਮੈਂ ਅਗਲਾ ਬਣਾ ਲਵਾਂ। ਮੇਰੇ ਮਿਸਤਰੀ ਜਿਹੜੇ ਮੈਨੂੰ ਨਜ਼ਰ ਆਏ ਇੱਕ ਦੋ ਸ਼ਾਰਟ ਨੇ, ਅੱਗੋਂ ਕੰਮ ਉਹਨਾਂ ਕੋਲ ਜ਼ਿਆਦਾ ਵਾ। ਮਿਸਤਰੀ ਸ਼ਾਟ ਆ। ਸਾਜੀ ਉਹ ਤੁਸੀਂ ਸੁਣਿਆ ਉਹ ਜਿਹੜੀ ਬੀਵੀ ਆਪਣੇ ਮੇਕੇ ਜਾਂਦੀ ਹੈ ਤੇ ਉਹ ਆਪਣੇ ਖਾਮਨ ਤੇ ਬੜਾ ਸ਼ੱਕ ਕਰਦੀ ਮਿੱਠੇ, ਜੋ ਡੇਲੀ ਨਾ ਡੇਲੀ ਫੋਨ ਕਰਕੇ ਪੁੱਛਦੀ ਕਿਧਰ ਹੋ ਤੂੰ? ਕਹਿੰਦਾ ਮੈਂ ਘਰ ਤੇ ਨਹੀਂ ਜਾ। ਕਹਿੰਦੀ ਜੂਸਰ ਮਸ਼ੀਨ ਚਲਾ। ਉਹ ਚਲਾਉਂਦਾ ਹੈ। ਕਹਿੰਦੀ ਠੀਕ ਹੈ, ਮੈਨੂੰ ਯਕੀਨ ਹੈ ਤੂੰ ਹੁਣ ਘਰ ਹੀ ਹੈਗਾ। ਅਗਲੇ ਦਿਨ ਫੇਰ ਫੋਨ ਕਰਦੀ ਕਿਧਰ ਹੋ ਤੂੰ? ਕਹਿੰਦਾ ਘਰ ਤੋਂ। ਕਹਿੰਦੀ ਜੂਸਰ ਮਸ਼ੀਨ ਚਲਾਉਂਦਾ। ਉਹ 6 ਵਜੇ ਦਿਨ ਬਾਅਦ ਨਾ ਸਰਪ੍ਰਾਈਜ਼ ਦਿੰਦੀ ਉਹਨੂੰ, ਆ ਜਾਂਦੀ ਉਹਦੇ ਤਾਲਾ ਲੱਗਾ ਹੁੰਦਾ। ਹੁਣ ਸਹੀ ਪੁੱਛਦੀ ਕਿੱਧਰ ਗਿਆ? ਕਹਿੰਦੀ ਪਤਾ ਨਹੀਂ, ਸਵੇਰੇ ਸਵੇਰੇ ਮਸ਼ੀਨ ਜੂਸਰ ਲੈ ਕੇ ਨਿਕਲ ਜਾਂਦਾ ਤੇ ਰਾਤ ਨੂੰ ਕਹਿੰਦੀ ਪਤਾ ਨਹੀਂ ਜਿੱਥੇ ਲੋੜ ਪੈਂਦੀ ਤੇ ਸੋਚ ਲਾ ਕੇ ਕਹਿੰਦੀ ਸਵੇਰੇ ਸਵੇਰੇ ਜੂਸਰ ਮਸ਼ੀਨ ਲੈ ਕੇ ਨਿਕਲ ਜਾਂਦਾ ਵਾ, ਸ਼ਾਮ ਨੂੰ ਆਉਂਦਾ, ਸਾਨੂੰ ਨਹੀਂ ਪਤਾ ਕਿੱਧਰ ਗਿਆ। ਯਾਰ ਨੋਨੀਆਂ ਬਰਤਨ ਚੁੱਕ ਲਿਆ ਕਰੋ, ਕੱਲ ਦੇ ਪਏ। ਉਹ ਸਾਡੀ ਬੜੀ ਬਾਰੀ ਮਾਸ਼ਾਅੱਲਾ ਕੱਲ ਦੇ ਸਤਾਜੀ ਖਾ ਰਹੇ ਸੀ ਬੇਟਾ ਜੀ। ਵਕਤ ਹਾਂ ਕਰਤਾ ਜੋ ਵਫਾ ਹਮਾਰੇ। ਆਪਣੀਆਂ ਅੱਖਾਂ ਕਾਬੂ 'ਚ ਰੱਖੋ। ਯਾਨੀ ਕਿ ਹੁਣ ਮੈਂ ਕੀ ਕਰਾਂ, ਅੱਖਾਂ ਕਢਾ ਕੇ ਕੀ ਘਰ ਰੱਖਾਇਆ ਕਰਾਂ? ਨਹੀਂ ਆਪਣੀਆਂ ਅੱਖਾਂ ਕਾਬੂ 'ਚ ਰੱਖ। ਪਿੱਛੇ ਲਵਾ ਲਵਾਂ? ਪਿੱਛੇ ਕਿਤੇ ਕਾਬੂ ਚ ਖੀਸੇ 'ਚ ਪਾ ਲਵਾਂ? ਉਹਦੇ ਕੋਲ ਅਕਸਰ ਕਾਬੂ ਰੱਖਣ ਵਾਲੀਆਂ ਚੀਜ਼ਾਂ ਨਹੀਂ ਕਾਬੂ ਰੱਖੀਆਂ ਜਾਂਦੀਆਂ। ਕਿਹੜਾ ਲਤੀਫਾ ਦੱਸਿਆ ਸੀ ਉਹਨੇ?
ਮੈਂ ਕਹਿੰਦਾ 50 ਮੇਰੇ ਨੂੰ ਅੱਛਾ ਓਕੇ ਬਣ ਗਿਆ ਜੀ ਬਈ। ਠਹਿਰ ਜਾਣੀ ਨਹੀਂ, ਤੁਸੀਂ ਗੱਲਾਂ ਕਰੋ, ਮੈਂ ਬਣਾਉਂਗਾ। ਨਹੀਂ ਵੀ ਅੱਖਾਂ ਕੀ ਕਰਾਂ, ਅੱਖਾਂ ਨੂੰ ਦੱਸੋ ਯਾਰ ਅੱਖਾਂ 'ਚ ਕਾਬੂ ਕਿੱਦਾਂ ਰੱਖਾਂ? ਬੇਟਾ ਜੀ ਵਕਤ ਜਿਹੜਾ ਨਾ ਇੱਥੇ ਵਾਰ ਲਾ ਲਾਤਮਾ ਇੱਥੇ ਰਵਾਨ। वक्त जाया ना करो। चल बहुत अच्छे भाई। आज आया हो आंखों पे काम काबू करने। रखो, जब बाजार में जाओ अपनी आंखों पे काबू रखो। ਉਹ ਬਾਜ਼ਾਰ ਜਦੋਂ ਜਾਵਾਂ ਅੱਖਾਂ ਕੀ ਕਰਾਂ, ਬੁੱਢੀ ਨੂੰ ਬੁਲਾ ਜਾ ਕਰਾਂ। ਯਾਰ ਬੜੀ ਲੌਜੀਕ ਦੀ ਗੱਲ ਆ, ਤੁਹਾਨੂੰ ਦੱਸੋ। ਸਾਡਾ ਕੋਈ ਐਸਾ ਚੈਨ ਚੱਕਰ ਨਹੀਂ ਬਾਦਸ਼ਾਹ, ਅਸੀਂ ਆਜ਼ਾਦ ਪੰਛੀ ਆ। वेला बंदा की करता है? ਵੇਲਾ ਉਹਦਾ ਛਿੱਤਰ ਖਾਂਦਾ ਘਰੋਂ ਵੀ ਬਾਹਰੋਂ ਵੀ। ਬੰਦਾ ਭਾਜੀ ਆਰਾਮ ਕਰਦਾ, ਉਹਨੂੰ ਕੋਈ ਕੰਮ ਹੀ ਨਹੀਂ। एक बंदा ऐसा जिसकी इज्जत नहीं है, कौन? ਉਹ ਹੈਗਾ ਵਾ ਵੇਲਾ ਉਹ ਬੰਦਾ ਇੱਕ ਨਾ केड़ा? ਕੀਮ ਕੋ ਜਾਂਦਾ, लतीफ। लाओ। ओए लतीफ हो। ਕੀਮ ਕੋ ਜਾਂਦਾ ਬੰਦਾ ਇੱਕ, ਕਹਿੰਦਾ ਕੀਮ ਸਾਹਿਬ ਮੇਰੀ ਬੁੱਢੀ ਮੇਰੇ ਕੋਲ ਡਰਦੀ ਨਹੀਂ, ओए ਉਹਦੇ ਵੇਖ ਕੇ ਨਾ ਮੇਰੇ ਕੋਲ ਗੁੱਸਾ ਨਹੀਂ ਹੁੰਦਾ। ਬਹੁਤ ਅੱਛੇ ਵਾਹ। ਕੀਮ ਉਹਨੂੰ ਇੱਕ ਦਵਾਈ ਦਿੰਦਾ, ਕਹਿੰਦਾ ਅੱਲਾ ਜਦੋਂ ਤੁਹਾਡੀ ਲੜਾਈ ਹੋਣ ਲੱਗੇ ਨਾ, ਤੂੰ ਆ ਦਵਾਈ ਖਾ ਲੈਣੀ, ਤੈਨੂੰ ਗੁੱਸਾ ਆਏਗਾ। ਵਾਹ। ਉਹ ਮਾੜੀ ਜੀ ਕਿਤੇ ਉਹਨਾਂ ਦੀ ਅਣਬਣ ਹੁੰਦੀ ਸ਼ੁਰੂ, ਉਹ ਕੀਮ ਵਾਲੀ ਦਵਾਈ ਖਾ ਲੈਂਦਾ ਕਿ ਵੀ ਮੈਂ ਹੁਣ ਰੋ ਪਾਵਾਂ। ਹਾਂਜੀ। ਉਹ ਇੰਨਾ ਹਾਈਪਰ ਹੋ ਜਾਂਦਾ, ਗਾਲਾਂ ਹੀ ਕੱਢਣ ਲੱਗ ਪੈਂਦਾ, ਓਏ ਤੇਰੀ ਮਾਂ ਦੀ ਤੇਰੀ। ਉਹ ਪਰੇਸ਼ਾਨ ਕਿ ਇੰਨੇ ਸਾਲਾਂ ਚ ਕਦੀ ਇਦਾਂ ਦਾ ਤੇ ਇਹਦਾ ਹੋਇਆ ਹੀ ਨਹੀਂ ਮੂਡ। ਸਹੀ ਗੱਲ ਆ। ਜਿੱਦਾਂ ਇਹ ਕੀ ਇੰਨਾ ਜ਼ਿਆਦਾ ਐਗਰੈਸਿਵ ਔਰ ਇੰਨਾ ਜ਼ਿਆਦਾ ਹੈ, ਇਹ ਕੀ ਪਰੇਸ਼ਾਨ। ਕਹਿੰਦੇ ਨਹੀਂ ਸਹੀ ਦੱਸੋ ਤੁਸੀਂ ਨਾ, ਤੁਸੀਂ ਅੱਜ ਉਹ ਨਹੀਂ ਹੈਗੇ, ਤੁਹਾਡੇ ਤੇ ਕਿਸੇ ਨੇ ਕੁਝ ਕੀਤਾ? ਉਹ ਜੇਬ ਚ ਕਰਦਾ, ਕਹਿੰਦਾ ਹਾਂ ਕੀਤਾ ਨਹੀਂ ਬੇਗਮ, ਆ ਦੇ ਦਵਾਈ ਲਿਆਂਦੀ ਕੀਮ ਕੋ। ਵਾਹ। ਉਹ ਉੱਥੋਂ ਹੀ ਗੁੱਟ ਫੜਦੀ, ਜੁੱਤੀ ਪਾਉਂਦੀ ਤੇ ਚੱਲ ਕਹਿੰਦੀ ਮੈਨੂੰ ਦੱਸ ਕਿਹੜੇ ਕੀਮ ਕੋ ਲਿਆ ਦਵਾਈ। ਉਹ ਲੈ ਜਾਂਦੇ ਨੇ ਕੀਮ ਸਾਹਿਬ, ਜਾ ਕੇ ਗੁੱਸੇ ਕਹਿੰਦੀ ਕੀਮ ਸਾਹਿਬ ਇਹਨੂੰ ਇਹ ਦਵਾਈ ਤੁਸੀਂ ਦਿੱਤੀ? ਉਹ ਕਹਿੰਦਾ ਹਾਂਜੀ ਮੈਂ ਦਿੱਤੀ। ਨਹੀਂ ਗਾਲਾਂ ਵੀ ਮੈਂ ਤੁਸੀਂ ਖਾਓ। माशाल्लाह। ओए ਨਹੀਂ ਨਹੀਂ उस्ताद तेरे बस ਸਾਜੀ ਮੈਂ ਤੁਹਾਨੂੰ ਕਹਿ ਰਿਹਾ, ਗੁੱਸਾ ਚੜਾ ਤੁਸੀਂ ਮੈਨੂੰ ਜਾਣਦੇ ਨਹੀਂ ਹਲੇ। ਹਾਂ ਹੋਰ ਆਵੇ ਕਹਿੰਦਾ ਹਾਜ ਵੇ, ਪਿਛਲੇ ਤਾਂ ਵੀ ਮਜ਼ੇ ਕਹਿੰਦਾ ਉਹ ਹਾਜ ਵੇ। ਮਜ਼ਾ ਆ ਰਿਹਾ। ਬਾਬਾ ਜੀ ਇਹ ਮਿੱਠਾ ਕੀ ਕਲੀਅਰ ਕੀਤਾ ਜੀ? ਜਾ ਰਿਹਾ कितने जा रहे हैं? ਗਲੀ ਚ, ਠੀਕ ਹੈ। ਇਹਦਾ ਤੱਲਾ ਕਰਾ ਨਸਾ ਨਸਾਇਆ, ਕਹਿੰਦਾ ਮਿੱਠੇ ਮਿੱਠੇ, ਕਹਿੰਦਾ ਹਾਂ, ਕਹਿੰਦਾ ਤੇਰੇ ਘਰ ਦੇ ਨਾ ਬਾਹਰ ਨਾ ਤੇਰੀ ਬੁੱਢੀ ਨਾਲ ਨਾ ਤੇਰਾ ਯਾਰ ਗੱਲਾਂ ਕਰਨ ਦੇ ਆ। तेरा दोस्त भरजाई ना गल्लां करन डया। ਹਾਂ ਮਿੱਠਾ ਇੱਥੋਂ ਕੱਢਦਾ ਪਿਸਤੌਲ, ਹਾਂਜੀ। ਆ ਦੌੜਦਾ ਘਰ। 3 ਮਿੰਟ ਬਾਅਦ ਸੋਹਣਾ ਸਿਰ ਲਾ ਕੇ ਪਿਸਤੌਲ ਰੱਖ ਕੇ ਵਾਪਸ ਆ ਰਿਹਾ। ਬੰਦਾ ਕਹਿੰਦਾ ਮਿੱਠੇ ਕੀ ਬਣਿਆ? ਕਹਿੰਦਾ ਚੱਲ ਓਏ, ਉਹ ਮੇਰਾ ਯਾਰ ਕਿਦੋਂ ਸੀ? ਉਹ ਪਤਾ ਨਹੀਂ ਕੌਣ ਲੱਗਾ ਸੀ ਵੀ ਲੜਾਈ ਕਰਾਉਣ। ਵੀ ਕਹਿੰਦਾ ਅੱਜ ਤੁਹਾਨੂੰ ਜਾਇਜ਼ ਹੀ ਬੰਦਾ ਮਰਵਾ ਦੇਣਾ। ਮਿੱਠਾ ਅੱਛਾ ਐ ਸੋਹਣਾ ਬੁੱਢੀ ਨਾਲ ਬੈਠਾ ਨਾ ਸੇਂਚ, ਗੱਲਾਂ ਕਰ ਰਿਹਾ, ਦੂ ਗੱਲਾਂ ਕਰ ਰਹੇ। ਵਾਹ। ਉੱਤੋਂ ਨਾਲ ਦੇ ਘਰ ਦੀ ਛੱਤ ਤੋਂ ਨਾ ਇੱਕ ਬੰਦਾ ਵੇਖ ਰਿਹਾ ਹੈ ਮਿੱਠੇ। ਕਹਿੰਦਾ ਮਿੱਠੇ, ਕਹਿੰਦਾ ਹਾਂ, ਕਹਿੰਦਾ ਤੁਹਾਡੇ ਵਿਹੜੇ 'ਚ ਨਾ ਉਹ ਬੰਦਾ ਬੈਠਾ ਤੇਰੀ ਬੁੱਢੀ ਨਾਲ ਗੱਲਾਂ ਕਰ ਰਿਹਾ ਸੀ। ਕਹਿੰਦਾ ਓਏ ਚੱਲ ਇੰਝ ਨਹੀਂ ਹੋ ਸਕਦਾ। ਕਹਿੰਦਾ ਕਸਮ ਇੱਥੇ ਆ ਕੇ ਵੇਖ ਲਾ। ਇਹ ਉੱਥੋਂ ਆਪਣੀ ਬੁੱਢੀ ਕੋਲੋਂ ਉੱਠ ਕੇ ਤੇ ਉੱਤੇ ਜਾਂਦਾ ਤੇ ਉਧਰੋਂ ਥੱਲੇ ਆ ਕੇ ਤੇ ਇਹਦੀ ਬੁੱਢੀ ਨਾਲ ਬੈਗ ਗੱਲਾਂ ਕਰਨ ਲੱਗ ਪੈਣਾ। ਤੇ ਹੁਣ ਮਿੱਠਾ ਉੱਤੇ ਜਾ ਕੇ ਥੱਲੇ ਵੇਖਦਾ, ਕਹਿੰਦਾ ਓਏ ਆਹੋ ਸਾਧ ਉੱਤੋਂ ਬਿਲਕੁਲ ਇੰਝ ਹੀ ਲੱਗਦਾ। ਯਾਰ ਇਹ ਚ ਕੀ ਗੱਲ ਮਿੱਠੇ ਦੀ ਉਮਰ ਹੋ ਗਈ 80 ਕੁ ਸਾਲ। ਤੇ ਸਵੇਰੇ ਸਵੇਰੇ ਨਾ ਬਾਹਰ ਨਿਕਲ ਕੇ ਕਿਤੇ
ਤੁਰੇ ਜਾਂਦੇ ਐਵੇਂ ਪਾਣੀ ਦੀ ਕਰੂਰੀ ਕਰਦਾ ਸੀ ਨਾ, ਹਾਂਜੀ ਤੇ ਮੂੰਹ ਨਹੀਂ ਕੰਮ ਕਰ ਰਿਹਾ ਨਾ, ਠੀਕ ਹੈ ਮੂੰਹ ਟੁੱਲਾ ਬਾਬਾ ਦਾ, ਤੇ ਡਾਕਟਰ ਕੋਲ ਚਲਾ ਗਿਆ। ਕਹਿੰਦਾ ਡਾਕਟਰ ਸਾਹਿਬ ਕੋਈ ਦਵਾਈ ਐਸੀ ਦਿਓ ਮੇਰਾ ਮੂੰਹ ਥੋੜਾ ਜਿਹਾ ਜਾਨ ਚ ਆ ਜਾਵੇ, ਜ਼ੁਬਾਨ ਹੀ ਕੰਮ ਕਰਨਾ ਛੱਡ ਗਈ ਹੈ, ਜ਼ੁਬਾਨ। ਵਾਹ ਮਿਹਰਬਾਨੀ। ਉਹ ਇਹਨੂੰ ਦਵਾਈ ਦਿੰਦਾ ਤੇ ਮਿੱਠਾ ਬਾਹਰ ਆਉਂਦਾ ਦਵਾਈ ਲੈ ਕੇ। ਇੱਕ ਯਾਰ ਮਿਲਦਾ ਮਿੱਠੇ ਦਾ, ਉਸ ਦੌਰ ਦਾ ਬਾਬਾ ਟੈਪ। ਕਹਿੰਦਾ ਤੂੰ ਕੀ ਹੁਣ ਕਰਨੀ ਸੀ ਇਹ ਦਵਾਈ? ਕਹਿੰਦਾ ਤੂੰ ਕਿੱਥੇ ਹੁਣ ਐਡੀਆਂ ਹੈਂ, ਜ਼ਰੂਰਤ ਹੀ ਨਹੀਂ। ਜ਼ਰੂਰਤ ਹੀ ਨਹੀਂ, ਪਾਗਲ ਆ ਤੂੰ, ਐਵੇਂ ਰੱਬ ਦੀ ਰਜ਼ਾ ਤੇ ਰਾਜੀ ਰਿਹਾ, ਉਹਨੇ ਲੈ ਜਾਣਾ ਸਾਨੂੰ, ਹੁਣ ਤੂੰ ਕਿਹੜੇ ਚ। ਉਹ ਕਹਿੰਦਾ ਮਿੱਠਾ ਕਹਿੰਦਾ ਉਹ ਇਹ ਚਿਰਾਗ ਦੀ ਨਾ, ਇਹ ਮੈਂ ਕੋਈ ਤਾਕਤਾਂ ਤੂਕਤਾਂ ਵਾਸਤੇ ਨਹੀਂ ਖਾਧੀ, ਇਹ ਮੈਂ ਜਦੋਂ ਕਰੂਰੀ ਕਰਦਾ ਸੀ ਨਾ, ਛਿੱਟੇ ਮੇਰੇ ਪੈਰਾਂ ਤੇ ਪੈਂਦੇ ਸੀ। ਉਹ ਤੇਰਾ ਮੂੰਹ ਚ ਜਾਨ ਆ ਗਈ ਆ, ਹੁਣ ਤੇਰਾ ਪਚਕਾਰ ਹੀ ਮੂੰਹ ਤੱਕ ਵੱਜਦੀ। ਤੇ ਮਿਸਤਰੀਆਂ ਦੇ ਅੰਦਰ ਮੇਰੀ ਪਰਚੀ ਸੁੱਟਦੀ ਕਿਤੇ। ਉਹ ਵੀ ਸੁਣਾਓ ਮਸ਼ਹੂਰ ਕਲਾ। ਅੱਛਾ ਮਿੱਠਾ ਅੱਛਾ ਮੈਂ ਪਾਰਕ 'ਚ ਬੈਠਾ ਨਾ, ਆਪਣੀ ਇੱਕ ਗਰਲਫ੍ਰੈਂਡ ਨੂੰ ਲੈ ਕੇ ਪਾਰਕ 'ਚ ਬੈਠਾ, ਤੇ ਉਹਦੇ ਨਾਲ ਤਾਸ਼ ਦੇ ਉੱਤੇ ਨਾ ਪੈਸੇ ਲਾ ਲਾ ਕੇ ਜੂਆ ਖੇਡ ਰਿਹਾ, ਓਏ ਲੁੱਕ ਕੇ। ਜੂਆ ਖੇਡਦੇ। ਹਾਂ, ਇੱਕ ਬਾਬਾ ਆਇਆ, ਉਹਨੇ ਦੇਖ ਲਿਆ, ਉਹਨੇ ਫੜ ਲਿਆ, ਉਹਨੇ ਕਹਾ ਹਿੱਲਿਓ ਨਾ ਆਏ। ਜੂਆ ਖੇਲਦੇ। ਜੂਆ ਇਸ ਟਾਈਮ ਸਰੇਆਮ ਇੱਥੇ ਜੂਆ ਹੈ, ਚਲੋ ਥਾਣੇ, ਚਲੋ ਥਾਣੇ। ਮਿੱਠਾ ਇਹ ਮੈਂ ਪਹਿਲੇ ਵੀ ਸੁਣਿਆ। ਲੇਕਿਨ ਪਹਿਲੇ ਵਿੱਚ ਮਿੱਠਾ ਨਹੀਂ ਹੋਣਾ। ਤਾਜੀ ਨੂੰ ਮਿੱਠਾ ਭਾਜੀ ਆਪਣੇ ਉਹਨੂੰ ਕਹਿੰਦਾ ਯਾਰ ਇਹ ਤੇ ਬਾਬੇ ਨੇ ਘਰ ਦੱਸ ਦੇਣਾ ਜਾਂ ਕੋਈ ਮਸਲਾ ਕੰਮ ਖਰਾਬ, ਕੀ ਕਰੀਏ? ਠਹਿਰ ਜਾ ਕੇ ਮੈਂ ਕਹਿੰਦਾ, ਉਹ ਦੋਵੇਂ ਜਣੇ ਮਿੱਠਾ ਤੇ ਇਹਦੀ ਮਸ਼ੂਕ ਉੱਠਦੇ, ਕਹਿੰਦੇ ਬਾਬਾ ਜੀ ਤੁਸੀਂ ਵੀ ਇੱਕ ਦਾ ਖੇਡ ਲਓ, ਤੁਸੀਂ ਵੀ ਤਾਸ਼ ਖੇਡ ਲਓ। ਤਾਸ਼ ਖੇਡ ਲਓ। ਤੇ ਉਹਨੂੰ ਕਹਿ ਦਿੰਦਾ ਕਿ ਤੂੰ ਨਾ ਜਾਣ ਕੇ ਹਰ ਜੀ ਬਾਬੇ ਨੂੰ ਕੋਈ 200, 400, 500 ਹਜ਼ਾਰ ਜਿੱਤਣ ਦੇ। ਜਿਤਾ ਦੇ ਇਹਨੂੰ। ਹਾਂ, ਤੇ ਬਾਬੇ ਹੁਣਾਂ ਨੂੰ ਤਾਸ਼ ਨਹੀਂ ਖੇਡਣੀ ਆ ਰਹੀ, ਪੜ੍ਹਨੀ ਵੀ ਨਹੀਂ। ਨਜ਼ਰ ਵੀ ਨਹੀਂ ਕੰਮ ਕਰ ਰਹੀ, ਤਾਸ਼ ਫੈਂਟਣੀ ਵੀ ਨਹੀਂ ਆ ਰਹੀ, ਯੱਕੇ ਯੁੱਕੇ ਤੇ ਵੀ ਨਹੀਂ ਸਮਝ ਲੱਗ ਰਹੀ ਬਾਦਸ਼ਾਹ ਕੌਣ। ਤੇ 15 ਕੁ ਮਿੰਟ ਖੱਪ ਕੁੱਗੇ ਨਾ ਤਾਸ਼ 'ਚ, ਤਾਂ ਸੁੱਟ ਕੇ ਕਹਿੰਦਾ ਤਾਸ਼ ਛੁੱਟ ਕੇ ਤੇ ਉੱਠ ਕੇ ਕਹਿੰਦਾ ਨਹੀਂ ਪੁੱਤ, ਕਹਿੰਦਾ ਥਾਣੇ ਹੀ ਚੱਲ। ਬਾਕੀ ਗੱਲਾਂ ਦੀ ਗੱਲਾਂ, ਇਹ ਤਾਂ ਮਿੱਠਾ ਪਾਇਆ ਕਲੀਅਰ ਸਕਿਲ। ਦੇਖੋ ਉਹ ਸਾਜੀ ਲਤੀਫਾ ਚ ਤੁਹਾਨੂੰ ਬੰਦਾ ਜਿਹੜਾ ਮਿੱਠਾ ਮੰਜੀ ਲੈ ਕੇ ਆਉਂਦੇ ਉਹਨੂੰ। ਆਹੋ, ਉਹ ਵੀ ਦਰਾਣਾ ਦਾ ਹੀ ਮਿੱਠਾ ਮੰਜੀ ਲੈ ਕੇ ਆਉਂਦਾ। ਆਹ ਗੱਲ ਇਹ ਹੈ ਉਸਤਾਦ ਜੀ, ਤੁਸੀਂ ਸਾਰੇ ਲੋਕ ਮਾਸ਼ਾਅੱਲਾ, ਅਗਰ ਤੁਹਾਨੂੰ ਲੱਗੇ ਨਾ ਕਿ ਮੈਂ ਗਲਤ ਗੱਲ ਕਰ ਰਿਹਾ, ਤੇ ਇਹ ਸੋਚ ਲੈਣਾ ਕਿ ਜਿਹੜੀ ਮੈਂ ਗਲਤ ਗੱਲ ਕੀਤੀ ਆ, ਇਹ ਤੁਸੀਂ ਪਹਿਲੇ ਵੀ ਸੁਣੀ ਸੀ। ਤੁਸੀਂ ਕਿੰਨੇ ਕੁ ਗਲਤ ਹੋਵੋਗੇ? ਇਹ ਬਰਾਬਰ ਦੇ ਸ਼ਰੀਕ ਇਸ ਤੋਂ ਨਾ ਬਹੁਤੀ ਮੇਰੇ ਅੱਗੇ ਆਪਣੀ ਨਾ ਐਵੇਂ ਪਾਰਸਾਈ ਦੀ ਪਾਰਸਾਈ ਨਹੀਂ ਝਾੜਨੀ ਹੈ। ਸਾਡੇ ਇੱਥੇ 10 ਬੰਦੇ ਬੈਠੇ ਨੇ ਸਾਹਮਣੇ, ਕੋਈ ਨਹੀਂ ਹੱਸਣ ਦਿਆ, ਕਿਸੇ ਨਹੀਂ ਪਤਾ ਲੱਗਣ ਦਿਆ, ਤੁਸੀਂ ਵੀ ਇਦਾਂ ਕਰ ਲਓ ਹੈ। ਇਸੇ ਕਹਿੰਦੇ ਡਾਰਕ ਹਿਊਮਰ। ਹਾਂ, ਕਿਆ ਕਹਿੰਦੇ ਮੈਂ ਹੈ? ਉਹ ਗੱਲ ਕੀਤੀ ਐ ਸੀ ਨਾ, ਨਾ। ਨਹੀਂ, ਮੈਂ ਤੇਰੇ 3 ਲਤੀਫੇ ਸੁਣਾਏ, ਕੋਈ ਇਹਦੇ ਚ ਇਹ ਰਿਐਲਿਟੀ ਹੈ ਸਾਰੀ। ਵਲਗਰ ਕੋਈ ਗੱਲ ਨਾ, ਹਕੀਕਤ ਕੋਈ ਹੈ। ਬਾਤ ਨਾ। ਲਤੀਫਾ ਸੀ ਇੱਕ ਸਿੰਪਲ। ਸਾਦਾ ਵਾ, ਕੋਈ ਐਸੀ ਗੱਲ ਬਾਤ ਨਹੀਂ। ਤੁਸੀਂ ਕੀ ਗੱਲ ਕਰ ਰਹੇ ਸੀ ਅੱਖਾਂ ਦੀ? ਅੱਖਾਂ ਨੂੰ ਕਾਬੂ ਚ ਰੱਖੋ। ਤੂੰ ਚੈੱਕ ਨਹੀਂ ਕਰ ਰਿਹਾ, ਤੂੰ ਕਹਿੰਦਾ ਨਾ ਗ੍ਰਿਫਤ ਮੇਰੀ ਕੈਸੀ ਗ੍ਰਿਫਤ। ਹਾਂ ਦੇ ਬੰਦੇ ਉਸਤਾਦ ਜੀ ਪੂਰਾ ਗ੍ਰਿਫਤ ਮਜ਼ਬੂਤ ਤੋਂ ਵੀ ਉੱਤੇ ਚਲੀ ਗਈ। ਤੁਸੀਂ ਦੇਖ ਲਓ, ਤਿੰਨੇ ਲਤੀਫੇ ਮੇਰਾ ਨਾਮ ਲੈ ਕੇ ਸੁਣਾਇਆ, ਤੁਹਾਡੀ ਗ੍ਰਿਫਤ ਤੇ ਸਦਕੇ ਜਾਵਾਂ, ਬਿਸਤ ਵੀ ਨਹੀਂ ਹੋਇਆ, ਮੈਨੂੰ ਖੁਸ਼ੀ ਪਾਇਲ ਕੀ ਉਹਦੇ ਚ ਕੋਈ ਗਲਤ ਗੱਲ ਸੀ? ਹਾਂ ਰਿਐਲਿਟੀ ਆ। ਤੂੰ ਇੱਕ ਬਾਬਾ ਮੈਂ ਤੂੰ ਪਾਰਕ ਚ ਦੇਖਿਆ ਕਿ ਜਵਾਨ ਕੁੜੀ ਮੁੰਡਾ ਉੱਥੇ ਜੂਆ ਖੇਡ ਰਹੇ, ਕੋਈ ਬਾਤ ਨਹੀਂ, ਕੋਈ ਤੂੰ ਤੇਰਾ ਕਿਹੜੀ ਮੰਨ ਉਹਨਾਂ ਨੂੰ ਕਹੇ ਚਲੋ ਪੁੱਤ ਥਾਣੇ ਲੈ ਕੇ ਜਾ, ਉਹਨਾਂ ਨੂੰ ਕਹੋ ਭਾਜੀ ਉੱਥੇ ਜੂਆ ਖੇਡ ਰਹੇ ਸਰਿਆ, ਕੋਸ ਨਸਲਾਂ ਬਰਬਾਦ ਹੋ ਰਹੀਆਂ ਸਾਡੀ। ਹਾਂ ਸਹੀ ਗੱਲ। ਹਾਂ, ਤੇ ਫਿਰ ਉਹ ਸ਼ੇਰ ਵਾਲਾ ਕਿਹੜਾ ਸੀਗਾ? ਕਿਹੜਾ? ਲਓ ਜੀ। ਇਹ ਤਾਂ ਗਲੀ ਚ ਲੈ ਗਿਆ। ਯਾਰ ਭਾਈ, ਉਹ ਸ਼ੇਰ ਤੇ ਸ਼ੇਰ ਵੀ ਨਹੀਂ ਯਾਰ, ਨਹੀਂ ਵਲਗਰ ਨਹੀਂ ਗੱਲ, ਵਲਗਰ ਨਹੀਂ ਸਾਜ। ਬੱਚੇ ਵੇਖ ਰਹੇ, ਮੈਂ ਕੀਤੀ ਉਹ ਉਦੋਂ। ਸ਼ੇਰ ਤੇ ਸ਼ੇਰ ਨਹੀਂ ਬੈਠੇ ਗੱਲਾਂ ਕਰ ਰਹੇ ਸੀ, ਤੇ ਉਹ
ਚੂਹਾ ਆ ਗਿਆ, ਉਹ ਮਿੱਠਾ ਆ। ਨਹੀਂ ਬਾਂਦਰ ਆ ਕੇ ਗਾਲਾਂ ਕੱਢਦਾ। ਉਹ ਸ਼ੇਰਨੀ ਕਹਿੰਦੀ ਕਿ ਤੈਨੂੰ ਬਾਂਦਰ ਗਾਲਾਂ ਕੱਢ ਬਾਂਦਰ ਗਾਲਾਂ ਕੱਢਣ ਡਿਆ, ਤੂੰ ਕੁਝ ਕਿਹਾ ਨਹੀਂ। ਕੁਝ ਕਹਿ ਨਹੀਂ ਡਿਆ। ਉਹ ਚੁੱਪ ਕਰਕੇ ਬੈਠਾ ਰਹਿੰਦਾ ਤੇ ਉਹ ਫੇਰ ਗਾਲਾਂ ਕੱਢਦਾ। ਸ਼ੇਰਨੀ ਭਾਈ ਉਹਦੇ ਮਗਰ ਨੱਸਦੀ ਹੈ। ਉਹ ਬੰਦ ਗਲੀ ਦੇ ਵਿੱਚ ਚਲਾ ਜਾਂਦਾ। ਸ਼ੇਰਨੀ ਉਹ ਗਲੀ 'ਚ ਫਸ ਜਾਂਦੀ ਹੈ। ਚੰਡਾ ਚੁਣਾ ਮਾਰਦੇ। ਉਹ ਪਿੱਛੋਂ ਆ ਕੇ ਨਾ ਬਾਂਦਰ ਉਹਦੇ ਸੋਟੀਆਂ ਮਾਰਦਾ ਪਿੱਛੋਂ ਕਿੰਨੀਆਂ। ਤੇ ਉਹ ਵਿਚਾਰੀ ਬੜੀ ਮੁਸ਼ਕਲ ਦੇ ਨਾਲ ਬੈਕ ਹੋ ਕੇ ਆਂਦੀ ਇਹਦੇ 'ਚ। ਸ਼ੇਰ ਕਹਿੰਦਾ ਬੰਦ ਗਲੀ 'ਚ ਗਈ ਸੀ ਨਾ। ਸੋਟੀਆਂ ਹੀ ਖਾਣੀਆਂ ਸੀ। ਇੱਕ ਹੋਰ ਸੀ ਉਸਤਾਦ ਨਹੀਂ ਸ਼ੇਰ ਕਹਿੰਦਾ ਬੰਦ ਕਰੀ ਤਰੀ ਲੈ ਕੇ ਗਿਆ ਸੀ। ਤੇ ਮੈਂ ਬਾਂਦਰ ਬਹੁਤ ਭਰਾ ਬਹੁਤ ਜਿਹੜਾ ਉਹ ਬਾਂਦਰ ਹੁੰਦਾ ਉਸਤਾਦ ਜੀ ਜੰਗਲ ਦੇ ਵਿੱਚ। ਸ਼ੇਰ ਨਾ ਸਿਗਰਟ ਪੀਂਦਾ, ਕਹਿੰਦਾ ਯਾਰ ਤੂੰ ਕੀ ਕਰ ਰਿਹਾ ਯਾਰ, ਆਪਣੀ ਜ਼ਿੰਦਗੀ ਬਰਬਾਦ ਕਰਨ ਨੇ ਨਜੇ ਚੱਟ ਨਾ ਜਾ। ਆ ਵੇਖ ਖੂਬਸੂਰਤ ਜੰਗਲ ਤੇ ਉਹ ਲੈ ਕੇ ਨਾ ਕਹਿੰਦਾ ਫਿਰਦਾ ਉਹਨੂੰ ਅੱਗੇ। ਚੀਤਾ ਵੀ ਉਹ ਵੀ ਉਸਤਾਦ ਜੀ ਕੁਛ ਨਸ਼ਾ ਨੁਸ਼ਾ ਕਰਦਾ। ਕਹਿੰਦਾ ਯਾਰ ਜ਼ਿੰਦਗੀ ਨਸ਼ੇ ਨਹੀਂ ਸਿਗਰਟ ਪੀਦੇ ਆ ਨਾ, ਸਿਗਰਟ ਪੀ ਰਿਹਾ ਹੁੰਦਾ ਕੋਈ ਪੱਕਾ ਸਿਗਰਟ। ਕਹਿੰਦਾ ਓਏ ਬਗੈਰ ਦਾ ਸ਼ਰਮ ਕਰ, ਕਹਿੰਦਾ ਤੂੰ ਚੀਤਾ ਵਾ, ਜੰਗਲ ਦਾ ਰਾਜ ਹੈ ਤੇ ਤੈਨੂੰ ਮਰਜ਼ੀ ਫੜ ਲਵੇ, ਤੂੰ ਸਿਗਰਟਾਂ ਪੀ ਕੇ ਬਰਬਾਦ ਕਰ ਰਿਹਾ। ਬਾਤ ਆ ਮੇਰੇ ਨਾਲ ਜੰਗਲ ਵੇਖ ਕਿੰਨਾ ਖੂਬਸੂਰਤ। ਜੰਗਲ ਦੇ ਕਿੰਨਾ ਖੂਬਸੂਰਤ ਜ਼ਿੰਦਗੀ ਹੈ। ਅੱਗੇ ਜਾਂਦਾ ਕਿ ਹਾਥੀ ਵੀ ਪੱਕਾ ਸਿਗਰਟ ਲਾ ਕੇ ਕਹਿੰਦਾ ਦੇਖਦਾ ਕੰਨ ਦੇ, ਕਹਿੰਦਾ ਵਿੱਢ ਦੇ ਬਗੈਰ ਦਾ ਹੈ ਤੇ ਕੀ ਕਰ ਰਹੇ? ਤੇ ਕੀ ਕਰ ਰਿਹਾ, ਕਿਹੜੀਆਂ ਚਵਲਾ ਮਾਰ ਰਿਹਾ। ਖੂਬਸੂਰਤੀ ਨਹੀਂ ਨਜ਼ਰ ਆ ਰਹੀ ਜੰਗਲ ਦੀ। ਦੇਖ ਦੁਨੀਆ, ਦੇਖ ਪੌਦੇ, ਦੇਖ ਸਾਰਾ। ਚੜ੍ਹ ਨੂੰ ਮੇਰੇ ਨਾਲ ਆ। ਹਾਥੀ ਨੂੰ ਵੀ ਨਾਲ ਲੈ ਕੇ ਚੱਕਰ ਕੱਢ ਰਿਹਾ। ਸ਼ੇਰ, ਹਾਥੀ, ਚੀਤਾ, ਮਗਰ ਬੱਚਾ ਵੀ ਮਗਰ ਆ ਰਹੀਆਂ ਨੇ। ਸਿਗਰਟ ਸਿੱਟਦੇ ਸਾਰਿਆਂ ਨੇ। ਇੱਕ ਚੱਕਰ ਜੰਗਲ ਦਾ, ਦੂਜਾ ਚੱਕਰ ਫਿਰੀ ਜਾ ਰਿਹਾ। ਅੱਗੇ ਦੇਖਦਾ ਕੋਈ ਹੋਰ ਕੋਈ ਸ਼ੁਤਰ ਮੁਰਗ ਨੂੰ ਵੀ ਕਹਿ ਰਿਹਾ। ਉਹ ਫਿੱਟੇ ਮੋਢਾ ਕੱਦ ਲੱਖ ਲੜੇ ਤੇ ਬੈਠਾ ਰਹਿਣਾ, ਆ ਮੇਰੇ ਨਾਲ ਕਹਿੰਦਾ ਤੇਰਾ ਸੈਰ। ਅੱਗੇ ਜਾਂਦਾ ਤੇ ਇੱਕ ਜ਼ੈਬਰਾ ਖੜਾ ਹੁੰਦਾ ਐ ਕਰਕੇ ਨਾ, ਨੂਨੀ ਟੈਪ। ਤੇ ਉਹ ਬਾਂਦਰ ਥੋੜਾ ਜਿਹਾ ਘਟ ਜਾਂਦਾ ਤੇ ਸਾਰੇ ਉਹਨੂੰ ਕਹਿੰਦੇ ਇਹਨੂੰ ਨਹੀਂ ਕਹਿ ਰਿਹਾ, ਇਹਨੂੰ ਨਹੀਂ ਨਸੀਹਤ ਕਰ ਰਿਹਾ, ਇਹਨੂੰ ਤੇ ਸਿਗਰਟ ਪੀ ਰਿਹਾ। ਤੇ ਬਾਂਦਰ ਇਧਰ ਉਧਰ ਤੇ ਕਹਿੰਦਾ ਮੈਨੂੰ ਇਹਨੇ ਕੀ ਕਹਿਣਾ। ਜ਼ੈਬਰਾ ਕਹਿੰਦਾ ਇਹ ਸਾਲਾ ਕਹਿੰਦਾ ਮੈਨੂੰ ਇਹਨੇ ਕੀ ਕਹਿਣਾ ਸਿਗਰਟ ਦਾ ਛੱਡਣਾ। ਆਪ ਸਾਲਾ ਰੋਜ਼ ਸ਼ਰਾਬ ਪੀ ਕੇ ਸਾਰਿਆਂ ਦੇ ਜੰਗਲ ਦੇ ਚੱਕਰ ਡੇਲੀ ਕਹਿੰਦਾ ਭੰਗ ਪੀ ਕੇ ਚੱਕਰ ਲਵਾਈ ਜਾਂਦਾ। ਸਾਨੂੰ ਸਿਗਰਟਾਂ ਦਾ ਕਹੀ ਜਾਂਦਾ। ਅੱਛਾ ਅੱਖਾਂ ਦਾ ਕੀ ਕਹਿੰਦੇ ਤੁਸੀਂ? ਮੈਂ ਕੁਝ ਵੀ ਨਹੀਂ ਕਿਹਾ। ਅੱਖਾਂ ਦਾ ਕੀ ਹਿਆ ਪੈਦਾ ਕਰੋ ਕੀ ਹੈ? ਹਾਂ ਅੱਖਾਂ 'ਚ ਹਿਆ ਪੈਦਾ ਹੋਣੀ ਚਾਹੀਦੀ। ਜ਼ੁਬਾਨ ਤੇ ਕਾਬੂ ਰੱਖੋ, ਆਪਣੀਆਂ ਅੱਖਾਂ ਨੂੰ ਵੀ। ਹਿਆ ਕਿੱਦਾਂ ਪੈਦਾ ਹੋਏਗੀ? ਯਾਰ ਗੱਲ ਐ ਨਹੀਂ, ਵਕਤ ਨਾ ਜ਼ਾਇਆ ਕਰੋ ਕਦੇ ਮਿੱਠੇ। ਗ੍ਰੀਨਰੀ ਦੇਖੀਏ ਫੇਰ ਹਿਆ ਪੈਦਾ ਹੋਏਗੀ। ਨਹੀਂ ਮੈਂ ਵਕਤ ਦੀ ਗੱਲ ਕਰ ਰਿਹਾ ਸੀ ਵਕਤ ਜ਼ਾਇਆ ਕਿ ਕਰਨਾ। ਵਕਤ ਨਹੀਂ ਜ਼ਾਇਆ ਕਰਨਾ। ਜਿਹਨੇ ਵਕਤ ਜ਼ਾਇਆ ਕਰਨਾ ਹੈ, ਕੱਲ ਨੂੰ ਵਕਤ ਨੇ ਉਹਨੂੰ ਜ਼ਾਇਆ ਕਰਨਾ। ਹਾਂ ਇਹ ਤੇ ਬੱਚਿਆਂ ਨੂੰ ਵੀ ਪਤਾ। ਭਾਜੀ ਤੁਸੀਂ ਕੋਈ ਨਵੀਂ ਗੱਲ ਕੀਤੀ ਆ? ਇਹ ਵੱਡੇ ਮੰਚ ਤੇ ਬਹਿ ਕੇ ਕੋਈ ਵੱਡੀ ਗੱਲ ਦਿੱਤੀ? ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਇੱਜ਼ਤ ਕਿਹਦੀ ਨਹੀਂ ਹੈ। ਤੁਹਾਡੀ ਸਾਡੀ ਕਿਸੇ ਦੀ ਵੀ, ਸਭ ਦੀ ਇੱਜ਼ਤ। ਨਾ 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 ਨਾ। ਜਿਹੜਾ ਬੰਦਾ ਵਿਹਲਾ ਹੈ ਨਾ ਉਹਦੀ ਇੱਜ਼ਤ ਨਹੀਂ ਹੈ। ਜਿਹੜਾ ਵਿਹਲਾ ਹੈ ਉਹ ਇੱਕ ਕੰਮ ਕਰ ਸਕਦਾ, ਕਿਹੜਾ? YouTube ਚੈਨਲ ਬਣਾ ਲੇ। ਤੇਰਾ ਹਰ ਬੰਦਾ ਇਹ ਆਪਣਾ ਤੁਸੀਂ ਕਿਹਨੂੰ ਕਹਿਣ ਡਏ? ਮੈਂ ਤੈਨੂੰ ਕਹਿਣ ਡਿਆ ਮੈਂ ਜਿਹੜਾ ਬੰਦਾ ਵਿਹਲਾ ਵਾ ਨਾ ਉਹ ਚੈਨਲ ਬਣਾ ਲਵੇ। ਸੇਲ ਨੇ ਚੈਨਲ ਬਣਾਇਆ, ਸੇਲ ਵੇਲਾ ਵਾ। ਵੇਲਾ ਨਾ ਪੜ੍ਹ ਰਵੇ, ਰਿਹਾ, ਗ੍ਰੈਜੂਏਸ਼ਨ ਕਰ ਰਿਹਾ। ਘਰ ਦੇ ਕੰਮ ਕਰੀ ਜਾ। ਉਸਤਾਦ ਜੀ ਸੱਚੀ ਮੁੱਚੀ ਇਹ ਕਈ ਲੋਕ ਕਹਿੰਦੇ ਨੇ ਨਾ ਕਿ ਸਾਡੇ ਸਬਸਕ੍ਰਾਈਬਰ ਨਹੀਂ ਪੂਰੇ ਹੁੰਦੇ, ਵਾਚ ਟਾਈਮ ਨਹੀਂ ਪੂਰਾ ਹੁੰਦਾ। ਤੁਹਾਡੇ ਮੋਬਾਈਲ 'ਚ ਕਿੰਨੇ ਨੰਬਰ ਨੇ ਉਸਤਾਦ ਜੀ ਸੇਫ? ਬਹੁਤ ਕਿੰਨੇ ਬਹੁਤ ਕਿੰਨੇ 1.5 ਕਰੋੜ ਹੈ। ਹੋਣਾ ਕੋਈ 500 ਤੋਂ ਉੱਤੇ ਹੀ ਹੋਣਾ। ਹਾਂ ਠੀਕ ਹੈ ਨਾ। ਤੁਹਾਡੇ ਕੋਲ 500, ਮੇਰੇ 200 ਆ। ਮੇਰੇ 1200-1300 ਆ। ਕੀ ਗੱਲ? ਸਿਮ ਲੱਭੀ? ਮੈਨੂੰ ਆਦਤ ਹੁੰਦੀ ਨਾ ਕਈਆਂ ਨੂੰ ਹਰ ਇੱਕ ਦਾ ਲਈ ਜਾਣਾ, ਹਰ ਇੱਕ ਦਾ ਸੇਵ ਕਰੀ ਜਾਣਾ। ਲੈ, ਆਹੋ ਨਹੀਂ। ਅੱਛਾ ਫਿਰ ਅਗਰ ਤੁਸੀਂ ਆਪਣਾ ਚੈਨਲ ਬਣਾ ਕੇ ਤੁਹਾਡੇ ਜਿੰਨੇ ਨੰਬਰ ਸੇਫ ਹੈ ਉਹਨਾਂ ਨੂੰ ਨਹੀਂ ਸਬਸਕ੍ਰਾਈਬ ਕਰਵਾ ਸਕਦੇ, ਤੁਸੀਂ ਕੀ ਕਾਮਯਾਬ ਹੋਣਾ? ਨਹੀਂ ਉਹਨਾਂ ਨੂੰ ਕਦੋਂ ਕਰਾਉਣਾ, ਅਸੀਂ ਕਿਉਂ ਕਹੀਏ? ਤੁਹਾਡੇ ਕੰਟੈਂਟ 'ਚ ਜਾਣ ਹੋਵੇ ਹਾਂ। ਅਗਲੇ ਆਪ ਹੀ ਕਰਨ। ਚਲੋ ਠੀਕ। ਸਬਸਕ੍ਰਾਈਬ ਕਰਾ ਕੇ ਉਸ ਤੋਂ ਬਾਅਦ ਵੇਖਣਾ ਕਿੰਨੇ ਹੈ? ਉਸਤਾਦ ਜੀ ਮਸ਼ਵਰਾ ਦੇਣ ਵਾਲੇ ਨਹੀਂ ਨਾ ਹੈਗੇ ਨਾ ਕੋਈ ਵੀ। ਕੋਈ ਨਹੀਂ, ਤੇਰਾ ਚੱਲ ਰਿਹਾ ਨਾ ਚੈਨਲ, ਮੇਰਾ 1.5 ਲੱਖ ਬਣ ਗਿਆ ਨਾ ਤੇਰਾ ਚੈਨਲ ਤੇ ਕਿਹੜਾ ਜ਼ਿਆਦਾ ਬਣੇ ਨੇ ਉਸਤਾਦ? ਤੇ ਬਸ ਠੀਕ ਹੈ। ਅਲਹਮਦੁਲਿਲਾ। ਹੋਰ ਦੋਵੇਂ ਬਸ ਠੀਕ ਹੈ, ਮਾਸ਼ਾਅੱਲਾ। ਮੌਜ ਕਰ। 4 ਲੱਖ ਰੁਪਈਆ ਬਣਿਆ। ਤੇ ਮੌਜ ਕਰ, ਠੀਕ ਹੈ। ਹੋਰ ਕੀ ਕਾਹਦੀ ਮੌਜ ਚਾਹੀਦਾ? ਕਰਾਂ? ਕਿਉਂ ਬਣਿਆ? ਤੂੰ ਹੁਣ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਰਾਇਆ ਤੂੰ? ਮੈਂ ਤੇ ਨਹੀਂ ਗਿਆ ਸਾਰੇ ਲੋਕਾਂ ਨੇ ਵੇਖਿਆ ਨਾ। ਉਸਤਾਦ ਜੀ। ਕੰਟੈਂਟ ਤੇਰਾ ਅੱਛਾ ਵਾ ਤੇ ਭਾਈ ਤੈਨੂੰ ਕੋਈ ਲੋੜ ਨਹੀਂ ਕਿਸੇ ਨੂੰ ਕਹਿਣ ਦੀ। ਤੁਹਾਡੇ ਬੇਟੇ ਦਾ ਐਕਸੈਂਟ ਬੜਾ ਅੱਛਾ ਵਾ। ਜਿਹੜਾ ਤੁਸੀਂ ਵਿੱਚ ਚਾਚੂ ਪਾਇਆ ਇਦਾਂ ਮੈਨੂੰ ਪਤਾ ਆਇਣਾ ਰੱਖ ਕੇ ਪੂਰੀ ਫੈਮਿਲੀ ਨੇ। ਮੇਰੀ ਅਰਜ਼ ਤੇ ਸੁਣ ਲੈ। ਯਾਰ ਤੁਸੀਂ ਇਹ ਦੱਸੋ ਮੈਨੂੰ, ਤੁਹਾਨੂੰ ਟੀ ਟਾਈਮ ਵੇਖਦੇ ਆ ਜਾਂ ਮੈਨੂੰ ਵੇਖਦੇ ਆ 4-5 ਸਾਲ ਹੋ ਗਏ ਨੇ। 4-5 ਸਾਲ ਦੇ ਵਿੱਚ
ਤੁਸੀਂ ਫਿੰਗਰਸ ਗਿਣਤੀਆਂ ਤੇ ਗਿਣ ਸਕਦੇ ਹੋ ਕਿ ਮੈਂ ਕਿੰਨੀ ਕੁ ਵਾਰੀ ਕਿਹਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇ। ਬਹੁਤ ਘੱਟ ਗਿਆ। ਨਹੀਂ ਗਿਆ। ਲੇਕਿਨ ਉਸਤਾਦ ਜੀ ਤੁਸੀਂ ਕੰਪੈਰੀਜ਼ਨ ਕਿਸੇ ਨਾਲ ਤਾਂ ਨਹੀਂ ਨਾ ਕਰ ਸਕਦੇ। ਤੁਸੀਂ ਮਾਸ਼ਾਅੱਲਾ ਸਟਾਰ ਸੈਲੈਬ੍ਰਿਟੀ ਮੁਲਕ ਦਾ ਨਾਮ ਇੱਕ ਤਾਜੀ ਨੇ ਸ਼ੁਰੂ ਚ ਹੀ ਉਸਤਾਦ ਜੀ ਕਿਹਾ ਵੈਸੇ ਇੱਕ ਮੈਨੂੰ ਤੁਹਾਡੇ ਤੇ ਇਤਰਾਜ਼ ਹੀ ਹੈ ਕਿ ਜੋ ਅੱਲਾਹ ਪਾਕ ਨੇ ਤੁਹਾਨੂੰ ਮੁਕਾਮ ਦਿੱਤਾ ਨਾ ਉਂਝ ਦਾ ਤੁਸੀਂ ਲਾਈਫ ਸਟਾਈਲ ਨਹੀਂ ਅਪਣਾਇਆ। ਨਹੀਂ ਬਣਾਇਆ। ਸਹੀ ਗੱਲ ਨਹੀਂ, ਉਹ ਤਾਂ ਗੱਲ ਅੱਜ ਦੀ ਕਾਲਰ ਤੇ ਉੱਤੇ ਕਰ ਲਓ ਇੰਜ ਕਰਕੇ। ਨਹੀਂ ਅੱਜ ਦੀ ਦੇ ਵਿੱਚ ਅਪਰਚੂਨਿਟੀਜ਼ ਵੀ ਬੜੀਆਂ ਮਿਸ ਹੋ ਜਾਂਦੀਆਂ। ਯਾਰ ਉਸਤਾਦ ਜੀ ਦੀ ਆਜਜ਼ੀ ਆ, ਸਾਦਗੀ ਆ, ਲੇਕਿਨ ਜਿਹੜੀ ਓਪਰਚੁਨਿਟੀ ਹੈ ਨੂੰ ਇੱਥੇ ਇਸਤੇਮਾਲ ਹੋਵੇ। ਉਹੀ ਟੇਬਲ ਰੱਖੇ ਹੋਣ, ਕੁਰਸੀ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਵੱਡਾ ਆਹ ਸੈੱਟ ਤਾਂ ਖਾ ਪੂਰਾ ਕਰ ਦੋ ਸਾਡਾ। ਉਹ ਯਾਰ ਉਹ ਨਹੀਂ ਮਜ਼ਾ ਆਉਣਾ, ਤੁਹਾਡੀ ਆਉਣਾ ਵਾ। ਸਪੇਸ ਬਣ ਜਾਣੀ ਉਹਨਾਂ ਦੇ ਨਾਲ। ਤੁਸੀਂ ਆਰਟਿਸਟ ਲੱਗਣ ਲੱਗ ਪੈਣਾ, ਉਹਨਾਂ ਨੇ ਵੀਵਰਸ ਲੱਗਣ ਲੱਗ ਪੈਣਾ। ਮੰਨ ਲਓ ਮੇਰੀ ਗੱਲ, ਉਹਨਾਂ ਨੇ ਕਿਹਾ ਕਮੈਂਟ ਕੀਤਾ ਨਹੀਂ ਕੀਤਾ, ਨਹੀਂ ਨਾ ਉਹ ਵਿੱਚ ਦੋ ਚੋਨੇ ਉਹਨਾਂ ਨੂੰ ਨਹੀਂ ਨਾ ਸਮਝ ਉਹਨਾਂ ਚਲੋ ਤੁਸੀਂ ਉਹ ਕਹਿੰਦਾ ਸਾਰੇ ਹੀ ਮਤਲਬ ਕਿ ਵਿੱਚ ਬੱਚੇ ਵੀ ਨੇ, ਸਾਡੇ ਛੋਟੇ ਵੀਰ ਵੀ ਨੇ, ਪੁੱਤਰ ਵੀ ਨੇ, ਉਹ ਆਪਣਾ ਮਸ਼ਵਰਾ ਦੇ ਦਿੰਦੇ ਨੇ। ਅਸੀਂ ਤੇ ਤੈਨੂੰ ਤਾਂ ਪਤਾ ਨਾ 12ਵੀਂ ਦਾ ਟਾਈਮ ਕੀ ਹੈ। ਪਤਾ ਕੀ ਤੂੰ ਬੇਟਾਈਮ ਹੀ ਗਈ ਨਾ। ਨਹੀਂ ਮੈਂ ਪਤਾ ਕੀ ਹੈ, ਤੁਸੀਂ ਜਦੋਂ ਦੁਬਈ ਜਾਣਾ ਅਸੀਂ ਕਰ ਲਿਆ ਕਰਾਂਗੇ ਕੁਰਸੀਆਂ ਤੇ, ਸਾਨੂੰ ਚੇਅਰਾਂ ਮੰਗਾ ਲਓ, ਟੇਬਲ ਮੰਗਾ ਲਓ। ਕਿਉਂ ਅਸੀਂ ਆਨਲਾਈਨ ਕਰਦੇ ਆ, ਕਿਉਂ ਆਨਲਾਈਨ ਤੇ ਉਹਨਾਂ ਨੂੰ ਨਹੀਂ ਰਚਾ ਹੁੰਦਾ। ਠੀਕ ਹੈ ਨਾ, ਇਹੀ ਵਜ੍ਹਾ ਨਾ। ਨਹੀਂ ਉਹ ਭਾਈ ਫੈਸਲੇ ਦੀ ਲੱਤਾਂ ਸੌ ਜਾਂਦੀਆਂ ਵਾ। ਸਾਡਾ ਵੀ ਕਿਤੇ ਕੜਾ ਵਿੰਗਾ ਹੋ ਜਾਂਦਾ, ਦਰਦ ਕਰਨ ਲਾਇਨਾ ਕੜਾ ਕਿਤੇ ਹੋ ਜਾਣਾ ਚਾਹੀਦਾ। ਲੱਤਾਂ ਨੂੰ ਭਾਏ ਨਾ ਲੱਤਾਂ ਸੌਣੀਆਂ ਹੀ ਆ। ਕਿਉਂ? ਤੂੰ ਲੱਤਾਂ ਨੂੰ ਰਾਤ ਨੂੰ 10-11 ਵਜੇ ਸਵਾ ਦੇ, ਸਵੇਰੇ 6 ਵਜੇ ਫਰੈਸ਼ ਉੱਠਣਗੀ। ਉਸਤਾਦ ਜੀ ਨਹੀਂ, ਮੈਂ ਰੂਟੀਨ ਹੀ ਨਹੀਂ ਮੇਰੀ ਬਣ ਸਕੀ। ਮੈਂ ਤੂੰ ਨਾ ਬਣਾ, ਲੱਤਾਂ ਤੇ ਸਵਾ ਦੇ ਨਾ, ਆਪ ਉਤੋਂ ਜਾਗਦਾ ਰਿਹਾ ਕਰ। ਲੱਤਾਂ ਮੇਰੀਆਂ ਸੁੱਤੀਆਂ ਹੋਈਆਂ। ਬਸ ਠੀਕ ਹੈ ਨਾ, ਸੁੱਤੀਆਂ ਰਹਿੰਦੇ ਨੇ, ਨੀਂਦ ਪੂਰੀ ਹੋਣੀ ਇਹਨਾਂ ਨੇ ਆਪੇ ਉੱਠ ਪੈਣ। ਆਹੋ ਉਹ ਜਿਹੜਾ ਲੱਤਾਂ ਸੌ ਜਾਂਦੀਆਂ ਨੇ, ਸੌਣਾ ਨਹੀਂ ਹੁੰਦਾ। ਇਹ ਲੱਤਾਂ ਜਦੋਂ ਤੁਸੀਂ ਇੰਜ ਕਰਦੇ ਹੋ ਤਾਂ ਕੀੜੀਆਂ ਨਹੀਂ ਲੜਦੀਆਂ। ਉਹ ਬੇਸਿਕਲੀ ਲੱਤਾਂ ਕਟਾਈਆਂ ਲੈ ਰਹੀਆਂ ਹੁੰਦੀਆਂ ਨੇ ਉੱਠਣ ਲਈ। ਹਾਂਜੀ, ਆ ਮੇਰੇ ਸੂਈਆਂ ਚੁੱਭਦੀਆਂ ਜਿਹੜੀਆਂ ਲੱਤਾਂ 'ਚ। ਉਹ ਤੂੰ ਘਰ ਰੱਖ ਕੇ ਆਇਆ ਕਰ, ਤੂੰ ਜੇਬ 'ਚ ਲੈ ਕੇ ਫਿਰਦਾ ਰਹਿਣਾ। ਇਹ ਨਹੀਂ ਉਸਤਾਦ ਜੀ, ਸੱਚੀ ਮੁੱਚੀ ਪਿੰਡ ਦੀ ਜੇਬ। ਲਓ ਉਸਤਾਦ ਕੋਈ ਜੀ, ਨਾ ਕੁਝ ਕਰਨ ਡਿਆ ਮੇਰੇ ਤੇ। ਪਰ ਫੈਸਲੇ ਕਿ ਮੈਨੇ ਗੱਲ ਕੀਤੀ, ਕਹਿੰਦੇ ਸਹੀ ਦੱਸਿਓ ਸੱਚ ਹੈ ਕਿ ਝੂਠਾ, ਜਲਪਰੀ ਦੀ ਹਕੀਕਤ ਹੈਗੀ ਆ? ਹਾਂ ਹਾਂ ਐਡੀ ਮਛਲੀ? ਹਾਂ। ਨਹੀਂ ਕਹਿੰਦੇ ਸਾਜੀ ਅੱਧੀ ਮਛਲੀ ਤੇ ਅੱਧੀ ਔਰਤ। ਉਹ ਨਹੀਂ। ਹੈਲੋ, ਉਹ ਦੇਖ ਨਾ ਤੂੰ, ਉਹਨਾਂ ਨੇ ਤੁਸੀਂ ਟੈਕਨੀਕਲ ਦੇਖਿਆ ਕਰੋ ਯਾਰ, ਤੁਸੀਂ ਬੇਵਕੂਫ। ਜਲਪਰਾ ਜਲਪਰੀ ਦੇਖੋ ਨਾ ਤੁਸੀਂ, ਉਹਦੀ ਫੇਸ ਪੂਰਾ ਔਰਤਾਂ ਵਰਗਾ, ਉਹਦੇ ਵਾਲ, ਉਹ ਸਮੁੰਦਰ ਦੇ ਵਿੱਚ ਕਿੱਥੇ ਉਹਦੇ ਵਾਲ, ਉਹਨੇ ਹਾਰ ਸ਼ਿੰਗਾਰ। ਤੁਸੀਂ ਜਿਹੜੀਆਂ ਜਲਪਰੀਆਂ ਵੇਖੀਆਂ ਉਹਨਾਂ ਨੇ ਸੁਰਖੀ ਵੀ ਲਾਈ, ਹਾਂਜੀ, ਫਿੱਟੇ ਮੂੰਹ। ਪੂਰਾ ਮੇਕਅਪ। ਹਾਂਜੀ, ਉਹ ਫੜਦੀਆਂ ਵੀ ਦਿਖਾਉਂਦੇ ਆ। ਉਹ ਯਾਰ ਵਹੀ ਕਹਿ ਰਿਹਾ ਨਾ, ਨਹੀਂ ਉਹ ਨਹੀਂ ਹੈਗੀਆਂ। ਉਹ ਬੰਦਿਆਂ ਨੂੰ ਸਮੁੰਦਰ 'ਚ ਲੈ ਜਾਂਦੀਆਂ ਵਾ। ਹਾਂ 2025 2026 ਜਿਹੜਾ ਆਉਣ ਵਾਲੇ 2 ਸਾਲਾਂ 'ਚ ਇੱਥੇ ਐਲੀਅਨ ਆ ਜਾਣਗੇ। ਕੌਣ ਜੀ? ਐਲੀਅਨ ਉਹ ਆਏ ਨੇ, ਨਹੀਂ ਆਏ। ਹੈ ਨੇ, ਆਏ ਨੇ, ਫੜੇ ਨਹੀਂ ਜਾ ਰਹੇ। ਆਏ ਆ ਜੀ, ਸੈਂਟਰੋ ਚੋਂ ਨਹੀਂ ਨਿਕਲਣਦੇ। ਨਹੀਂ ਐਲੀਅਨ ਆ ਜਿਹੜੇ ਧੂਪ। ਹਾਂ ਉਹ ਹਾਂਜੀ ਨਹੀਂ ਜਿੱਦਾਂ ਆਮਰ ਖਾਨ ਸੀ ਆਇਆ, ਪੀਕੇ। ਹਾਂ, ਪੀਕੇ ਹਕਾ। ਏਲੀਅਨ ਟਾਈਪ। ਉਹ ਲੱਗਦੇ ਇਦਾਂ ਹੀ ਨੇ, ਲੇਕਿਨ ਥੋੜਾ ਜਿਹਾ ਉਹਨਾਂ ਦਾ ਫਰਕ ਹੈ। ਲੇਕਿਨ ਮਿਸਾਲ ਦੇ ਤੌਰ ਤੇ ਅਗਰ ਇੱਥੇ ਐਲੀਅਨ ਆ ਜਾਣ ਤੇ ਪਾਕਿਸਤਾਨੀ ਕੀ ਨਹੀਂ ਏਲੀਅਨ ਆਇਆ ਪਰ ਨਾਲ ਤੇ ਮੈਂ 4 2 ਇਧਰ ਪਾ ਲੈਣੇ, 2 ਇਧਰ ਪਾ ਲੈਣੇ। ਲੇਕਿਨ ਉਹ ਗੁਫ਼ਤਗੂ ਨਹੀਂ ਸਮਝ ਸਕਦੇ। ਐਲੀਅਨ ਦੀ ਅੰਮੀ ਸਾਰਾ ਕੁਝ ਸਮਝਦੇ ਨੇ। ਐਲੀਅਨ ਦੀ ਅੰਮੀ ਆ ਕੇ ਗਾਲਾਂ ਕੱਢਣੀ, ਮੇਰੇ ਮੁੰਡੇ ਨੂੰ ਸਿਗਟਾਂ ਤੇ ਲਾਤਾ। ਨਹੀਂ ਐਲੀਅਨ ਨਹੀਂ ਇੱਥੇ ਆ ਸਕਦੇ। ਓਏ ਨਹੀਂ ਜੀ, ਮੈਂ ਇਹਦਾ ਵਿੱਚ ਬੜਾ ਕੁਝ ਆ ਗਿਆ ਜਿਹੜਾ ਤੁਸੀਂ ਸੋਚਦੇ ਸੀ ਨਹੀਂ ਆ ਸਕਦਾ। ਏਲੀਅਨ ਸ਼ੁਰੂ ਹੁੰਦੇ ਜੀ ਸਟੇਟ ਡਰਾਮਿਆਂ ਤੋਂ। ਆਹੋ ਉੱਥੋਂ ਫਿਰ ਆਰਫ ਚਾਹ ਵਾਲੇ ਕੋਲ ਆਉਂਦੇ, ਉੱਥੋਂ ਕਿਸੇ ਦੇ ਜ਼ਰੀਏ ਕਿਸੇ ਇਨਸਾਨ ਦੇ ਸ਼ਾਗਿਰਦ ਹੋ ਜਾਂਦੇ। ਨਹੀਂ ਆ ਕੇ ਕਹਿੰਦੇ ਨੇ ਭਾਈ ਸ਼ੋਅ ਦੇ ਅਸੀਂ 5000 ਲੈਣਾ। ਏਲੀਅਨ ਅਸੀਂ ਭਾਈ ਜੀ 2 ਸ਼ੋਅ ਕੀਤੇ ਸੀ, ਇਹ ਦੂਸਰਾ ਮਾਰ ਕਿਉਂ ਕੀਤਾ? ਤਾਂ ਜੀ ਜਲਪਰੀ ਬਾਕੀ ਹੈਗੀ ਆ। ਯਾਰ ਕਿੱਥੇ ਆ? ਮੈਂ ਕਲਿੱਪ ਦੇਖੋ ਫੜਨ ਲਿਆ ਸੀ, ਕੱਢ ਕੇ ਬਾਹਰ ਜਲਪਰੀ ਬਾਹਰ ਸੁੱਟੀ ਉਹਨੇ ਕੱਢ ਕੇ। ਜਲਪਰੀ ਉਸਤਾਦ ਜੀ ਹੈ ਵੇ। ਬਸ ਕਰਦੇ ਯਾਰ ਮਿੱਠੇ ਖੁਦਾ। ਇਹਦਾ ਕੋਈ ਵੀ ਯੂਜ਼ ਨਹੀਂ। ਨਹੀਂ ਇਹ ਕੋਈ ਚੱਕਰ ਨਹੀਂ ਹੈ। ਇੱਕ ਸਟਾਰ ਯਾਰ ਮੈਂ ਦੇਖਿਆ ਉਹ ਕਹਿੰਦੀ ਮੇਰਾ ਜਲਪਰਾ। ਓਏ ਯਾਰ ਤੂੰ ਕਿਤੇ ਵੀਡੀਓ 'ਚ ਦੇਖਿਆ ਨਾ? ਵੀਡੀਓ 'ਚ ਹੀ? ਵੀਡੀਓ 'ਚ ਤੇ ਬਹੁਤ ਕੁਝ ਬਣਦਾ। ਮੈਂ ਕਦੋਂ ਕਹਿਣਾ ਵੀ ਸਾਡੀ ਟੂਟੀ 'ਚੋਂ ਜਲਪਰੀ ਨਿਕਲ ਆਉਣੀ। ਕਹਿੰਦੇ ਉਸਤਾਦ ਜੀ ਜਲਪਰੀਆਂ ਵੀ ਹੈ। ਹੁਣ ਛਲੇਡੇ ਦਾ ਤੁਹਾਨੂੰ ਪਤਾ ਜਿਹੜਾ ਛਲੇਡਾ ਥੱਲੋਂ ਨਿਕਲਦਾ, ਨਹੀਂ ਉਹ ਵੀ ਕੋਈ ਚੱਕਰ ਨਹੀਂ। ਉਹ ਜਿਹੜਾ ਲੰਬਾ ਹੋਈ ਜਾਂਦਾ ਹਨਾ। ਜਿਹੜਾ ਪਾਣੀ ਥੱਲੇ ਬੌਂਦੇ ਹੁੰਦੇ ਯਾਰ ਬੌਂਦੇ। ਕੁਝ ਨਹੀਂ ਹੁੰਦਾ ਯਾਰ, ਬੌਣੇ ਨਹੀਂ, ਉਹ ਵੀ ਨਹੀਂ ਕੁਝ ਨਹੀਂ ਹੈਗਾ। ਉਸਤਾਦ ਜੀ ਛਲੇਡਾ ਜੋ ਕੁਝ ਬਣ ਜਾਂਦਾ, ਦੁੱਧ ਬਣ ਜਾਵਾਂਗੇ, ਮਲਾਈ ਬਣ ਹਾਂਜੀ ਜਾਵਾਂਗੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਨਹੀਂ ਉਹ ਕੋਈ ਚੱਕਰ ਨਹੀਂ। ਉਸਤਾਦ ਜੀ ਮੈਨੂੰ ਯਾਦ ਹੈ, ਮੈਂ ਬਚਪਨ ਦੇ ਵਿੱਚ ਜਦੋਂ ਛੋਟਾ ਜਿਹਾ ਸੀਗਾ ਨਾ, ਮੈਂ ਜਾਣਦਾ ਸੀ ਮੇਰੇ ਕੋਲ ਮਿੱਠੇ ਸਾਈਕਲ ਹੁੰਦਾ ਸੀਗਾ। ਛਲੇਡੇ ਨਾਲ ਗਿਆ ਉਹ। ਨਹੀਂ ਛਲੇੜੇ ਨਹੀਂ ਮੰਗਿਆ, ਮੇਰੇ ਸਾਈਕਲ ਦੇ ਵਿੱਚ ਨਾ ਉਹ ਕੋਈ ਰੱਸੀ ਜੀ ਫਸ ਗਈ ਪਿੱਛੇ। ਮੈਂ ਨਾ ਖਿੱਚੀ ਜਾਂਦੇ ਮਿੱਠੇ, ਇੰਨਾ ਕੁ ਖਿੱਚਿਆ ਤੇ ਥੱਲੇ ਇੰਜ ਕਰਕੇ ਢੇਰ ਲੱਗ ਗਿਆ ਰੱਸੀ ਦਾ। ਮੈਂ ਬੜਾ ਪਰੇਸ਼ਾਨ। ਮੈਂ ਸਾਈਕਲ ਸਹੀ ਕਿੰਨੀ ਕੁ ਰੱਸੀ ਆ ਜਾਏਗੀ ਤੁਸੀਂ ਹਿਸਾਬ ਲਾਓ ਨਾ। ਮੈਂ ਖਿੱਚੀ ਜਾਂਦੇ ਇੰਨੀ ਖਿੱਚੀ ਭਾਈ ਉਹ ਮੁੱਕਣ ਦਾ ਨਾਂ ਨਾ ਲਵੇ। ਇੱਕ ਮਾਈ ਨੇ ਛਿੱਤਰ ਮਾਰੇ, ਕਿ ਮੇਰੀ ਮੰਜੀ ਛੇੜਦੀ। ਕਦੀ ਮੰਜੀ ਦੇ
ਝਾਲ ਦਾ ਪੁੱਲ ਹੋ ਗਿਆ ਭਾਈ, ਉਹ ਥੱਲੇ ਸਾਰੇ ਉਧਰ ਰੱਸੀ ਜਮਾ ਹੋ ਗਈ ਪਿੱਛੇ। ਉਸਤਾਦ ਜੀ ਉਹ ਯਾਰ ਐਵੇਂ ਗੱਲਾਂ ਬੇਟਾ, ਜੇ ਕੋਈ ਜਲ ਪਰੀ ਉਹ ਛਲੇਡਾ ਸੀਗਾ, ਹੈ ਉਹ ਛਲੇਡਾ ਸੀਗਾ, ਉਹ ਛਲੇਡਾ ਉਹਨਾਂ ਦਾ ਸੀ ਵੀ ਸਾਰਾ ਦੇੜਤਾ। ਉਹਦੇ ਉਹ ਪੜ ਜਾਂਦੇ। ਫਿਰ ਉਸ ਤੋਂ ਬਾਅਦ ਉਸਤਾਦ ਜੀ ਮੈਂ ਸਾਈਕਲ ਤੇ ਜਾਣ ਡਿਆ, ਮੈਨੂੰ ਨਾ ਇੱਕ ਛੋਟੀ ਜਿਹੀ ਮੇਮਣੀ ਲੱਭੀ ਬੱਕਰੀ। ਬੱਕਰੀ ਮੈਂ ਉਸਤਾਦ ਜੀ ਉਹ ਨਾ ਮੈਂ ਚੌਕੇ ਤੇ ਸਾਈਕਲ ਦੇ ਪਿੱਛੇ ਭਾਈ ਰੱਖ ਲਈ। ਮੈਂ ਕਿਹਾ ਯਾਰ ਲੈ ਤੇ ਸਾਈਕਲ ਤੁਸੀਂ ਰੱਖਿਆ ਹੀ ਇਹਨਾਂ ਕੰਮਾਂ ਵਾਸਤੇ ਸੀ? ਨਹੀਂ ਇਹਨਾਂ ਕੰਮ ਵਾਸਤੇ ਨਹੀਂ ਸੀ ਰੱਖਿਆ, ਸਾਈਕਲ ਹੁੰਦਾ ਸੀਗਾ ਜਦੋਂ ਅਸਲ 'ਚ ਉਹ ਸਾਈਕਲ 'ਚ ਰੌਲਾ ਸੀ। ਉਸਤਾਦ ਸਾਈਕਲ ਜੀ ਹਵਾਈ ਚੀਜ਼ਾਂ ਦਾ ਸੀ। ਉਹ ਬੱਕਰੀ ਦੀਆਂ ਲੱਤਾਂ ਲੰਬੀਆਂ, ਹੈ ਬਿੱਠੂ ਲੰਬੀਆਂ ਲੱਤਾਂ ਹੋ ਗਈਆਂ ਬੱਕਰੀ ਦੀਆਂ, ਜਿੱਥੋਂ ਸ਼ੁਰੂ ਹੋਈ ਉੱਥੋਂ ਤੱਕ। ਕਿੰਨੀ ਕੋਈ ਉਹ ਥੱਲੇ ਲੰਮਕਦੀਆਂ ਪਈਆਂ ਲੱਤਾਂ। ਮੈਂ ਉਸਤਾਦ ਜੀ ਮੈਂ ਡਰ ਗਿਆ, ਮੈਂ ਸਾਰੀ ਸਾਈਕਲ ਨਸਾਤਾ। ਇਹਨੇ ਫਿਰ ਉੱਤਰ ਕੇ ਨਾ ਲੱਤਾਂ ਖਿਚੜੀਆਂ ਸ਼ੁਰੂ ਕਰਤੀਆਂ ਉਹ ਰੱਸੀ ਦੇ ਢੇਰ ਦੇ ਮੈਂ ਨਾਲ। ਨਹੀਂ ਕਹਿੰਦਾ ਮੈਂ ਸਾਈਕਲ ਨਸਾਤਾ ਤੇ ਉਹ ਤੇ ਨਾਲ ਹੀ ਸੀ ਸਾਈਕਲ ਨਹੀਂ ਤੇ। ਮੈਂ ਉਹਨੂੰ ਕੋਣੀ ਮਾਰ ਕੇ ਥੱਲੇ ਸਿੱਟਤਾ ਅੱਛਾ ਤੇ ਉਹ ਮੈਨੂੰ ਫਿਰ ਬਾਅਦ ਚ ਪਤਾ ਲੱਗਾ ਇਹ ਛਲੇਡਾ ਸੀਗਾ। ਸ਼ੀਲਡਾ ਅੱਛਾ, ਇਹ ਤੈਨੂੰ ਬਾਅਦ 'ਚ ਕਿੱਦਾਂ ਪਤਾ ਲੱਗਾ? ਬਾਅਦ ਚ ਮੈਨੂੰ ਉਸਤਾਦ ਜੀ ਉਹਦੀ ਨਿਸ਼ਾਨੀ ਜ਼ਾਹਰ ਹੋ ਜਾਂਦੀ, ਉਹਨੇ ਮੈਸੇਜ ਕੀਤਾ ਡਰੀ ਨਾ ਮੈਂ ਛਲੇਡਾ ਸੀ। ਉਹ ਨਿਸ਼ਾਨੀ ਜ਼ਾਹਰ ਹੋ ਜਾਂਦੀ। ਇੱਕ ਮੈਨੂੰ ਪੈਸੇ ਲੱਭੇ ਸੀ ਉਸਤਾਦ ਜੀ, ਸਾਈਕਲ ਤੇ ਜਾ ਰਿਹਾ ਸੀ। ਸਾਈਕਲ ਤੇ ਮੈਂ ਜਾਣ ਡਿਆ, ਮੈਨੂੰ ਪੈਸੇ ਓਏ ਲੱਭੇ। ਹੋਏ ਹੋਏ ਮੇਰੀ ਤਕਦੀਰੇ। ਮੈਨੂੰ ਸਾਈਕਲ ਤੋਂ ਮਿੱਠੇ ਪੈਸੇ ਲੱਭੇ, ਯਕੀਨ ਕਰ। ਸਾਈਕਲ ਤੋਂ? ਹਾਂ ਸਾਈਕਲ ਗਵਾਚ ਗਿਆ। ਯਾਰ ਉਦੋਂ ਇਹਦੇ ਨਾਲ ਦੋ ਕੰਮ ਹੋਏ ਨੇ, ਇੱਕ ਬੁਰਾ ਕੰਮ ਹੋਇਆ, ਇੱਕ ਚੰਗਾ। ਉਤੋਂ ਇਹ ਸਾਈਕਲ ਤੇ ਜਾ ਰਿਹਾ, ਪੁਲ ਚੜਨ ਲੱਗਾ ਤੇ ਪੈਸੇ ਡਿੱਗ ਪਏ ਉੱਥੇ। ਓਏ ਹੋਏ, ਇਹ 3-4 ਫੁੱਟ ਤੋਂ ਜਾ ਕੇ ਨੇ ਸਾਈਕਲ ਮੋੜਿਆ ਵਾ, ਉਹਦੇ ਨੂੰ ਉੱਥੋਂ ਉਹਨੂੰ ਪੈਸੇ ਵੀ ਲੱਭ ਗਏ। ਓਏ ਇਹ ਦੋ ਕੰਮ ਹੋਏ ਦੇ ਨਾਲ ਉਹਦੇ। ਕੀ ਬਾਤ। ਮੈਂ ਯਾਰ ਗੱਲ ਜੇ ਸ਼ੁਗਲ ਚ ਪਾਣੀ ਤੇ ਫਿਰ ਰਹਿਣ ਦੇ ਫਾਇਦਾ। ਨਹੀਂ ਕੌਣ ਸ਼ੁਕਰ ਚ ਪਾਉਂਦਿਆ ਸੀ? ਉਸਤਾਦ ਜੀ ਪਾਉਂਦੇ। ਉਹ ਵੱਡੇ ਕਰਦੇ ਉਸਤਾਦ ਜੀ ਹੁੰਦੇ ਆ। 2 ਰੁਪਏ ਦਾ ਨੋਟ ਲੱਭਾ ਮੈਨੂੰ, 2 ਰੁਪਏ ਦਾ ਨੋਟ ਲੱਭਾ। ਉਹ ਉਸ ਦੌਰ ਦੀ ਗੱਲ ਹੈ ਜਦੋਂ 2 ਰੁਪਏ ਦੇ ਵਿੱਚ ਬੰਦਾ ਨਾ 7 ਕਿਲੋ ਘਿਓ ਆ ਜਾਂਦਾ ਸੀ ਦੇਸੀ। ਕਿਹੜਾ? 35-36 ਸਾਲ ਪੁਰਾਣੀ ਗੱਲ ਆ ਯਾਰ। ਅੱਛਾ ਦੱਸੋ ਜੀ। 2 ਰੁਪਏ ਉਦੋਂ ਹੁੰਦੇ ਸੀ, ਜਿਹੜਾ ਬੜਾ ਲੈਣ ਲਾੜ ਹੁੰਦਾ ਸੀ, ਸਰਮਾਇਆਦਾਰ ਖਾਨਦਾਨੀ ਬੰਦਾ। ਤਾਂ ਨਿਕਲ ਰਹੇ ਆ ਫਿਰ ਉਦੋਂ। ਨਹੀਂ ਉਹ ਇਹਨਾਂ ਨੇ ਹੁਣ ਛੱਡ ਦੇ। ਉਸਤਾਦ ਜੀ ਮੈਂ ਨਾ ਉਹ ਪੈਸੇ ਜੇਬ ਚ ਪਾ ਲਏ, ਕਿਹਦੀ? ਆਪਣੀ ਜੇਬ ਚ। ਹਾਂ। ਮਿੱਠੇ ਜੇਬ ਫਜ਼ਨੀ ਹੋਈ ਜਾ ਰਹੀ। ਹੈ? ਹਾਂ ਮੈਂ ਸਾਈਕਲ ਤੇ ਜਾਣ ਡਿਆ ਤੇ ਮੇਰੇ ਕੋਲ ਇੰਜ ਨਹੀਂ ਗਿਆ। ਜੇ ਨੂੰ ਡਿੱਗੇ। ਇਹਨੇ ਕਿਹਾ ਕੋਈ ਨੋਟ ਬਾਅਦ ਬਲਕਾ ਫਾਲੇ ਚ ਪੈਣ ਡਿਆ ਸੀ। ਨਹੀਂ ਫਾਲੇ ਨਹੀਂ, ਮਹੀਨਾ ਲਾ ਚੱਲਿਆ। ਉਹ ਮੈਂ ਵੇਖਿਆ ਮੇਰੀ ਜੇਬ ਭਰੀ ਜਾਣ ਡਈ ਤੇ ਵੱਡੀ ਹੋਈ ਜਾ ਰਹੀ। ਉਹ ਭਾਈ ਮੈਂ ਇੰਜ ਕਰਕੇ ਉਹ ਨੋਟ ਲਮਕਿਆ ਤੇ ਪਿੱਛੇ ਤੱਕ ਲਮਕੀ ਜਾਣ ਡਿਆ, ਕਿੰਨਾ ਹੀ ਲੰਬਾ ਹੋਵੇ। ਅੱਛਾ ਪਿੱਛੋਂ ਆਵਾਜ਼ ਆਈ ਵੀ ਨੋਟ ਚੁੱਕ ਅੱਛਾ, ਲਾ। ਇੱਕ ਮਿੰਟ ਆ ਜਾਓ ਯਾਰ, ਠਹਿਰ ਜਾਓ। ਉਹ ਛਲੇਡਾ ਸੀਗਾ, ਅੱਬਾ ਛਲੇਡਾ ਸੀ ਨੋਟ। ਤੈਨੂੰ ਤੂੰ ਚਲੇਡਾ ਸਾਈਕਲ ਦੇ ਨਾਲ ਬੰਨਿਆ ਸੀ, ਜਿੱਥੇ ਵੀ ਜਾਂਦਾ ਸਾਈਕਲ ਤੇ ਚਲੇਡਾ ਗਏ ਨੇ। ਲੈਂਛਲੇ ਦਾ ਨੋਟ ਬਣ ਗਿਆ। ਆਹੋ, ਬਾਤ ਸਮਝ ਦੱਸੋ ਜੀ। ਤੁਹਾਨੂੰ ਜ਼ਿੰਦਗੀ ਦੇ ਵਿੱਚ ਇੱਕ ਮੌਕਾ ਐਸਾ ਮਿਲੇ ਕਿ ਤੁਸੀਂ ਪੂਰੀ ਦੁਨੀਆ ਦੇ ਵਿੱਚੋਂ ਕੁਝ ਵੀ ਮੰਗੋ, ਤੁਹਾਨੂੰ ਮਿਲ ਜਾਵੇ, ਆਹੋ ਕੀ ਮੰਗੋਗੇ? ਐ ਇਮੋਸ਼ਨਲ ਨਾ ਭਾਈ, ਮਾਂ ਕਾ ਪਿਆਰ, ਬਾਪ, ਐ ਨਹੀਂ ਚੀਜ਼ਾਂ, ਪੈਸਿਆਂ ਵਾਲੀ ਧੋਰ ਮੇ ਬਾਜ਼ੀ। ਇਹਨੇ ਕਹਿਣਾ ਮੈਨੂੰ, ਹਾਂ ਐਵੇਂ ਸਾਨੂੰ ਉਹ ਜਜ਼ਬਾਤੀ ਨਾ ਕਰੀ ਬੇਕਾ ਜੇ। ਇਹਨੇ ਕਹਿਣਾ ਮੈਨੂੰ ਛੋਟੇ ਦੇ ਦਿਓ। ਠਹਿਰ ਜਾ। ਹਾਂ, ਅੱਛਾ ਘਰ ਮੈਂ ਤੇ ਪੂਰੀ ਦੁਨੀਆ ਚੋਂ ਅਪਰਚੁਨਿਟੀ ਮਿਲੇ ਤੈਨੂੰ, ਕभी ਮੰਗ ਲਾ ਜੋ ਮੰਗਣਾ, ਤੇ ਇੱਕ ਅੱਛਾ ਘਰ। ਹਾਂਜੀ ਮੈਂ ਆਪਣੇ ਜਿੱਦਾਂ ਦਾ ਮੇਰੀ ਖਵਾਇਸ਼ ਆ ਉਦਾਂ ਕਿੱਦਾਂ ਦਾ? ਕਿੱਦਾਂ ਦਾ? ਮਤਲਬ ਸਾਜੀ ਪਾਰਕ ਹੋਵੇ ਵਿੱਚ ਓਕੇ, ਕਿੰਨੇ ਮਰਲੇ ਦਾ ਹੋਵੇ? 20-25 ਮਰਲੇ ਦਾ 20-25 ਮਰਲੇ ਦਾ। ਉਸ ਪਾਰਕ ਵੀ ਹੈ। ਅੱਛਾ, ਉਹਦੇ ਚ ਪਾਰਕ ਵੀ ਹੋਵੇ? ਪਾਰਕ ਵੀ ਹੋਵੇ ਤੇ ਉਹ ਗੇਮ ਵੀ ਰੱਖੀ ਹੋਵੇ, ਸਨੋਕਰ। ਸਵੀਮਿੰਗ ਪੂਲ? ਹਾਂਜੀ, ਤੇ ਇਦਾਂ ਦੀਆਂ 1-2 ਸਵੀਮਿੰਗ ਪੂਲ? ਸਵੀਮਿੰਗ ਪੂਲ। ਓਕੇ ਓਕੇ, ਕੋਈ ਛੋਟਾ ਸਨੋਕਰ ਟੈਬ ਵੀ ਰੱਖੀ ਹੋਵੇ? ਸਨੋਕਰ ਟੈਪ। ਪਾਰਕ ਵੀ ਹੋਵੇ ਵਿੱਚ? ਪਾਰਕ ਵੀ। ਨਹੀਂ, ਪਾਰਕ ਤੋਂ ਮਰਾਦ ਇੱਕ ਗ੍ਰੀਨਰੀ ਟੈਪ ਜਿਹੜਾ ਹੈ। ਹਾਂਜੀ। ਹਾਂ, ਥੋੜਾ ਜਿਹਾ। ਅੱਛਾ, ਤੇ ਹੋਰ ਉਹਦੇ ਚ ਕੀ ਕੀ ਹੋਵੇ? ਉਹਦੇ ਚ ਸਤਾਜੀ ਬਾਹਰ ਮਸ਼ੀਨਾਂ ਵਾ ਐਕਸਰਸਾਈਜ਼ ਦੀਆਂ ਥੋੜੀਆਂ। ਉਹ ਪਈਆਂ ਜਿਮ? ਹਾਂਜੀ ਜੀ। ਹਾਂ, ਜਿਮ ਹੋਵੇ ਪ੍ਰੋਪਰ, ਬਾਹਰ ਮਸ਼ੀਨਾਂ। ਅੱਛਾ, ਹਾਂਜੀ ਬਸ। ਬਸ ਗੱਡੀ ਗੁੱਡੀ ਨੌਕਰ। ਯਾਨੀ ਇਹ ਤਾਂ ਉਹਦਾ ਲੈਣਾ ਵਾ, ਇਹ ਤਾਂ ਉਹਦਾ ਲੈਣਾ ਵਾ ਕਿ ਜਦੋਂ ਤੈਨੂੰ ਕੋਈ ਕਵੇ ਵੀ ਪੂਰੀ ਦੁਨੀਆ ਚੋਂ ਜੋ ਮੰਗਣੇ ਮੰਗ ਲਾ, ਉਦੋਂ ਤੂੰ ਇਹ ਮੰਗੇਗਾ ਉਹ ਜਾ। ਹੈ? ਹਾਂਜੀ ਅਤੇ ਗੁੱਡ। ਇਹ ਤੂੰ ਤੈਨੂੰ ਕੋਈ ਨਾਮ ਹੀ ਕਵੇ, ਥੋੜੀ ਮਿਹਨਤ ਕਰਕੇ ਤੂੰ ਆਪ ਵੀ ਬਣਾ ਆਪ ਲੈ ਲੈਣਾ। ਕੋਈ ਹਾਂਜੀ, ਮਿਠਾਈ ਤੁਸੀਂ। ਉਸਤਾਦ ਜੀ ਅੱਲਾ ਇੱਜ਼ਤ ਦੇ ਵਿੱਚ। ਓਏ ਇਦਾਂ ਦੀ ਜਜ਼ਬਾਤੀ ਨਹੀਂ ਗੱਲ ਕਰਨੀ, ਮੈਂ ਪਹਿਲੇ ਕਿਹਾ ਇਹ ਮੈਂ ਮੇਰੇ ਨਾਲ ਭੰਡ ਪੁਣਾ ਨਹੀਂ ਕਰਨਾ, ਬਰਾਸੀ ਨਹੀਂ ਬਣਨਾ ਮੇਰੇ ਅੱਗੇ। ਕੋਈ ਜਿਹੜੀ ਚੀਜ਼ ਮੰਗਣੀ ਕਿ ਉਸਤਾਦ ਜੀ ਮੇਰਾ ਇੱਥੇ ਫਲੈਟ ਹੋਵੇ, ਮੇਰੀ ਇਹ ਜ਼ਿੰਦਗੀ ਹੋਵੇ, ਮੇਰੇ ਕੋਲ ਇਹ ਗੱਡੀ ਹੋਵੇ, ਇੰਜ ਦੀ ਗੱਲ ਕਰ। ਹਾਂ ਦੱਸ, ਦੁਨਿਆਵੀ ਦੀ ਗੱਲ ਕਰ, ਦੁਨਿਆਵੀ। ਹਾਂਜੀ, ਮੈਂ ਚਾਹੁੰਦਾ ਤੁਹਾਡੇ ਕੋਲ ਇਹ ਆ ਆਪਸ਼ਨ ਕਿ ਮਿੱਠਾ ਜੀ ਤੁਸੀਂ ਮੰਗੋ, ਕੀ ਮੰਗਦੇ ਦੁਨੀਆ 'ਚ ਤੁਹਾਨੂੰ ਮਿਲ ਜਾਏਗਾ। ਆਪਣਾ ਜੀ ਜਿਹੜਾ ਦੁਬਈ ਦੇ ਵਿੱਚ ਜੀ, ਉਹ ਜਿੱਥੇ ਆਪਾਂ ਪਹਿਲੀ ਵਾਰੀ ਠਹਿਰੇ ਸੀਗੇ, IPS ਜਿੱਥੇ ਮਛਲੀਆਂ ਸ਼ੀਸ਼ਿਆਂ ਦੇ ਵਿੱਚ, ਕੀ ਸੁਣਾ ਸੀ ਉਹਦਾ? ਹੋਰ ਸਮੁੰਦਰ ਜਿਹੜਾ ਹੋ ਐਟਲਾਂਟਿਸ, ਅਟਲਾਂਟਸ। ਉਹਦਾ ਸੁੱਠੋ ਮਾਣੋ ਜਿਹਾ ਘਰ। ਉਦਾਂ ਦਾ? ਹਾਂ, ਹਦਾਇਤ ਵਾਲਾ। ਓਕੇ, ਤੇ ਉਸ ਯਾਨੀ ਉਹ ਪੂਰਾ ਹੋਟਲ ਤੇਰਾ ਘਰ ਹੋਵੇ। ਹਾਂ, ਘੱਟ ਹੈ। ਉਹਦੇ 'ਚ ਤੇ ਮਤਲਬ
ਦਿਲ ਕਰੇ 1600 ਕਮਰਾ ਵਾ ਤੇ ਉੱਥੇ ਕਿੰਨੂੰ ਰੱਖੇਗਾ? ਉਹ ਮੈਂ ਫਿਰ ਕਮਰੇ ਸ਼ਾਰਟ ਕਰ ਲਾਂਗਾ ਨਾ, ਕਮਰੇ ਪੈਣੇ ਨਹੀਂ ਪਾਉਣੇ, ਉਦਾਂ ਹੀ ਲੰਮੇ ਪਈਏ ਉਦਾਂ ਹੀ ਹਰ time। ਅੱਛਾ ਉਹ ਜਿੱਦਾਂ ਲਗਜ਼ਰੀ ਫੁੱਲ। ਹਾਂ ਲਗਜ਼ਰੀ। ਓਕੇ ਚਲੋ ਜੀ। ਉਸ ਤੋਂ ਬਾਅਦ ਜੀ ਜਿਹੜੀ ਸਲਮਾਨ ਖਾਨ ਸਾਹਿਬ ਕੋ ਗੱਡੀ ਆ, ਬੁਲਟ ਪ੍ਰੂਫ ਗੱਡੀ ਸਲਮਾਨ ਖਾਨ ਸਾਹਿਬ ਕੋ, ਰੋਲ ਰੋਲਸ, ਕਿਹੜੀ? ਰੋਲ ਰੋਲਸ ਉਹ ਵਾਲੀ, ਉਹ ਹਦਾਇਤ ਅਲੀ ਹੋਵੇ ਜੀ। ਅੱਛਾ ਬਸ ਜੀ। ਜੀ ਉਹ ਰੋਲ ਰੋਲਸ। ਅੱਛਾ ਇੱਕ ਉਹ ਗੱਡੀ ਹੋ ਗਈ, ਹਾਂ। ਇੱਕ ਐਟਲਾਂਟਸ ਪੂਰਾ ਉਹ ਘਰ ਤੇਰਾ ਹੋਵੇ, ਐਟਲਾਂਟਸ। ਹਾਂ। ਹੋਰ ਕੁਛ ਤੇ ਬਸ ਉਹਦੇ ਚ 2 ਮਹੀਨੇ ਦਾ ਰਾਸ਼ਨ ਪਵਾ ਦਿਓ ਕਿਚ ਅਟਲਾਂਟਸ ਚ। ਘਰ ਚ? ਹਾਂਜੀ ਘਰ ਚ 2 ਮਹੀਨੇ ਦਾ ਰਾਸ਼ਨ ਹੋ ਜਾਏ। ਠੀਕ ਹੈ। ਇੱਕ ਬੱਕਰੀ ਰੱਖ ਦਿਓ ਭਰਾ ਨੂੰ, ਉਹ 6 ਮੁਰਗੀਆਂ ਹੋਣ, ਤੇ ਇੱਕ ਦੁਪਹਿਰ ਖਾਣ ਦਾ ਪੈਰ। ਜ਼ਵੈਰ ਦਾ ਸਵਾਦ। ਅੱਛਾ ਤੇ ਉਸ ਤੋਂ ਬਾਅਦ ਜੀ ਬਾਹਰ ਕੂੜੇ ਦਾ ਖੇੜ ਪਿਆ ਸੋਹਣਾ ਲੱਗਦਾ ਹੋਵੇ, ਸਵੇਰੇ ਆਪੇ ਹੀ ਆ ਕੇ ਅਗਲਾ ਕੂੜਾ ਲੈ ਜਾਵੇ, ਸਾਨੂੰ ਆਵਾਜ਼ ਨਾ ਦੇਵੇ, ਕੂੜਾ ਲੈ ਕੇ ਪਹੁੰਚ ਜਾਵੇ। ਤੇ ਉਹ ਜਿਹੜੀਆਂ ਅੰਦਰ ਮੱਛਲੀਆਂ ਨੇ ਐਟਲਾਂਟਸ ਥੱਲੇ ਬੇਸਮੈਂਟ 'ਚ, ਉਹਨਾਂ ਦੀ ਕਿੰਨੇ ਸਾਰਾ ਬੰਦੇ ਬੁੰਦੇ ਨੇ ਰੱਖਣੇ, ਕੋਈ ਸਾਰਾ ਤਨਖਾਹ ਕਿੱਥੋਂ ਦੇਣੀ? ਐਡਾ ਵੱਡਾ ਘਰ ਕਿੰਨੇ ਸਾਫ਼ ਸਾਰੇ ਰੱਖ ਲਊਗਾ। ਨਹੀਂ ਉਹ ਸਾਫ਼ ਕਿੰਨੇ ਕਰਨਾ? ਕੰਮ ਵਾਲੇ ਜੀ? ਮਛਲੀਆਂ ਕਿਹੜਾ ਇਕੱਠਾ ਕਰਦੀਆਂ? ਨਹੀਂ ਕੱਖ ਵੀ ਨਹੀਂ। ਵੱਡੀ ਮਛਲੀ ਜੋ ਕਰਦੀ ਨੇ ਨਿਜ਼ਾਮ ਸਮੁੰਦਰ ਦੇ ਵਿੱਚ, ਛੋਟੀ ਮਛਲੀ ਆ ਕੇ ਆਉ ਜਾਂਦੀ। ਅੱਛਾ ਚਲੋ। ਉਹਦਾ ਕੋਈ ਰੌਲਾ ਨਹੀਂ। ਬੱਕਰੀ 6 ਮੁਰਗੀਆਂ। ਨਹੀਂ ਐਡਾ ਵੱਡਾ ਘਰ ਆ, ਉਹਦੇ 'ਚ ਕੋਈ ਉਹਦੀ ਸਫਾਈ ਸੁਥਰਾਈ ਉਹਦਾ ਮੈਂ ਵਾ, ਮੇਰੀ ਬੇਗਮ ਆ, ਮੇਰਾ ਬੱਚਾ ਵਾ ਨਾਲ। ਫਿਰ ਐਡਾ ਵੱਡਾ ਘਰ ਕੀ ਕਰਨਾ? ਠੀਕ ਆ ਫਿਰ 5 ਮਰਲੇ ਦਾ ਲੈ ਦੋ। ਦੇਖੋ ਭਾਈ ਸਾਰਾ ਕੁਝ ਪੁੱਛ ਕੇ ਫਰਕ ਤੇ ਕੋਈ ਨਾ ਹੋਇਆ, ਫਿਰ ਉਹੀ ਰੱਖ ਲਾ। ਬਾਕੀ ਜੋ ਗੱਡੀ ਵਿੱਚ ਰੋਲ ਰੋਲ ਸੀ ਲੈ ਕੇ ਦੇਣੀ ਹੈ ਜੀ। ਰੋਲਸ ਰਾਇਸ ਲਾ ਦੇਣਾ। ਉਸ ਬੁਲਟ ਪ੍ਰੂਫ ਗੋਲੀ ਰੋਲਸ ਵੱਜੀ ਰਾਇਸ ਤਵੀਤ ਤਾਂ ਬੋਲਟ ਗੱਲ ਪ੍ਰੂਫ ਗੱਡੀ ਨਹੀਂ, ਬੋਲਟ ਪ੍ਰੂਫ ਸ਼ੀਸ਼ੇ ਵੀ ਪੈ ਜਾਂਦੇ ਆ, ਕੋਈ ਰੌਲਾ ਨਹੀਂ। ਬੋਲਟ ਪ੍ਰੂਫ ਕਿੰਨੀਆਂ ਹੀ ਗੱਡੀਆਂ ਨੇ ਬੋਲਟ ਪ੍ਰੂਫ, ਬੜੀਆਂ ਸਸਤੀਆਂ ਗੱਡੀਆਂ ਵੀ ਬੋਲਟ ਪ੍ਰੂਫ ਨੇ। ਨੇ ਉਸ ਸੈਂਟਰ ਬੋਲਟ ਪ੍ਰੂਫ ਆ। ਤਾਜੇ ਇੱਕ ਸ਼ੋਅ ਚ ਮੈਂ ਸੈਂਟਰੋ ਤੈਨੂੰ ਕਰਾਦਾ ਬੋਲਟ ਪ੍ਰੂਫ। ਨਹੀਂ ਜੀ, ਲੇਕਿਨ ਉਹ ਸ਼ੀਸ਼ੇ 1 ਕਰੋੜ ਰੁਪਏ ਦਾ ਹੋਣਾ ਵਾ। ਉਹ ਨਹੀਂ ਕਰੋੜ ਰੁਪਏ। ਤਾਜੇ ਇੱਕ ਸ਼ੋਅ ਚ ਕਹਿੰਦੇ ਉਹ ਵਾਲੀ ਗੱਡੀ ਲੈ ਕੇ ਸਾਰੀ ਦੇ ਸ਼ੀਸ਼ੇ ਥੱਲੇ ਕਰਕੇ ਫਿਰਦਾ। ਭਾਈ ਸੈਂਟਰ ਉਹ ਵੀ ਬੋਲਟ ਪ੍ਰੂਫ ਹੋ ਸਕਦੀ। ਜਿਹੜੇ ਸ਼ੀਸ਼ੇ ਨਾ ਉਹਨਾਂ ਦੇ ਅਗਲੀ ਸਾਈਡ ਤੇ ਇੱਟਾਂ ਦੀ ਦੀਵਾਰ ਕਰਾ ਲੈਣ। ਉਹ ਯਾਰ ਉਹ ਕੁਦਰਤੀ ਬੋਲਟ ਪ੍ਰੂਫ ਆ, ਜਿਹੜਾ ਉਹਦੇ ਵੱਲ ਦੇਖ ਕੇ ਫਾਇਰਿੰਗ ਕਰਦਾ ਉਹਦਾ ਹਾਸਾ ਨਿਕਲਦਾ ਇੱਧਰ ਉੱਧਰ ਵੱਜ ਜਾਂਦਾ। ਨਾਲੇ ਉਹ ਬੈਕ ਨਜ਼ਰ ਆਉਂਦਾ ਸ਼ੀਸ਼ੇ ਦੇ ਬੈਕ, ਉਹਦੇ ਆਪਣੇ ਕੋਲ ਹੀ ਵੱਜਦੀ ਛੂਹ ਕਰਕੇ। ਹਾਂਜੀ ਓਕੇ ਜੀ ਸਾਨੂੰ ਵੀ ਪੁੱਛੋ। ਮਿੱਠਾ ਸਾਹਿਬ ਜਦੋਂ ਤੁਹਾਡੀ ਆਈ ਹੈ ਨਾ, ਤੁਹਾਡੀ ਆ ਹੀ ਜਾਣੀ, ਕੋਈ ਬੋਲਟ ਪ੍ਰੂਫ ਨਹੀਂ ਕੋਈ। ਨਹੀਂ, ਲੇਕਿਨ ਬੰਦੇ ਨੂੰ ਆਪਣੀ ਇhtiyਾਤ ਕਰਨੀ ਚਾਹੀਦੀ ਆ। ਤੂੰ ਬੋਲਟ ਪ੍ਰੂਫ ਤੋਂ ਬਾਹਰ ਆਵੇਂ ਉੱਥੇ ਤੈਨੂੰ ਮਾਰ ਜੇ ਕੋਈ ਫੇਰ। ਐਦਾਂ ਹੀ ਬੋਲਟ ਪ੍ਰੂਫ 'ਚ ਰਹਿਣਾ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ। ਬਾਹਰ ਨਹੀਂ ਨਿਕਲਣਾ ਕਿਤੇ। ਨਹੀਂ ਨਿਕਲਣਾ ਵਾ ਉਹ ਤੋਂ ਕਿਸੇ ਸਾਲੀ ਦੇ ਵਿਆਹ ਤੇ ਜਾਵੇਂ ਤਾਂ ਬੋਲਟ ਪ੍ਰੂਫ 'ਚ ਹੀ ਜਾਏਗਾ। ਕੀ ਬੋਲਟ ਪ੍ਰੂਫ 'ਚ ਕਿਤੇ ਥੱਲੇ ਮੋਰੀ ਥਾਣੀ ਬਾਹਰ ਕੱਢੇਗਾ ਵੀ ਆ ਮੇਰੇ ਵੱਲੋਂ ਸਲਾਮੀ ਪਾ ਦੇ। ਰੋਟੀ ਦੇਣ ਲੱਗਿਆ ਤੂੰ ਜਾਵੇਂ ਸ਼ੀਸ਼ਾ ਥੱਲੇ ਕਰੇ ਕੋਈ ਫੈਰ ਮੱਜ ਤੈਨੂੰ। ਨਾਲ ਸ਼ੇਰਾ ਰੱਖ ਲਾਂਗੇ ਨਾ। ਪਹਿਲੇ ਸ਼ੇਰੇ ਨੂੰ ਮਾਰਨ, ਬਾਅਦ 'ਚ ਤੇਰੇ ਨੂੰ ਮਾਰਨ ਫੇਰ। ਸ਼ੇਰਾ ਬੜਾ ਅੱਛਾ ਗਾਰਡ ਆ। ਉਹ ਯਾਰ ਮੈਂ ਗੱਲ ਕਰ ਰਿਹਾ, ਬੋਲਟ ਪ੍ਰੂਫ ਹੀ ਸਾਰਾ ਕੁਝ ਨਹੀਂਗਾ। ਤੂੰ ਕਿਤੇ ਜਾਣਦਾ ਹੋਵੇ ਕੋਈ ਫਕੀਰ ਤੈਨੂੰ ਕਵੈਲਾ ਦੇ ਨਾਂ ਤੇ ਮਿੱਠੇ ਦੇ ਤੈਨੂੰ ਥੋੜੀ, ਤੂੰ ਸ਼ੀਸ਼ਾ ਥੱਲੇ ਕਰੇ ਉਹ ਆਪਣੇ ਕਾਲਜ 'ਚੋਂ ਕੱਢ ਕੇ ਠਾਹ ਕਰ ਯਾਰ ਤੇਰੇ ਕੋਲ ਯਾਨੀ ਕਿ ਤੁਹਾਡੇ ਕਹਿ ਤੈਨੂੰ ਵੈਸੇ ਮੌਤ ਪੈ ਜਵੇ। ਇੱਕ ਮਿਸਾਲ। ਤੁਹਾਡੇ ਕਹਿਣ ਦਾ ਮਤਲਬ ਸਾਦਾ ਗੱਡੀ ਠੀਕ ਆ। ਨਹੀਂ ਤੂੰ ਬੋਲਟ ਪ੍ਰੂਫ ਗੱਡੀ ਲਵੇ, ਅੰਦਰ ਹੀ ਤੈਨੂੰ ਐਸਾ ਸਾਹ ਘੁੱਟਿਆ ਜੇ ਤੇਰਾ ਇੰਜਨ ਹੋਵੇ ਤੇਰੇ ਕੋਲ, ਅੜ ਜੇ ਸ਼ੀਸ਼ਾ, ਇਹੋ ਜਿਹੇ ਬੋਲਟ ਪ੍ਰੂਫ ਨੂੰ ਕੀ ਕਰਨਾ? ਦਮੇ ਨਹੀਂ ਉਹ ਜਿਹਨੇ ਮਾਰਨਾ ਪਿਸਤੌਲ ਲੈ ਕੇ ਬਾਹਰ ਵਿਚਾਰਾ ਵੇਟ 'ਚ ਖਲੋਤਾ ਹੋਵੇ। ਐਦਾਂ ਹੀ ਚਲੋ ਭਾਈ ਫਿਰ ਸੈਂਟਰ ਲੈ ਦੋ। ਨਹੀਂ ਤੇਰੀ ਤਬੀਅਤ ਇਦਾਂ ਦੀ ਹੈ ਨਾ, ਤੂੰ ਬੋਲਟ ਪ੍ਰੂਫ ਲੈ ਕੇ ਜਾਵੇਂ ਤਾਂ ਕੋਈ ਰੋਕੀ ਯਾਰ ਮੈਂ ਇਥੋਂ ਆਂਡਾ ਲੈ ਲਾ ਇੱਕ ਉਬਲਿਆ, ਤੂੰ ਆਂਡੇ ਵਾਲੇ ਸ਼ੀਸ਼ਾ ਥੱਲੇ ਕਰੇ, ਆਂਡੇ ਵਾਲੇ ਕੂਲਰ 'ਚੋਂ ਕੱਢ ਕੇ ਤੈਨੂੰ ਕੋਈ ਠਾ ਫੇਰ। ਨਹੀਂ ਫਿਰ ਉਸ ਹਿਸਾਬ ਨਾਲ ਜਾਊਂਗਾ, ਫਿਰ ਕਨਾਲ ਰੋਡ ਤੇ ਨਾ ਜਾਊਂਗਾ। ਨਹੀਂ ਜਿੱਥੇ ਮਰਜ਼ੀ ਜਾ, ਤੂੰ ਉਹਨੂੰ ਘਰ ਤੇ ਲੈ ਕੇ ਜਾਏਗਾ ਕਿ ਨਹੀਂ ਗੱਡੀ ਨੂੰ? ਹਾਂ ਤਾਂ ਜ਼ਰੂਰੀ ਹਾਂ ਤੇ ਫੇਰ ਨਾਲੇ 5 ਮੰਜ਼ਿਲ ਦਾ ਮਕਾਨ ਹੋਵੇ, ਐ ਸੋਹਣਾ ਬਣਿਆ ਹੋ, ਚੌਥੀ ਮੰਜ਼ਿਲ ਤੇ ਮੇਰਾ ਹਲਕਾ ਜਿਹਾ ਮੰਨਤ ਹਾਊਸ ਹੋਵੇ। ਹਾਂ ਤੂੰ ਮੰਨਤ ਹਾਊਸ ਤੋਂ ਨਿਕਲ ਕੇ ਇਦਾਂ ਹੀ ਕਹਿਣਾ ਅੱਛਾ ਐ ਸਾਰਿਆਂ ਨੂੰ। ਨਹੀਂ ਨਾਲੇ ਬੁਲਟ ਪ੍ਰੂਫ ਗੱਡੀ ਦੀ ਯਾਰ ਫਾਇਦਾ ਮਿੱਠੇ ਕੋਈ ਨਹੀਂ। ਤੂੰ ਬੁਲਟ ਪ੍ਰੂਫ ਗੱਡੀ ਲਗਾ, ਉਧਰੋਂ ਬੇਗਮ ਹੀ ਤੈਨੂੰ ਜ਼ਹਿਰ ਦੇ ਦੇਵੇ, ਕੌਣ ਦਿੰਦਾ? ਹਿਟਲਰ ਨੂੰ ਵੀ ਦੇ ਦਿੱਤਾ ਯਾਰ ਤੇ ਗੱਡੀ ਦਾ ਤਾਂ ਕੋਈ ਕਸੂਰ ਨਹੀਂ ਨਾ। ਗੱਡੀ ਦਾ ਤਾਂ ਮੈਂ ਤਾਂ ਬੋਲਟ ਪ੍ਰੂਫ ਗੱਡੀ ਇਸ ਤੋਂ ਲੈਣੀ ਵੀ ਯਾਰ, ਚਲੋ ਕਿਤੇ ਪਤਾ ਲੱਗੇ ਸ਼ਰੀਕਾਂ ਨੂੰ, ਚਾਚਿਆਂ ਮਾਮਿਆਂ ਨੂੰ, ਯਾਰ ਇਹਦੇ ਕੋਲ ਬੋਲਟ ਪ੍ਰੂਫ ਗੱਡੀ ਆ, ਉਹਨੂੰ ਗਾਲ ਨਾ ਕੱਢਿਓ, ਇਹਦੇ ਕੋਲ ਬੋਲਟ ਪ੍ਰੂਫ ਗੱਡੀ ਆ। ਅੱਛਾ ਇਸ ਵਜ੍ਹਾ ਤੋਂ ਗੋਲੀ ਰੋਕਣ ਵਾਸਤੇ ਨਹੀਂ ਲੈਣੀ? ਗੋਲੀ ਨੂੰ ਮੇਰਾ ਕਿਹੜਾ ਕੋਈ ਦੁਸ਼ਮਣ ਆ? ਤੇ ਤੂੰ ਫਿਰ ਨਾਰਮਲ ਗੱਡੀ ਲੈ ਕੇ ਕਹਿਣਾ ਵੀ ਇਹ ਬੋਲਟ ਪ੍ਰੂਫ, ਉਹਨਾਂ ਨੇ ਕਿਹੜਾ ਮਾਰ ਕੇ ਚੈੱਕ ਕਰਨੀ? ਫਿਰ ਮੈਨੂੰ ਉਹ ਲੈ ਦੇ ਜਿਹੜੀ ਜ਼ਮਜ਼ਮ ਵਾਲਿਆਂ ਕੋਲ ਆ। ਉਹ ਕਿਹੜੀ ਹੈ? ਉਹ ਨੀਲੀ ਜੀ ਆ, ਜਰਾ ਲੰਬੀ ਆ। ਹਾਂ ਠੀਕ ਉਹ ਵੀ ਵੇਖੋ ਨਾ, ਉਹ ਜ਼ਮਜ਼ਮ ਤੋਂ ਗੱਲ ਯਾਦ ਆ ਗਈ ਉਸਤਾਦ ਜੀ, ਉਹ ਵੀ ਵੇਖੋ ਫਰਾਡ ਹੋਣ ਡਿਆ ਉਹਨਾਂ ਦਾ ਕਿੰਨੇ ਕਿਹਾ ਗੇਮ ਕਰੋ ਤੇ ਆਈਫੋਨ ਦਾਵੇ ਦੇ ਉਹ ਮੈਂ ਇੰਨੀਆਂ ਗੇਮਾਂ ਕੀਤੀਆਂ, ਮੇਰਾ ਸਾਰਾ ਬੈਲੈਂਸ ਉੱਡ ਗਿਆ। ਉਹ ਆਪ ਨਹੀਂ ਕਰਦੇ, ਉਹ ਲੋਕੀ ਕਰਦੇ ਨੇ। ਕੀ ਕਰਦੇ? ਉਹਨਾਂ ਨੂੰ ਸ਼ਿਕਾਇਤ ਕਰਨਾ ਜਾ ਕੇ, ਮੇਰੇ ਨੂੰ ਕਹਿਣਾ ਤੁਸੀਂ ਕੀ ਇਹਨੇ ਕਿ ਉਹ ਉਹਨਾਂ ਨੇ ਕੋਈ ਅਥੈਂਟਿਕ ਕੋਈ ਆਪਣੇ ਉਹਨਾਂ ਨੇ ਕਿਸੇ ਫਾਰਮ ਤੋਂ ਕਿਹਾ ਵੀ ਆ ਸਾਡੀ ਐਪ? ਮੈਂ ਕਹਿਣ ਡਿਆ ਨਹੀਂ ਉਹ ਲੋਕੀ ਕਹਿੰਦੇ ਫਾਦ ਮੁਸਤਫਾ ਨੂੰ ਜਾ ਕੇ ਸ਼ਿਕਾਇਤ ਕਰ ਕਿ ਫਾਦ ਮੁਸਤਫਾ ਸ਼ੋ में आपका फलां निकल आया, अब ਬੇਨਜ਼ੀਰਿੰਗ ਕਿੰਨੇ ਸਕੀਮ ਚੋਂ ਤੁਹਾਡਾ 5000 ਨੇ ਕਿੰਨੇ ਕਿੰਨੇ ਸ਼ਿਕਾਇਤ ਕਰੇ? ਤੁਸੀਂ ਪਾਗਲ ਹੋ, ਮਸਤ ਹੋ ਤੁਸੀਂ ਆਪ ਆਪਣੀ ਅਕਲ ਲਾਲਚ ਮਰਵਾਉਂਦੀ ਹੈ, ਲਾਲਚ ਮਰਵਾ ਕੇ ਮੁੜ ਕੇ ਤੁਸੀਂ ਗੇਮ ਅਗਲੇ ਤੇ ਪਾ ਦਿੰਦੇ। ਉਸਤਾਦ ਜੀ ਤੁਹਾਨੂੰ ਪਤਾ ਫਾਦ ਮੁਸਤਫਾ ਸਾਹਿਬ ਕਹਿੰਦੇ ਕਿ ਮੈਨੂੰ ਵੀ ਮੈਸੇਜ ਆ ਗਿਆ
ਇੱਕ ਮਿੰਟ ਜਦੋਂ ਜੀਤੋ ਪਾਕਿਸਤਾਨ। ਇੱਕ ਮਿੰਟ ਜਦੋਂ ਕਿਸੇ ਨੂੰ ਕਹੀ ਨਾ ਤੁਹਾਨੂੰ ਪਤਾ, ਉਦੋਂ ਵੇਟ ਕਰੀਦਾ ਕਿ ਅਗਲਾ ਕਹੇ ਨਹੀਂ ਜਾਂ ਹਾਂ। ਹਾਂ ਚਲੋ ਇਹ ਕਹਿ ਕੇ ਅੱਗੇ ਗੱਲ ਨਹੀਂ ਸ਼ੁਰੂ ਕਰ ਲਈ। ਕੀ ਅੱਛਾ ਜੀ, ਤੁਹਾਨੂੰ ਪਤਾ ਮੈਂ ਦੁਬਾਰਾ ਗੱਲ ਕਰਦਾ। ਨਹੀਂ ਕੱਦ ਤੋਂ ਦੁਬਾਰਾ ਕਰਦਾ ਤੂੰ। ਉਹ ਲੰਘੀ। ਨਹੀਂ ਮੈਂ ਤੈਨੂੰ ਵੈਸੇ ਹੀ ਦੱਸਣੇ ਆ। ਅੱਛਾ ਠੀਕ ਹੈ। ਇਹ ਕੋਈ ਤਰੀਕਾ ਨਹੀਂ ਦੱਸਾ ਜੀ, ਤੁਹਾਨੂੰ ਪਤਾ ਫਲਾਂ 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 ਸਾਰੀ ਗੱਲ ਕਰਦੀ ਅਗਲੇ ਨੇ, ਭਾਵੇਂ ਹੁਣ ਉਹਨੂੰ ਪਤਾ ਹੀ ਨਹੀਂ ਵੀ ਮੈਂ ਕਹਿਣਾ ਸੀ ਵੀ ਮੈਨੂੰ ਪਤਾ ਜਾਂ ਨਹੀਂ ਪਤਾ, ਹਾਂਜੀ ਇਹ ਜ਼ਰੂਰੀ ਹੈ। ਉਹਨੂੰ ਵਿੱਚੋਂ ਮਾਰਜਨ ਹੀ ਨਹੀਂ ਦਿੱਤਾ। ਤੂੰ ਹੁਣ ਦੁਬਾਰਾ ਕਹਿ ਸਾਜੀ ਤੁਹਾਨੂੰ ਪਤਾ ਹੈ। ਸਾਈ ਤੁਹਾਨੂੰ ਪਤਾ। ਆਹ ਮੈਨੂੰ ਪਤਾ ਰਹਿਣ ਦੇ। ਐ ਹੁਣ ਇਹ ਹੋਈ ਦੂਜੀ ਗੱਲ ਸੁਣ ਫੇਰ ਕਹਿ। ਸਾਈ ਤੁਹਾਨੂੰ ਪਤਾ। ਨਹੀਂ ਕੀ ਇਹ ਹੁਣ ਗੱਲ ਸੁਣ। ਹਾਂ ਦੁਬਾਰਾ। ਹਾਂ। ਸਾਈ ਤੁਹਾਨੂੰ ਪਤਾ। ਹਾਂ ਨਹੀਂ ਨਹੀਂ ਚਲੋ ਕੀ ਮੈਨੂੰ ਨਹੀਂ ਪਤਾ। ਫਹਾਦ ਮੁਸਤਫਾ ਸਾਹਿਬ। ਇਹ ਗੱਲ, ਇਹ ਤਰੀਕਾ ਗੱਲ ਕਰਨ ਦਾ। ਉਸਤਾਦ ਜੀ ਤੁਹਾਨੂੰ ਪਤਾ ਫਾਹਦ ਮੁਸਤਫਾ ਇਦਾਂ ਕਰਕੇ ਇਦਾਂ ਦਾ ਉਹਨੂੰ ਆ ਗਈ ਤੇ ਉਹਨੂੰ, ਮੈਂ ਉੱਥੇ ਹੀ ਬੈਠਾ, ਮੈਨੂੰ ਕੋਈ ਮਤਲਬ ਮੈਂ ਉਹ ਜਿਹੜੀ ਤੂੰ ਮੈਨੂੰ ਪੁੱਛਿਆ ਉਸਤਾਦ ਜੀ ਤੁਹਾਨੂੰ ਪਤਾ, ਮੈਂ ਉਹਦਾ ਜਵਾਬ ਹੀ ਨਹੀਂ ਦਿੱਤਾ। ਮੈਂ ਉਹਦਾ ਕਿੱਥੇ ਜਵਾਬ ਦੇਣਾ। ਚਲੋ ਦੁਬਾਰਾ। ਤੂੰ ਇਦਾਂ ਕਰੇ ਵੀ ਉਸਤਾਦ ਜੀ ਤੁਹਾਨੂੰ ਪਤਾ ਫਾਹਦ ਮੁਸਤਫਾ ਨੂੰ ਵੀ ਮੈਸੇਜ ਆ ਗਿਆ, ਉਹਨੂੰ ਵੀ ਇਦਾਂ ਹੋ ਗਿਆ, ਤੂੰ ਸਾਰਾ ਮਕਾਵੇ ਤੇ ਮੈਂ ਬਾਅਦ ਚ ਕਵਾਂ ਆਹੋ ਮੈਨੂੰ ਪਤਾ ਸੀ ਤੇ ਤੇਰੀ ਵੀ ਨਰਜੀਜ਼ ਆਇਆ ਹੋਵੇ। ਸਹੀ ਤੂੰ ਗੱਲ। ਪਹਿਲੇ ਇਹ ਤਾਂ ਕਨਫਰਮ ਕਰ ਲੈ ਵੀ ਮੈਨੂੰ ਪਤਾ ਹੈ ਕਿ ਨਹੀਂ। ਨਹੀਂ ਅਗਲੀ ਗੱਲ ਬਾਅਦ ਚ ਕਰੀ। ਅੱਛਾ ਹੁਣ ਤੁਸੀਂ ਕਹਿਣਾ ਮੈਨੂੰ ਨਹੀਂ ਪਤਾ। ਵੇਟ ਮੈਂ ਕਿੱਥੇ ਕਿੱਥੇ ਤੁਹਾਨੂੰ ਸਮਝਾਉਂਗਾ। ਮੈਂ ਕਿਹਾ ਹੁਣ ਤੁਸੀਂ ਕਹਿਣਾ ਮੈਨੂੰ ਨਹੀਂ ਪਤਾ। ਓਕੇ ਠੀਕ ਹੈ। ਤੁਹਾਨੂੰ ਸਤਾਈ ਪਤਾ। ਨਹੀਂ ਫਹਾਦ ਮੁਸਤਫਾ ਸਾਹਿਬ ਉਹ ਕਹਿੰਦੇ ਮੈਨੂੰ ਵੀ ਮੈਸੇਜ ਆ ਗਿਆ ਜੀਤੋ ਪਾਕਿਸਤਾਨ। ਅੱਛਾ ਹਾਂ ਅੱਛਾ ਕਹਿੰਦੇ ਮੈਂ ਪਰੇਸ਼ਾਨ ਫਿਰ ਵੀ ਤੁਹਾਨੂੰ ਫਹਾਦ ਮੁਸਤਫਾ ਸਾਹਿਬ ਕਹਿੰਦੇ ਆ ਕਿ ਤੁਹਾਡਾ ਇੰਨੇ ਪੈਸੇ ਨਿਕਲੇ, ਤੁਹਾਡਾ ਨਾਮ ਨਿਕਲਿਆ, ਇਸਨੇ ਪਤਾ ਪੈਸੇ ਦੇਣੇ ਕਰੋ। ਉਹਨੂੰ ਆਪ ਨੂੰ ਹੀ ਆ ਆਪ ਗਿਆ। ਨੂੰ ਆ ਗਿਆ। ਆਪਣੀ ਗੱਲ। ਅੱਛਾ ਬਸ ਫਿਰ ਹਾਂ ਐ ਦੇਖਿਆ ਨਾ ਗੱਲ ਪੂਰੀ। ਉਸਤਾਦ ਜੀ ਉਸਤਾਦ ਜੀ ਇਹਨੂੰ ਸਾਰੀਆਂ ਗੱਲਾਂ ਸਿਖਾ ਦਿਓ, ਇਹ ਫ੍ਰਿਜ ਪਿੱਛੇ ਲੁੱਕ ਕੇ ਦੇਖਦਾ ਰਹੇ, ਤੁਸੀਂ ਇਹਨੂੰ ਸਿਖਾ ਦਿਓ। ਆਹੋ ਯਾਰ ਤੂੰ ਫ੍ਰਿਜ ਦੇ ਪਿੱਛੇ ਕਿਉਂ ਲੁਕਿਆ? ਅੱਲਾ ਮੇਰੇ ਵੱਡੇ ਭਾਈ ਨੇ ਕਿਹਾ ਸੀ। ਉਸਤਾਦ ਜੀ ਤੁਹਾਨੂੰ ਪਤਾ ਤੂੰ ਅੱਲਾ ਦੇ ਬੰਦੇ ਨੂੰ ਸਮਝਾਉਂਦਾ ਤੇ ਸਹੀ ਵੀ ਭਾਈ ਇਹ ਸਿਰਫ ਅੱਜ ਲੁਕਣਾ, ਘੁੰਡ ਤੂੰ ਆਪ ਚੁੱਕਣਾ। ਤੂੰ ਐਸਾ ਬੇਵਕੂਫ ਤੂੰ ਸਮਝਾਇਆ ਹੀ ਨਹੀਂ। ਮੈਂ ਕਿਹਾ ਤੁਹਾਨੂੰ ਪਤਾ ਜਿਹੜੀ ਇਹ ਗੱਲ ਏ, ਤੁਹਾਨੂੰ ਪਤਾ ਇਹ ਤੇ ਵੀ ਇੱਕ ਗੱਲ ਬਣੀ ਸੀ ਕਿ ਇੱਕ ਬੜਾ ਵੱਡਾ ਬੰਦਾ ਸੀਗਾ, ਉਹਨੂੰ ਕਹਿੰਦੇ ਸੀ ਕਿ ਆਵਾਮ ਨੂੰ ਕੁਝ ਸੁਣਾ ਦੇਵੇ ਤੇ ਉਹ ਕਿਸੇ ਦੇ ਹੱਥ ਨਹੀਂ ਸੀ ਆਉਂਦਾ, ਤੇ ਉਹ ਉਹਨੂੰ ਫੈਸਲਾ ਕੀਤਾ, ਉਹਨੂੰ ਸਟੇਜ ਤੇ ਬੁਲਾਇਆ ਗਿਆ ਤੇ ਉਹਨੇ ਜਾ ਕੇ ਪੁੱਛਿਆ ਜੀ ਤੁਹਾਨੂੰ ਪਤਾ ਮੈਂ ਕੀ ਕਹਿਣਾ? ਉਹ ਕਹਿੰਦੇ ਨਹੀਂ। ਕਹਿੰਦਾ ਪਹਿਲੇ ਫਿਰ ਪਤਾ ਕਰਾਓ। ਚਲੋ ਫਿਰ ਚਲਾ ਗਿਆ, ਫਿਰ ਉਹਨੂੰ ਮਨਾ ਕੇ ਲੈ ਗਿਆ। ਇਹ ਬੜਾ ਵੱਡਾ ਬੰਦਾ ਸੀ। ਹਾਂ ਉਹ ਫਿਰ ਉਹਨੂੰ ਲੈ ਕੇ ਸਟੇਜ ਤੇ ਫਿਰ ਖਿਲਾ ਰਿਹਾ ਤੇ ਉਹਨਾਂ ਨੇ ਫਿਰ ਕਿਹਾ, ਕਹਿੰਦਾ ਤੁਹਾਨੂੰ ਪਤਾ ਮੈਂ ਕੀ ਕਹਿਣਾ? ਸਾਰਿਆਂ ਨੇ ਕਿਹਾ ਹਾਂ ਪਤਾ। ਕਹਿੰਦਾ ਵੀ ਮੇਰੇ ਦੱਸਣ ਦਾ ਫਾਇਦਾ। ਫਿਰ ਚਲੇ ਗਏ। ਉਹ ਫਿਰ ਉਹਨੂੰ ਮਨਾ ਕੇ ਲਿਆਏ ਤੇ ਅੱਧੇ ਕਹਿੰਦੇ ਪਤਾ ਤੇ ਅੱਧੇ ਕਹਿੰਦੇ ਨਹੀਂ ਪਤਾ। ਕਹਿੰਦਾ ਤੁਹਾਨੂੰ ਪਤਾ? ਕਹਿੰਦੇ ਨਹੀਂ। ਕਹਿੰਦਾ ਤੁਹਾਨੂੰ ਪਤਾ? ਕਹਿੰਦੇ ਸਾਨੂੰ ਪਤਾ। ਕਹਿੰਦਾ ਤੁਸੀਂ ਇਹਨਾਂ ਨੂੰ ਵੀ ਦੱਸ ਦਿਓ। ਅੱਛਾ ਮੈਂ ਗੱਲ ਬਾਜੀ ਵੱਡੇ ਬੰਦਿਆਂ ਦੀਆਂ ਗੱਲਾਂ ਅੱਜ ਕੱਲ ਘਟੀਆ ਲੋਕ ਕਰਦੇ ਫਿਰਦੇ ਨੇ। ਇਹ ਹੀ ਹੈ। ਉਸਤਾਦ ਜੀ ਅੱਬੂ ਮੇਰੇ ਨਾ ਮੈਨੂੰ ਇੱਕ ਦਿਨ ਕਹਿੰਦੇ ਕਿ ਮੈਂ ਨਾ ਲਾਹੌਰ ਜਾਣਾ ਹੈ ਕਿਸੇ ਜ਼ਰੂਰੀ ਕੰਮ ਨਾਲ। ਅੱਛਾ ਅੱਬੂ ਦੀਆਂ ਗੱਲਾਂ ਮੈਨੂੰ ਦੱਸਣਗੇ। ਨਹੀਂ ਨਹੀਂ ਇੱਕ ਸ਼ਾਦੀ ਉੱਥੇ ਲਾਹੌਰ ਵੀ ਕੀਤੀ ਸੀ ਨਾ ਉਹਨਾਂ ਨੇ, ਉਹ ਜਿੱਥੇ ਘਾਟੀ ਨਹੀਂ ਥੱਲੇ ਉੱਤਰ। ਅੱਛਾ ਸੀਨੇ ਜੀ ਠੰਡ ਤੇ ਪਾਓ। ਉਸਤਾਦ ਜੀ ਉਸਤਾਦ ਜੀ ਇੱਕ ਦੌਰ ਸੀਗਾ ਜਦੋਂ ਭਾਈ ਫੈਸਲ ਹੁਣੀ ਡੇਲੀ ਫੱਜੇ ਦੇ ਪਾਵਿਆਂ ਨਾਲ ਨਾਸ਼ਤਾ ਕਰਦੇ। ਹਾਂ ਡੇਲੀ ਨੁੱਕਰ ਤੇ ਹੁੰਦਾ ਸੀ। ਨੁੱਕਰ ਜਦੋਂ ਤੇ ਫੈਸਲ ਡੇਲੀ ਫੱਜੇ ਦੇ ਆਪਣੇ ਪਾਵਿਆਂ ਦੇ ਨਾਲ ਬੰਨੇ ਹੁੰਦੇ ਸੀ। ਇਹ ਕਹਿੰਦਾ ਸਾਡਾ ਭੱਟੋ ਤੋਂ ਦੁਆ ਕਰਦਾ। ਨਹੀਂ ਭੱਟੋ ਨੇ ਤੇ ਓਕੇ ਕੀਤਾ। ਭੱਟ ਸਾਹਿਬ ਨੇ ਆਰਡਰ ਦਿੱਤਾ। ਉਸਤਾਦ ਜੀ ਹੁਣ ਭੱਟੋ ਨੇ ਕਲੋਨੀਆਂ ਵੀ ਪੱਕੀਆਂ ਕਰਾਈਆਂ ਸੀਗੀਆਂ। ਪੰਜ ਫੈਸਲੇ ਕਲੋਨੀਆਂ ਹੋਣਗੀਆਂ, ਕਲੋਨੀਆਂ ਪੱਕੀਆਂ। ਮੈਂ ਕਹਿੰਦਾ ਮੈਂ ਅੱਬੂ ਦੀ ਗੱਲ ਦੱਸਣ ਲੱਗਾ ਸੀ। ਅੱਬੂ ਮੇਰੇ ਇੱਕ ਦਿਨ ਕਹਿੰਦੇ ਮੈਂ ਲਾਹੌਰ ਜਾਣਾ। ਅੱਬੂ ਦੀਆਂ ਗੱਲਾਂ ਦੱਸੀ ਦੀਆਂ ਨਹੀਂ ਹੁੰਦੀਆਂ, ਸਗੋਂ ਪਰਦੇ ਪਾਈਦੇ ਆ। ਅੱਬੂ ਕਹਿੰਦਾ ਮੈਂ ਲਾਹੌਰ ਜਾਣਾ ਤੇ ਧਿਆਨ ਨਾਲ ਪਿਛੋ ਰਿਹਾ, ਮੈਂ ਹਫਤਾ ਰਹਿ ਕੇ ਆਉਣਾ। ਠੀਕ ਹੈ ਨਾ? ਅੱਬੂ ਕਹਿੰਦੇ ਮੈਂ ਲਾਹੌਰ ਚੱਲਾਂ, ਅਪਡੇਟਡ ਰੇਟ ਲਿਸਟਾਂ ਦੇ। ਤੇ ਅੱਬੂ ਦੀ ਤਬੀਅਤ ਖਰਾਬ ਹੋ ਗਈ। ਅੱਬੂ ਨੇ ਆਪਣੀ ਜਗ੍ਹਾ ਚਾਚੂ ਨੂੰ ਭੇਜਤਾ। ਲਾਹੌਰ ਹਾਂ ਫਿਰ ਚਾਚੂ ਕਹਿੰਦੇ ਯਾਰ ਫੈਸਲ ਮੈਨੂੰ ਸਟੇਸ਼ਨ ਤੇ ਛੱਡਿਆ। ਮੈਂ ਸਾਈਕਲ ਪਿੱਛੇ ਪਾਇਆ, ਸਟੇਸ਼ਨ ਤੇ ਛੱਡ ਆਇਆ। ਤੇ ਰਸਤੇ 'ਚ ਚਾਚੂ ਲੰਮਾ ਹੀ ਹੋਈ ਜਾ ਰਿਹਾ। ਚਾਚੂ ਬਾਅਦ ਚ ਪਤਾ ਲੱਗਾ ਚਲੇਡਾ ਸੀ। ਚਾਚੂ ਦੀਆਂ ਲੱਤਾਂ ਉੱਥੇ ਹੀ। ਤੁਸੀਂ ਕਿਹਾ ਸੀਗਾ ਕਿ ਮੈਂ ਭਾਈ ਚਾਚੂ ਨਾਲ ਨੂੰ ਛੱਡ ਕੇ ਬਹਾ ਕੇ ਟ੍ਰੇਨ 'ਚ ਵਾਪਸ ਆਇਆ, ਚਾਚੂ ਕੇ ਫਿਰ ਘਰ ਬੈਠਾ। ਉਹ ਛਲੇਡੇ ਨੂੰ ਛੱਡ ਆਇਆ, ਅਸਲ ਚਾਚੂ ਘਰ ਹੀ। ਘਰ ਹੀ ਰਹਿ ਗਿਆ। ਉਸਤਾਦ ਜੀ ਕੀ ਫਾਇਦਾ ਇੰਨੀ ਯਾਰੀ ਦੋਸਤੀ ਦਾ? ਕਿੱਥੇ ਲੈ ਜਾਣੀ ਆਪਾਂ? ਭਾਈ ਹਨੀ ਸਿੰਘ ਮੇਰਾ ਕਜ਼ਨ ਆ, ਮੈਂ ਆਪਣੇ ਚਾਚੇ ਕੋਲ ਨਾ ਲੂਮਾ ਤੇ ਕੰਮ ਕਰਦਾ ਨੇ ਗੁਲਾਮਾਬਾਦ। ਲੂਮਾ ਤੇ ਕੀਤਾ ਕੰਮ? ਬੜੇ ਗੁਜ਼ਾਰ ਜੇ ਨਾ 1500 ਰੁਪਏ ਹਫਤੇ ਦੇ। ਵਾਹ ਵਾਹ। ਬੜੀ ਤਨਖਾਹ। ਮੇਰਾ ਸੀ 1500 ਰੁਪਏ ਹਫਤਾ ਮੈਂ ਲੈਂਦਾ। ਤੇ ਹੁਣ ਨਾ ਮੈਨੂੰ ਲਾਹੌਰੋਂ ਫੋਨ ਆਇਆ ਇੱਕ ਚੈਨਲ ਤੋਂ, ਬੜਾ ਕਨਫਰਮ ਵੱਡੇ ਚੈਨਲ ਤੋਂ ਕੋਈ ਵੀ ਆ ਜਾ। ਤੇ ਮੈਂ ਆਪਣੇ ਨਾ ਚਾਚੂ ਦੇ ਮੁੰਡੇ ਨੂੰ ਕਿਹਾ, ਮੈਂ ਕਿਹਾ ਸ਼ਾਹ ਸਰ ਮੈਨੂੰ ਨਾ ਤੇਰਾ ਢਿੱਲ ਆਇਆ ਬਸ ਕਿਸ ਤਰੀਕੇ ਨਾਲ। ਤੇ ਹੁਣ ਚਾਚੂ ਕੋ ਅਸੀਂ ਡਰਦੇ ਵੀ ਬੜੇ ਸੀ, ਲੇਕਿਨ ਟਾਈਮ ਐਸਾ ਸੀ ਕਿ 5, 5:30, 6 ਵਜ ਗਏ ਛੁੱਟੀ ਹੋਣ ਵਾਲੀ। ਆਹ ਛੁੱਟੀ ਟਾਈਮ, ਲੇਕਿਨ ਉਹ ਉਹਨਾਂ ਕੋਲ ਡਰਦੇ ਵੀ ਬੜੇ ਸੀ। ਹੁਣ ਸਾਰੇ ਰਸਤੇ ਨਾ ਮੈਂ ਖਾਬ ਬੰਦਾ ਜਾ ਰਿਹਾ। ਐਂ ਜੋ ਮੈਨੂੰ ਕਹਿਣਗੇ ਮੈਂ ਉਹਨਾਂ ਨੂੰ ਆਹ ਕਵਾਂਗਾ, ਮੈਂ ਕਵਾਂਗਾ ਮੈਂ ਡਿਪਿੰਗ ਕਰਾਂਗਾ, ਮੈਂ ਕਵਾਂਗਾ ਮੈਂ ਆਹ ਕਰਾਂਗਾ। ਉਹਨਾਂ ਵੀ ਡਿਸਕਸ ਕਰ ਰਿਹਾ, ਕਹਿੰਦਾ ਉਹ ਯਾਰ ਉਸਤਾਦ
ਨਿਕਲ ਕੁਛ ਕਰਕੇ ਦਹਾ ਇਹਨਾਂ ਨੂੰ ਇਹ ਉਹ ਫਲਾਂਟਿੰਗ। ਮੈਂ ਕਿਹਾ ਓਕੇ ਡਨ। ਉਹਨੇ ਆ ਮੈਨੂੰ ਨਾਦਰ ਦੇ ਅੱਡੇ ਤੇ ਲਾਇਆ, ਲਾ ਕੇ ਨਾ ਮੈਂ ਟਿਕਟ ਲਈ ਆ, 200-250 ਦੀ ਟਿਕਟ ਸੀ। ਮੈਂ ਉਹ ਟਿਕਟ ਲਈ, ਟਿਕਟ ਲੈ ਕੇ ਤੇ ਮੈਂ ਕਿਹਾ ਬਹਿ ਜਾ, ਜਦੋਂ ਗੱਡੀ 'ਚ ਉਹਨੂੰ ਉਦੋਂ ਜਾਈ। ਉਹ ਬਹਿ ਗਿਆ। ਉੱਥੋਂ ਮੈਂ ਕਹਿ ਰਿਹਾ, ਮੈਂ ਕਿਹਾ ਲੈ ਸਾਥ ਤੇਰੇ ਹਿਸਾਬ ਨਾਲ ਮੈਨੂੰ ਕੀ ਕਹਿਣਗੇ? ਕਹਿੰਦਾ ਉਹ ਤੈਨੂੰ ਇਹੀ ਕਹਿਣਗੇ ਕੰਮ ਸ਼ਾਮ ਦਾ ਜਿਹੜਾ। ਮੈਂ ਕਿਹਾ ਮੈਨੂੰ ਕਹਿਣਗੇ ਮੈਂ ਕੋਈ ਇੰਨੀ ਤਨਖਾਹ ਮੰਗੂਗਾ, ਮੈਨੂੰ ਕੋਈ ਨਹੀਂ ਤਨਖਾਹ ਮੰਗੂਗਾ। ਉਹ ਭਾਵੇਂ ਨੂੰ ਘੰਟੇ 1.5 ਘੰਟੇ 'ਚ ਨਾ ਅਸੀਂ 90% ਨਾ ਅਸੀਂ ਉਹ ਜੈਨੂਅਨ ਉਸ ਕੰਡੀਸ਼ਨ 'ਚ ਸੈਟਲ ਹੋ ਗਏ ਹੋ। ਸੈਟਲ ਹੋਏ ਆ। ਉਹਨੂੰ ਵੀ ਮੈਂ ਬਾਹਰ ਲੈ ਗਿਆ ਗੱਲਾਂ ਬਾਤਾਂ 'ਚ। ਮੈਂ ਕਿਹਾ ਉੱਥੇ ਮੇਰਾ ਜੈਕ ਲੱਗਣਾ, ਮੈਂ ਸਭ ਤੋਂ ਪਹਿਲੇ ਤੈਨੂੰ ਲੈ ਕੇ ਜਾਣਾ। ਕਹਿੰਦਾ ਠੀਕ ਆ ਉਸਤਾਦ ਜੀ। ਫਲਾਂਟਿੰਗ ਇਹ ਉਹ ਕਰਦੇ ਕਰਦੇ ਜਨਾਬ ਸਾਰਾ ਕੁਛ ਉਹ ਮੈਨੂੰ ਚਲਾ ਗਿਆ ਛੱਡ ਕੇ। ਐ ਜੱਪੀ ਛੱਪੀ ਪਾ ਕੇ ਸਾਰਾ ਕੁਝ ਕਰਕੇ ਨਾ ਮੈਨੂੰ ਚਲਾ ਗਿਆ। ਤੇ ਉਹ ਨਾ ਉੱਥੇ ਵਾਪਸ ਗਿਆ ਮੇਰੇ ਚਾਚੂ ਨੂੰ ਲੈਣ। ਮੇਰੇ ਚਾਚੂ ਉੱਥੇ ਬੈਠੇ ਸੀ ਨਾ ਫੈਕਟਰੀ, ਉੱਥੋਂ ਲੈ ਕੇ ਉਹਨੇ ਘਰ ਜਾਣਾ ਸੀ। ਤੇ ਉਹ ਮੇਰੇ ਚਾਚੂ ਨੂੰ ਲੈਣ ਗਿਆ। ਜਦੋਂ ਉਹਨੇ ਦੇਖਿਆ ਨਾ ਸਾਹਮਣੇ ਚਾਚੂ, ਤੇ ਚਾਚੂ ਦੇ ਨਾਲ ਹੀ ਮੈਂ ਵੀ ਬੈਠਾ। ਪਹਿਲੇ ਹੀ ਆ ਗਏ ਪਹਿਲੇ। ਉਹ ਹਾਲੇ ਉੱਥੋਂ ਨਿਕਲਿਆ ਵਾ, ਮੈਨੂੰ ਚਾਚੂ ਦਾ ਫੋਨ ਆਇਆ, ਕਿੱਥੇ ਬੈਠਾ? ਮੈਂ ਕਿਹਾ ਜੀ ਮੈਂ ਇੱਥੇ ਲੱਗ ਗਈ ਹਾਂ, 2 ਮਿੰਟ 'ਚ ਮੇਰੇ ਕੋਲ ਆ। ਤੇ ਉਹ ਮੋਟਰਸਾਈਕਲ ਤੇ ਉੱਥੇ ਨਹੀਂ ਪਹੁੰਚਿਆ, ਮੈਂ ਉਸ ਤੋਂ ਪਹਿਲੇ ਚਾਚੂ ਕੋਲ ਨਾਲ ਬੈਠਾ। ਤੇ ਉਹ ਮੇਰੇ ਵੱਲ ਦੇਖ ਰਿਹਾ ਤੇ ਮੈਂ ਉਹਦੇ ਵੱਲ ਦੇਖ ਰਿਹਾ। ਉਹ ਸਾਰੇ ਖਾਬ ਤੇ ਮੈਨੂੰ ਚਾਚੂ ਮਿਲੇ ਥੋੜੇ ਦਿਨ ਪਹਿਲੇ ਨਾ। ਤੇ ਮੈਂ ਕਿਹਾ ਚਾਚੂ, ਉਹ ਦੱਸ ਰਿਹਾ ਹੁਣ, ਕਹਿੰਦਾ ਚਾਚੂ ਉਦੋਂ ਏਦਾਂ ਹੋਇਆ ਸੀ। ਉਹਦੇ ਵੀ ਚਾਚੂ ਸੀ, ਕਿਉਂਕਿ ਉਹ ਮੇਰੇ 2 ਚਾਚੂ ਸੀ। ਮੇਰੇ ਵੱਡੇ ਚਾਚੂ ਦਾ ਬੇਟਾ ਸੀ ਤੇ ਜਿਹੜੇ ਮੇਰੇ ਦੂਸਰੇ ਸੀ ਛੋਟੇ, ਯਾਨੀ ਉਹਦੇ ਵੀ ਉਹ ਚਾਚੂ ਹੀ ਸੀ। ਤੇ ਹੁਣ ਅਸੀਂ ਬੈਠੇ, ਹੁਣ ਸਾਡਾ ਉਹ ਫੌਤ ਹੋ ਗਏ ਵੱਡੇ ਜਿਹੜੇ ਚਾਚੂ ਸੀ। ਛੋਟੇ ਚਾਚੂ ਬੜੇ ਤੋਂ ਦੱਸ ਰਿਹਾ, ਕਹਿੰਦਾ ਚਾਚੂ ਮੈਂ ਤੁਹਾਨੂੰ ਗੱਲ ਸੁਣਾਵਾਂ, ਇਹਨੇ ਨਾ ਇੱਕ ਵਾਰੀ ਏਦਾਂ ਮੈਨੂੰ ਛੱਡ ਕੇ ਆਇਆ, ਤੂੰ ਬੜਾ ਔਖਾ ਹੋਣੀਆਂ। ਤੇ ਕਹਿੰਦੇ ਮੈਂ ਵਾਪਸ ਆਇਆ ਤੇ ਮੈਂ ਦੇਖਿਆ ਤੁਹਾਡੇ ਨਾਲ ਬੈਠਾ। ਤੇ ਕਹਿੰਦੇ ਮੈਂ ਇਹਨੂੰ ਪੁੱਛਿਆ, ਕਹਿੰਦਾ ਕੁਛ ਵੀ ਨਹੀਂ, ਚਾਚੂ ਨੇ ਕਿਹਾ ਯਾਰ ਤੂੰ ਮੈਨੂੰ ਆਹ ਚੀਜ਼ ਲਿਆ ਦੇ ਇੰਨੀ ਚ। ਮੈਂ ਕਿਹਾ ਚਾਚੂ ਕਹਿੰਦੇ ਬੇਟਾ ਮੇਰੀ ਗੱਲ ਸੁਣੋ, ਮੈਨੂੰ ਹੁਣ ਕੀ ਪਤਾ ਸੀ ਹੈ ਕਿ ਤੂੰ ਇੱਥੇ ਹੈ ਹੀ ਨਹੀਂ। ਮੈਂ ਤਾਂ ਨਾਰਮਲ ਕਿਹਾ ਕਿੱਥੇ ਆ, ਤੇ ਤੂੰ ਅੱਗੋਂ ਮੈਨੂੰ ਕਹਿੰਦਾ ਮੈਂ ਇੱਥੇ ਹੀ ਆ। ਤੇ ਮੈਂ ਤਾਂ ਨਹੀਂ ਕਹਿੰਦਾ ਪੁੱਤਰ ਇੱਧਰ ਆ। ਅਸੀਂ ਡਰ ਕੇ ਹੀ ਚਾਚੂ ਨੂੰ ਮੈਂ ਕਹਿੰਦਾ, ਮੈਂ ਕਿਹਾ ਜੀ ਮੈਂ ਇੱਥੇ ਹੀ। ਟਿਕਟ ਲਈ ਭਾਈ, ਬਰਬਾਦ ਸਾਰਾ ਕੁਛ, ਖਾ ਚਿਕਨਾ ਚੂਰ ਕਰਕੇ ਮੈਂ ਲੂਮਾ ਤੇ ਰੇੜਾ ਆਉਂਦਾ ਹੁੰਦਾ ਸੀ ਉਸਤਾਦ ਜੀ ਸਾਡਾ ਮਾਸ਼ਾਅੱਲਾ ਮਾਲ ਦਾ। ਮੈਂ 10-10 ਥਾਨ ਰੱਖ ਕੇ ਆ ਟੱਪ ਕੇ ਜਾ ਕੇ ਲਾ ਕੇ ਆਉਣੇ। ਤੇ ਫਿਰ ਫਾਰਕ ਟਾਈਮ ਰਾਤ ਨੂੰ ਆ ਕੇ ਮੈਂ ਬੱਟ ਤੇ ਪੱਟੀ ਡੱਬਿੰਗ ਵੀ ਕਰਨੀ। ਇਹ ਉਸ ਦੌਰ ਦੀ ਗੱਲ ਆ। ਓਏ ਹੋਏ 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 ਵਾਹ ਵਾਹ। 1500 ਰੁਪਏ ਹਫਤਾ ਮੈਂ ਉੱਥੋਂ ਲੈਣਾ ਸੀ, 6000 ਰੁਪਏ ਮਹੀਨਾ। ਤੇ ਰਾਤ ਨੂੰ ਮੈਂ 7-8 ਵਜੇ ਆ ਕੇ 12-1 ਵਜੇ ਤੱਕ ਬੱਟ ਤੇ ਪੱਟੀ ਵੀ ਡੱਬ ਕਰਦਾ ਸੀ। ਕਿਆ ਕਹਿੰਦੇ? ਤੇ ਜਦੋਂ ਬੱਟ ਤੇ ਪੱਟੀ ਫਿਰ ਹੁਣ ਰੀਜ਼ ਹੋਈ, ਉਦੋਂ ਵੀ ਮੈਂ ਲੂਮਾ ਤੇ ਕੰਮ ਕਰਦਾ ਸੀ। ਯਾਨੀ ਉਹਦੇ ਨਾਲ ਮੈਂ ਇਹ ਕੰਮ ਕੀਤਾ। ਵਾਹ ਵਾਹ ਵਾਹ, ਕਿਆ ਬਾਤ। ਇਹਦਾ ਦਾ ਸਟਰਗਲ ਮਾਸ਼ਾਅੱਲਾ ਤੁਸੀਂ ਕਾਫੀ। ਜੀ ਭਾਜੀ ਮੈਂ ਇੱਕ ਗੱਲ ਕਰਨੀ ਸੀ ਉਸਤਾਦ ਜੀ ਦੇ ਨਹੀਂ, ਨਾਲ। ਮੈਨੂੰ ਚੇਤ ਭੁੱਲ ਜਾਣਾ। ਜੀ ਤੁਸੀਂ ਕਰੋ। ਉਸਤਾਦ ਜੀ ਤੁਹਾਡੀ ਜਦੋਂ ਸਟਰਗਲ ਸੀ, ਹਾਂਜੀ ਦੇਖੋ ਨਾ ਹੁਣ ਆਪਣੀ ਗੱਲ ਤੋਂ ਗੱਲ, ਕਿਉਂਕਿ ਮੇਰਾ ਉਹ ਚਾਚੇ ਦਾ ਮੁੰਡਾ ਮੈਨੂੰ ਕਹਿਣ ਡਿਆ ਸੀਗਾ ਕਿ ਯਾਰ ਮੈਂ ਤੈਨੂੰ ਬਾਹਰ ਲੈ ਕੇ ਜਾਵਾਂਗਾ। ਆਹੋ ਮੈਨੂੰ ਯਾਦ ਹੈ ਕਿ ਮੇਰਾ ਇੱਕ ਦੋਸਤ ਉਸ ਦੌਰ ਦੇ ਵਿੱਚ ਉਹਦੀ ਮੈਂ ਫੇਵਰ ਕੀਤੀ। ਉਹਨੇ ਮੈਨੂੰ ਕਿਹਾ ਜੀ ਮੇਰਾ ਅਗਰ ਇਹ ਕੰਮ ਹੋ ਜਾਵੇ ਤੇ ਫੈਸਲ ਯਾਰ, ਮੈਂ ਉਹਦਾ ਉਹ ਕੰਮ ਕਰਾਇਆ, ਉਹਨੂੰ ਮੈਂ ਜਰਮਨੀ ਭੇਜਿਆ ਉਸਤਾਦ ਜੀ। ਤੁਸੀਂ ਭੇਜਿਆ ਜਰਮਨੀ? ਬੜੀ ਪੁਰਾਣੀ ਗੱਲ ਹੈ। ਬਹੁਤ ਅੱਛਾ। ਬੱਚਾ ਮੈਂ ਸਕੂਲ ਯਾਰ ਮੈਂ ਆਪਣੀ ਭੇਜਿਆ। ਸਾਈਕਲ ਵੇਚੀ ਸੀ ਯਾਰ ਮਿੱਠੇ। ਉਹ ਸਾਈਕਲ ਵੇਚ ਕੇ ਜਰਮਨੀ ਭੇਜਦਾ? ਬਸ ਜਿਹਦੇ ਤੁਸੀਂ ਇਹ ਗੱਲ ਮੰਨਦੇ ਹੋ ਕਿ 2 ਤੋਂ 3 ਬੰਦੇ ਐਸੇ ਨੇ, ਅੱਜ ਵੀ ਉਦੋਂ ਵੀ ਉਹਨਾਂ ਨੇ ਮੈਨੂੰ ਕਿਹਾ, ਮੇਰੀ ਪੁੱਪੀ ਨੇ, ਕਹਿੰਦੀ ਤਾਰਕ, ਮੇਰੇ ਚਾਚੂ ਦਾ ਨਾਂ ਤਾਰਕ ਨਾ, ਕਹਿੰਦੀ ਤਾਰਕ ਤੈਨੂੰ ਯਾਦ ਆ? ਨਹੀਂ, ਆਪਣੀ ਭੈਣ ਨੂੰ ਕਹਿੰਦੀ, ਮੇਰੀ ਦੂਜੀ ਪੁੱਪੀ, ਕਹਿੰਦੀ ਤੈਨੂੰ ਯਾਦ ਆ ਇੱਕ ਵਾਰੀ ਅਸੀਂ ਏਦਾਂ ਬੈਠੇ ਸੀ ਤੇ ਆਇਆ ਤੇ ਅਸੀਂ ਨੂੰ ਕੋਈ ਗੱਲ ਕੀਤੀ ਤੇ ਇਹਨੇ ਕਿਹਾ ਵੇਖਣਾ ਤੁਸੀਂ ਮੈਨੂੰ ਤਰਸਿਆ ਕਰਨਾ ਵੇਖਣ ਨੂੰ। ਨਿੱਕਾ ਜਿਹਾ ਹੁੰਦਾ ਸੀ ਉਦੋਂ। ਹਾਏ ਹਾਏ। ਵੇਖਣਾ ਤੁਸੀਂ ਮੈਨੂੰ ਵੇਖਣ ਨੂੰ ਤਰਸਿਆ ਕਰਨਾ, ਵੇਖਣਾ ਮੈਂ ਏਦਾਂ ਕਰਦਾ ਹੁੰਦਾ ਸੀ। ਤੇ ਕਹਿੰਦੀ ਮੈਂ ਤੇ ਮੇਰੀ ਪੁੱਪੀ ਦੋਵੇਂ ਕਹਿੰਦੀ ਅਸੀਂ ਅਕਸਰ ਗੱਲਾਂ ਕਰਦੇ ਹੁੰਨੇ। ਤੇ ਉਹ ਹੈ ਤੇ ਉਹ ਸ਼ਹਜ਼ਾਦੀਆਂ ਨੇ ਨਾ ਗੱਲਬਾਤ। ਫਿਰ ਮੈਂ ਕਟਿੰਗ ਕਰਾਉਣਾ ਹੁੰਦਾ ਸੀ ਤਨਵੀਰ ਕੋ ਰਜ਼ਾਬਾਦ 7 ਨੰਬਰ ਗਲੀ, 8 ਨੰਬਰ ਤੇ 7 ਨੰਬਰ ਦੇ ਦਰਮਿਆਨ ਚ, ਮਿੱਠੂ ਨਾਈ ਦੇ ਭਾਈ ਛੋਟੇ। ਉਹਨੇ ਮੈਂ ਕਹਿਣਾ ਹੈ ਵੇਖੀ, ਮੈਂ ਉਹਨੂੰ ਕਹਿਣਾ ਤਨਵੀਰ ਮੈਂ ਜਦੋਂ ਨਾ ਮੈਂ ਜਿੱਦਾਂ ਮਰਜ਼ੀ ਵੱਡਾ ਫਨਕਾਰ ਬਣ ਗਿਆ ਨਾ, ਮਸ਼ਹੂਰ ਹੋ ਗਿਆ, ਮੈਂ ਕਟਿੰਗ ਤੇਰੇ ਕੋਈ ਕਰਾਇਆ ਕਰੂੰਗਾ। ਇਹ ਜਿਹਾ ਪਤਾ ਨਹੀਂ ਯਾਰ। ਤੇ ਤੁਸੀਂ ਜਾਣਦੇ ਹੋ ਉਹਨੂੰ ਸਾਜੀ? ਨਹੀਂ ਹੁੰਦਾ, ਮੈਨੂੰ ਉਹਨੂੰ ਮਿਲੇ ਨੂੰ ਪਤਾ ਨਹੀਂ ਕਿੰਨੇ, ਉਹ ਬਾਹਰ ਚਲਾ ਗਿਆ ਸੀ। ਫਿਰ ਉਹ ਆ ਗਿਆ ਦੁਬਾਰਾ, ਉਹਨੂੰ ਯਾਦ ਵੀ ਨਹੀਂ ਹੋਣਾ ਕਿ ਮੈਂ ਉਹਨੂੰ ਇਹ ਗੱਲ ਕਹੀ ਸੀ। ਨਹੀਂ, ਜਿਹੜੇ ਲੋਕ ਕਹਿੰਦੇ ਨੇ ਕਿ ਯਾਰ ਮੈਂ ਇੱਕ ਵਾਰੀ ਬਾਹਰ ਚਲਾ ਗਿਆ ਤੇ ਮੈਂ ਸਭ ਤੋਂ ਪਹਿਲੇ ਤੈਨੂੰ ਬੁਲਾਣਾ। ਆਹੋ ਇਹ ਡਾਇਲੋਗ ਹੈ। ਨਹੀਂ ਕੁਛ ਵੀ ਨਹੀਂ। ਕੋਈ ਵੀ ਨਹੀਂ ਬੁਲਾਉਂਦਾ। ਭੁੱਲ ਜਾਂਦੇ ਆ। ਤੁਸੀਂ ਹੁਣ ਕਿਹਾ ਕਿ ਮੈਂ ਆਪਣੇ ਚਾਚੇ ਦੇ ਮੁੰਡੇ ਨੂੰ ਮੈਂ ਕਿਹਾ ਕਿ ਵੀ ਮੈਂ ਜੇ ਚਲਾ ਗਿਆ ਤਾਂ ਨਹੀਂ, ਮੈਂ ਕਦੋਂ ਕਿਹਾ ਬਾਹਰ ਬੁਲਾਉਣ ਦਾ ਨਹੀਂ ਕਿਹਾ, ਮੈਂ ਲਾਹੌਰ ਦਾ ਕਿਹਾ। ਤੇ ਮੈਨੂੰ ਕਈਆਂ ਨੇ ਕਿਹਾ, ਹੁਣ ਉਸਤਾਦ ਜੀ ਮੈਨੂੰ ਯਾਦ ਹੈ ਕਿ ਲਾਹੌਰ ਦਾ ਮੈਂ ਕਿਹਾ ਕਿ ਅਗਰ ਮੈਂ ਓਕੇ ਹੋ ਗਿਆ ਨਾ ਤੇ ਮੈਂ ਤੁਹਾਨੂੰ ਵੀ ਉਧਰ ਮਤਲਬ ਸੈਟਿੰਗ ਕਰਾਂ। ਮੈਂ ਇਹ ਨਹੀਂ ਕਿ ਬਾਹਰ ਦਾ ਨਹੀਂ ਕਿਹਾ। ਮੈਂ ਆਪਣੇ ਖਾਨਦਾਨ 'ਚ ਬੈਠਾ ਹੋਇਆ ਉਸਤਾਦ ਜੀ। ਅੱਛਾ। ਬੜੀ ਮਸ਼ਹੂਰ ਗੱਲ ਹੈ। ਯਾਰ ਤੁਹਾਨੂੰ ਮੈਂ ਕਿੰਨੀ ਦਫਾ ਗੰਦੀਆਂ ਜਗ੍ਹਾ ਤੇ ਨਾਮ ਪਿਆ ਇਹ ਕਹਿਣਾ ਤੂੰ ਸ਼ਰਮ ਕਰ ਕੁਝ ਬਗੈਰ। ਗੁਜਰਵਾਚਾ ਖਾਨਦਾਨ ਆ ਉਹ। ਉਹਦੇ ਜ਼ਿਹਨ 'ਚ ਵੀ ਨਹੀਂ ਸੀ। ਹੈ ਸੀ ਨਹੀਂ ਕਿਹਾ, ਪੁੱਛ ਲੈ ਮੇਰੀ ਨਾ ਉਹਨੂੰ ਕਸਮ ਦੇ ਕੇ ਪੁੱਛ। ਨਹੀਂ ਮੇਰੇ ਨੂੰ ਕਸਮ ਦੇ ਕੇ ਪੁੱਛ।
ਇਹ ਹੋਈ ਸੀ। ਯਾਰ ਮੈਨੂੰ ਉਹਦੀ ਜ਼ਹਿਨੀਅਤ ਦਾ ਨਹੀਂ ਪਤਾ। ਮੇਰੇ ਖਾਲੂ ਨੇ ਮੈਨੂੰ ਚੰਗਾ ਨਹੀਂ ਸੀ ਸਮਝਦੇ। ਅੱਛਾ ਉਹ ਵੀ ਬਾਕੀ ਖਾਨਦਾਨ ਤੇ ਹੀ ਗਏ ਸੀ। ਨਹੀਂ ਨਹੀਂ ਕੱਲਾ ਖਾਲੂ ਨਾ ਕਹਿ, ਖਾਲੂ ਦੇ ਨਾਲ ਵੀ ਲਾ ਵੀ। ਮੈਨੂੰ ਖਾਲੂ ਮੇਰੇ ਚੰਗਾ ਨਹੀਂ ਸੀ ਸਮਝਦੇ। ਮੇਰੇ ਖਾਲੂ ਦੇ ਅੱਗੇ ਵੀ ਲਾ। ਖਾਲੂ ਵੀ ਹਾਂ ਹੈ ਨਹੀਂ ਸਿਰਫ ਖਾਲੂ। ਉਹ ਮੈਨੂੰ ਨਾ ਚੰਗਾ ਨਹੀਂ ਸੀ ਸਮਝਦੇ ਉਸਤਾਦ ਜੀ। ਮੈਨੂੰ ਯਾਦ ਹੈ ਮੈਂ ਨਾ ਕਰਾਚੀ ਮੇਰੀ ਸ਼ਾਦੀ ਹੋਈ ਨਾ, ਮੈਂ ਕਰਾਚੀ ਗਿਆ ਤੇ ਮੈਂ ਫੋਨ ਕੀਤਾ ਘਰ, ਕੌਣ? ਫੋਨ ਕੀਤਾ ਤੇ ਬੈਲ ਗਈ। ਮੈਂ ਨਾ ਤਈ ਫੋਨ ਕੀਤਾ ਤੇ ਮੈਨੂੰ ਉਹ ਕਹਿੰਦੇ ਉਹ ਯਾਰ ਇੱਧਰ ਨਾ ਇੱਧਰ ਹਾਲਾਤ ਠੀਕ ਨਹੀਂ ਹੈਗੇ ਤੇ ਨਾਲੇ ਇਹਨਾਂ ਤੈਨੂੰ ਪਤਾ- ਕਰਾਚੀ? ਆਹੋ ਹਾਲਾਤ ਨਹੀਂ ਸਹੀ ਐ ਵੀ ਯਾਰ ਜਾਨ ਛਡਾ ਰਹੇ ਤੁਹਾਡੇ ਤੇ ਨਾਲੇ ਨਾ ਸਾਡੇ ਉਹ ਘਰਲੇ ਮੁਨਾਸਬ ਨਹੀਂ ਸਮਝਦੇ, ਡਰਾਮੇ 'ਚ ਕੰਮ ਕਰਦਾ ਇਹ ਹੈ ਉਹ ਹੈ ਫਲਾਂ। ਉਹ ਸਹੀ ਮੈਨੂੰ ਬੜਾ ਦੁੱਖ ਹੋਇਆ। ਮੈਂ ਨਾ ਫਿਰ ਐਸੇ ਤਰ੍ਹਾਂ ਅਸੀਂ ਬੈਠੇ ਹੋਏ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੇਰੇ ਨਾਲ ਸੈਲਫੀ ਲੈਣੀ ਆ ਜਾਂ ਆਟੋਗ੍ਰਾਫ ਲੈਣਾ। ਉਦੋਂ ਕੁਝ ਵੀ ਨਹੀਂ ਸੀ ਤੇ ਲੈ ਲੈ, ਕਿਉਂਕਿ ਇੱਕ ਟਾਈਮ ਆਣਾ ਕਿ ਰਸ਼ ਲੱਗਾ ਹੋਣਾ ਹੈ। ਤੈਨੂੰ ਮੇਰੇ ਤੱਕ ਆਉਂਦਿਆਂ ਬੜਾ ਟਾਈਮ ਲੱਗਣਾ ਹੈ। ਯਾਰ ਮੈਨੂੰ ਯਾਦ ਮੈਂ ਨਿਆਜ਼ੀ ਅੱਡੇ ਖਲੋਤਾ ਹੋਇਆ ਜਿਹਨੇ ਦਿਨਾਂ ਦੀ ਤੇ ਗੱਲ। ਰਸ਼ ਲੱਗਾ ਬਾਕੀ ਸਵਾਰੀਆਂ ਦਾ ਵੀ, ਕਿ ਉਹ ਆਇਆ ਪੌਣੇ ਘੰਟੇ ਜਿਹਦੇ ਤੱਕ ਪਹੁੰਚਿਆ। ਉਦੋਂ ਕਿਤੇ ਹੜਤਾਲ ਸੀ ਬੱਸਾਂ ਦੀ, ਬਹੁਤ ਰਸ਼ ਉੱਤੇ ਲਾਰੀ ਡੇ, ਸਵਾਰੀਆਂ ਭਰੀਆਂ ਪਈਆਂ ਤੁੰਨਿਆ। ਉਹਨੇ ਕਿਹਾ ਫੈਸਲ ਵਾਕਈ ਤੂੰ ਸਹੀ ਕਿਹਾ ਸੀ, ਉਹ ਤੇਰੇ ਤੱਕ ਆਉਂਦੇ ਆ ਵਾਕਈ ਪੌਣਾ ਘੰਟਾ 'ਚ ਲੱਗ ਗਏ। ਉਹਦਾ ਮੈਨੂੰ ਨਾ ਫੋਨ ਆਇਆ ਉਸਤਾਦ ਜੀ ਪਿਛਲੇ ਦਿਨਾਂ 'ਚ ਮੇਰੇ ਖਾਲੂ ਦਾ। ਨਹੀਂ ਅਸੀਂ ਅੱਡੇ ਖੜੇ ਸੀ। ਨਹੀਂ ਮੈਨੂੰ ਫੋਨ ਕਰਕੇ ਕਹਿੰਦਾ ਅਸਲਾਮ ਵਾਲੇਕੁਮ ਫੈਸਲ ਸਾਹਿਬ, ਮੈਂ ਐਵੇਂ ਰੜ ਗਿਆ। ਪਹਿਲੇ ਉਹ ਮੈਨੂੰ ਬੜੇ ਨਾ ਤਰੀਕੇ ਨਾਲ ਬੁਲਾਉਂਦਾ ਸੀ, ਹਾਂਜੀ ਹਾਂ ਫੈਸਲ। ਠੀਕ ਹੈ ਨਾ, ਔਰ ਵੀ ਸੁਣਾ ਆ ਫਲਾਣੇ ਆ, ਠੀਕ ਹੈ ਨਾ। ਓਕੇ ਪਹੁੰਚ ਗਈ। ਤੇ ਮੈਂ ਨਾ ਉਹਨਾਂ ਨੂੰ ਮੈਂ ਖਾਲੂ ਜੀ ਮਰਜ਼ੀ ਹੈ ਤੁਹਾਡੀ। ਤੇ ਹੁਣ ਮੈਨੂੰ ਉਹਨੇ ਫੋਨ ਕੀਤਾ, ਹਾਂਜੀ ਫੈਸਲ ਸਾਹਿਬ ਕੀ ਹਾਲ ਹੈ, ਤਬੀਅਤ ਠੀਕ ਸੇ ਠੀਕ? ਨਾ ਹਾਂਜੀ ਯਾਰ ਮੇਰੇ ਜਿਹੜੇ ਬੌਸ ਹਨ ਉਹ ਤੁਹਾਡੀ ਸਾਰੀ ਟੀਮ ਨਾਲ ਮਿਲਣਾ ਚਾਹ ਰਹੇ ਨੇ, ਖਾਸ ਤੌਰ ਤੇ ਉਸਤਾਦ ਜੀ ਤੁਹਾਡਾ ਗਿਆ। ਤੇ ਮੈਂ ਕਿਹਾ ਨਹੀਂ ਯਾਰ ਅਸੀਂ ਲੋਕ ਚੰਗੇ ਨਹੀਂ ਹੈ ਤੇ ਸਾਡੇ ਕੋਲ ਹੀ ਟਾਈਮ ਹੈ ਵਕਤ। ਮੈਂ ਗ੍ਰਿਫਤ ਮਜ਼ਬੂਤ ਰੱਖੀ। ਹਾਏ ਹਾਏ ਹਾਏ, ਇਹਦੇ ਚ ਸੈਲਫੀ ਪਾ ਮੈਂ ਲਓ। ਆਪਣੇ ਕੰਮ ਨੂੰ ਫੋਕਸ ਰੱਖਿਆ। ਜ਼ਿੰਦਗੀ 'ਚ ਗੱਲ ਯਾਦ ਰੱਖਣੀ ਹੈ। ਇਹ ਮੈਸੇਜ ਜਿਹੜਾ ਨਾ ਬੜਾ ਕੀਮਤੀ ਮੈਸੇਜ ਹੈ। ਉਹ ਜਿਹੜੇ ਲੋਕ ਹੁਣ ਵੇਖ ਨਾ ਇਹ ਫਲਾਣਾ ਕੱਪੜੇ ਦਾ ਕੰਮ ਸ਼ੁਰੂ ਕੀਤਾ, ਉਥੋਂ ਦਿਲ ਨਹੀਂ ਲੱਗਾ, ਇਹ ਨਾਲ ਹੀ ਨਵੇਂ ਲੂਮਾ ਦਾ ਸ਼ੁਰੂ ਕਰ ਲਿਆ, ਲੂਮਾ 'ਚ ਦਿਲ ਨਹੀਂ ਲੱਗਾ ਪ੍ਰਾਪਰਟੀ ਦਾ ਸ਼ੁਰੂ ਕਰ ਲਿਆ। ਨਹੀਂ, ਮਾਈਂਡ ਇੱਕ ਰੱਖਣਾ, ਹਾਏ ਹਾਏ ਹਾਏ, ਇੱਕ ਮਾਈਂਡ ਰੱਖ ਕੇ ਉਹਦੇ ਤੇ ਫੋਕਸ ਕਰਨਾ ਕਿ ਯਾਰ ਤੁਸੀਂ 1 ਸਾਲ ਤੱਕ ਆਪਣਾ ਘਰ ਲੈਣਾ, ਗੱਡੀ ਲੈਣੀ, ਇਹ ਉਹ। ਤੁਸੀਂ ਅਗਰ ਨਹੀਂ ਲੈ ਰਹੇ, ਤੁਸੀਂ ਆਪਣੇ 'ਚ ਕਮੀਆਂ ਦੇਖੋ ਕਿ ਯਾਰ ਕੀ ਕਮੀਆਂ ਨੇ। ਹੁਣ ਮੇਰੇ ਕੋਲ ਵੱਡੀ ਗੱਡੀ ਨਹੀਂ ਆ ਰਹੀ, ਮੈਂ ਆਪਣੇ 'ਚ ਕਮੀਆਂ ਦੇਖੀਆਂ ਕਿ ਮੇਰੇ 'ਚ ਕੀ ਕਮੀਆਂ ਨੇ। ਮੇਰੇ 'ਚ ਸਿਰਫ ਤੁਹਾਡੀ ਗੱਡੀ 'ਚ ਵੀ ਬਹੁਤ ਕਮੀਆਂ ਵਾ। ਸਾਜੀ ਮੇਰੇ 'ਚ ਕੀ ਕਮੀਆਂ ਨੇ ਦੱਸੋ ਜ਼ਰਾ। ਸਾਰੀ ਸੌਂ ਧੋਖਾ ਹੀ ਤਾਂ ਦੇ ਜਾਣਾ। ਇਹ ਏਦਾਂ ਨਾ ਕਹਿ, ਇਹ ਜਦੋਂ ਤੂੰ ਇੱਥੇ ਹੋਵੇ ਤੇ ਮੈਂ ਕਿਤੇ ਬਾਹਰ ਹੋਣਾ, ਉਦੋਂ ਫੋਨ ਕਰਕੇ ਗਈ ਉਸਤਾਦ ਜੀ ਕਿਤੇ ਧੋਖਾ ਹੀ ਨਾ ਦੇ ਆਉਣਾ। ਮੈਂ ਤਾਂ ਝਾਲ ਤੇ ਬਹਿ ਕੇ ਰੋਂਦੇ ਹੋ, ਉਸਤਾਦ ਧੋਖਾ ਕਰਕੇ। ਯਾਰ ਮੈਂ ਗੱਲ ਕਰੀ ਸੀ ਬੜੀ ਜ਼ਰੂਰੀ ਉਸਤਾਦ। ਮੈਂ ਕਿਤੇ ਪਹੁੰਚਿਆ ਸੀ, ਅੱਛਾ ਕਿੱਥੇ ਪਹੁੰਚੇ ਸੀ ਉਸਤਾਦ? ਬੜੀ ਦੂਰ ਕਿਤੇ ਪੁਰਾਣੇ ਯਾਦਾਂ 'ਚ। ਆ ਜਾਓ ਉਸਤਾਦ ਜੀ ਵਾਪਸ। ਆਜ ਹੈ ਆ ਜਾ ਜਿੱਥੇ ਵੀ ਗਏ ਸੀ, ਜਿੱਥੇ ਵੀ ਗਏ ਸੀ ਆਣ ਜਾਣੀ ਕੀਤੀ ਜੀ। ਹੈਂ? ਸ਼ੋਰਾ ਲਿਆ ਓਏ। ਅੱਛਾ ਪੁੱਛ ਉਸਤਾਦ ਜੀ। ਯਾਰ ਮੈਂ ਕਲਿੱਪ ਲਾਉਣਾ ਹੀ ਇਹਦੇ ਵਿੱਚ, ਹਾਂਜੀ ਮੈਂ ਲਾਉਣਾ ਯਾਰ ਵੇਖਣ ਰੰਗੀਲਾ ਸਾਹਿਬ। ਓਏ ਮੇਰੇ ਮੌਲਾ, ਚੱਲ ਤੁਸੀਂ ਉਹ ਵੀ ਗੱਲ ਸੁਣੀ ਜਿਹੜੀ ਨੰਨਾ ਸਾਹਿਬ ਨੂੰ ਵੱਡਾ ਰੰਗੀਲਾ ਸਾਹਿਬ ਨੂੰ ਆਉਂਦਾ ਨਾ ਵੱਡਾ ਬੋਟੀ ਦੂਰਬੀਨ ਤੇ ਰੰਗੀਲਾ ਸਾਹਿਬ ਇੰਜ ਦੂਰਬੀਨ ਕਰ ਲਿਆ ਤੇ ਨੰਨਾ ਸਾਹਿਬ ਕਹਿੰਦੇ ਜੋਗੀ ਬਾਬਾ ਇਹ ਖੈਰ ਸ਼ੋਰੇ 'ਚ ਦੂਰਬੀਨ ਨਾ ਪੱਕੀ ਹੈ। ਵੱਡੀ ਦੁਨੀਆ। ਤੇ ਅੱਗੋਂ ਰੰਗੀਲਾ ਸਾਹਿਬ ਕਹਿੰਦੇ ਸ਼ੋਰਾ ਲਿਆ ਓਏ। ਤੇ ਹੁਣ ਇੰਜ ਕਰਕੇ ਸ਼ੋਰਾ ਆ ਦੇਖੋ ਜ਼ਰਾ ਦੇਖੋ। ਅੱਜ शोरा लियाओ हेलो बुजुर्गो आजा 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 छोरिया आजा मेरे चौला के छोरे बालिका ये छोरे की दूरबीन पकी है वटा गोश्त पकाए ਕਹਿੰਦੇ ਆਜਾ ਮੇਰੇ ਸ਼ੋਰੇ ਅੱਜ। ਉਸਤਾਦ ਯਾਰ ਜੀ, ਅਸੀਂ ਐਵੇਂ ਕਸਵੇ ਕਿੱਡੇ ਵੱਡੇ ਲੋਕ ਹੋਏ। ਆਇਆ ਆਇਆ ਉਸਤਾਦ ਜੀ ਉਹ ਵੀ ਵੇਖੋ, ਉਸ ਤੋਂ ਪੁਰਾਣਾ ਦੌਰ ਵੀ ਅਗਰ ਤੁਸੀਂ ਦੇਖ ਲਓ। ਮੈਂ ਕੋ ਵੇਖ ਰਿਹਾ ਸੀ ਕਾਮੇਡੀਅਨ, ਉਹਨੇ ਓਰੀਜਨਲ ਐਕਸਪੈਰੀਮੈਂਟ ਕੀਤੇ ਨੇ। ਉਹ ਜਹਾਜ਼ ਤੋਂ ਡਿੱਗਿਆ ਤੇ ਹਕੀਕਤ 'ਚ ਡਿੱਗਿਆ। ਕਾਲੀ ਪੈਂਟ ਸ਼ਰਟ ਵਾਲਾ। ਹਾਂ ਪੈਂਟ ਸ਼ਰਟ ਵਾਲਾ।
ਅੰਗਰੇਜ਼ ਜਿਹੜਾ ਨਸੀ ਜਾਂਦਾ ਵਾ ਉਹ ਸਹਾਰਾ ਕੋਈ ਨਹੀਂ ਸੀ ਲੈਂਦੇ ਉਸਤਾਦ ਜੀ ਜਿਹੜਾ ਕਰਦੇ ਰੀਜਨਲ ਕਰਦੇ ਸੀਗੇ ਉਸਤਾਦ ਜੀ। ਜਹਾਜ਼ ਤੋਂ ਹਾਂ ਤੇ ਲੁੱਗੀ ਵੀ ਪੈ ਗਈ ਨਾ ਫਿਰ ਨਹੀਂ ਲੁਗੀ ਨਹੀਂ ਪਈ, ਪਸਲੀਆਂ ਗਿਆ। ਪਸਲੀਆਂ ਟੁੱਟੀਆਂ ਸੀ ਉਹਦੀਆਂ। ਤੇ ਭੱਜਾ ਕਿੱਥੇ ਆ ਕੇ ਥੱਲੇ? ਉਸਤਾਦ ਜੀ ਉਹਨੇ ਪਤਾ ਕੀ ਕੀਤਾ, ਇੱਕ ਦੀਵਾਰ ਨਹੀਂ ਉਹ ਟੋਟਲ ਨਹੀਂ ਏਦਾਂ ਹੋਏਗਾ, ਥੋੜਾ ਜਿਹਾ ਕੁਛ ਐਸਾ ਆਪਣੇ ਕੋਈ ਨਾ ਕੋਈ ਸੇਫਟੀ ਹੋਈ। ਕੋਈ ਨਾ ਕੋਈ ਉਸਤਾਦ ਜੀ ਕਰਕੇ 2-4 ਮੰਜ਼ਲਾ ਦੀ ਬਿਲਡਿੰਗ ਆ ਨਾ, ਉੱਥੋਂ ਛਾਲ ਉਹ ਜੈਨੂਅਲੀ ਮਾਰਦਾ ਸੀ, ਉਹਨੂੰ ਐਕਸਪੀਰੀਅੰਸ ਹੈਗਾ ਸੀ। ਅੱਛਾ, ਆਦਤ ਥੱਲੇ ਸੀ। ਖਲੋਏਗਾ ਸੀਗਾ। ਅੱਛਾ, ਅੱਛਾ। ਤੇ ਟੱਪਣਾ, ਨਹਿਰਾਂ ਟੱਪਣੀਆਂ, ਅੱਗ ਗੁੱਝ ਲੰਘਣਾ ਸਾਦਾ ਹੀ ਕਰਦਾ ਉਸਤਾਦ ਸੀ। ਜੀ ਉਹਨੇ ਇੱਕ ਦੀਵਾਰ ਰੱਖੀ, ਉਹ ਦੀਵਾਰ ਤੇ ਨਾ ਇੱਕ ਰੋਸ਼ਨਦਾਨ ਰੱਖਿਆ ਵੱਡਾ, ਹਾਂ ਠੀਕ ਹੈ, ਤੇ ਦੀਵਾਰ ਕਾਫੀ ਵੱਡੀ, ਤੇ ਉਹ ਹੁਣ ਉਹਨੇ ਨਾ ਜ਼ਾਵੀਆ ਲਿਆ ਕੇ ਰੋਸ਼ਨਦਾਨ ਇੰਜ ਦੀਵਾਰ ਸਿੱਟਣੀ ਹੈ ਤੇ ਮੈਂ ਰੋਸ਼ਨਦਾਨ ਦੇ ਵਿੱਚੋਂ ਬਾਹਰ ਨਿਕਲਣਾ। ਓਏ ਹਕੀਕਤ ਉਸਤਾਦ ਜੀ ਉਹ ਉੱਥੇ ਖਲੋ ਗਿਆ, ਉਹ ਰੋਸ਼ਨਦਾਨ ਤੋਂ ਥੋੜਾ ਜਿਹਾ ਸਾਈਡ ਤੇ ਰਹਿ ਗਿਆ ਵਿਚਾਰਾ, ਉਹਦੇ ਉੱਤੇ ਕੋਈ ਮੋਢਾ ਟੁੱਟ ਨਹੀਂ ਉਹ ਰੋਸ਼ਨ ਦਾ ਜੋ ਲੰਘ ਗਿਆ ਸੀ ਨਾ ਓਕੇ ਹੋ ਗਿਆ ਸੀ। ਉਹ ਤੀਸਰੀ ਟੇਕ 'ਚ ਲੰਘਿਆ ਸੀ 6 ਮਹੀਨੇ ਬਾਅਦ ਫੇਰ ਉਹਨੇ ਉਹੀ take ਕੀਤੀ। ਦੀਵਾਰ ਦੀ ਫੁੱਲ ਪੜਾਈ, ਕਹਿੰਦਾ ਪਹਿਲੇ ਮੈਂ ਤੇ ਖਲੋਤਾ ਸੀ, ਫਿਰ ਉਹ ਥੋੜਾ ਜਿਹਾ ਨਾਲ ਖਲੋਤਾ, ਫਿਰ ਉਹਦੇ ਉੱਤੇ ਡਿੱਗੀ ਵਿਚਾਰੇ ਦੀ ਦੀਵਾਰ। ਬਚ ਗਿਆ ਫਿਰ। ਨਹੀਂ ਫਿਰ ਉਹਦੇ ਵਿਚਾਰੇ ਦਾ ਟੁੱਟ ਗਈ। ਅੱਛਾ, ਤੀਸਰੀ ਵਾਰੀ ਫਿਰ ਉਹਨੇ ਉਹ ਵੇਖਿਆ ਕਿ ਯਾਰ ਇੱਥੇ ਉਹਨੇ ਰੋਸ਼ਨਦਾਨ ਥੋੜਾ ਜਿਹਾ ਵੱਡਾ ਕਰਵਾਇਆ, ਕਹਿੰਦਾ ਇੱਥੇ ਡਿੱਗਦਾ। ਓਏ ਹਕੀਕਤ ਸਟੰਟ ਆਹ ਮੈਂ ਦੇਖਿਆ, ਮੈਂ ਤਾਂ ਦੇਖਿਆ ਅਮਿਤਾਭ ਸਾਹਿਬ ਨੇ ਉਹ ਅਜੇ ਇੰਡੀਅਨ ਨਹੀਂ ਸੀ ਅਕਸ਼ੇ ਕੁਮਾਰ ਸਾਹਿਬ ਨੂੰ ਕਹਿਤਾ ਯਾਰ ਇਹ ਬੰਦਾ ਨੂੰ ਪਤਾ ਹੀ ਨਹੀਂ ਕੀ, ਉਸ ਭਾਈ ਨੇ ਪਤਾ ਕੀ ਕੀਤਾ, ਜਹਾਜ਼ ਤੋਂ ਛਾਲ ਮਾਰਦੀ ਪੈਰਾਸ਼ੂਟ ਦੇ ਉੱਤੇ, ਮਾਰੀ ਸੀ ਆ ਪੈਰਾਸ਼ੂਟ ਦੇ ਉੱਤੇ ਓਰੀਜਨਲ ਪਿਆ ਵੀ ਡਾਕੂਮੈਂਟਰੀ। ਉਸਤਾਦ ਜੀ ਪੈਰਾਸ਼ੂਟ ਦੇ ਉੱਤੇ ਛਲਾਂਗ ਮਾਰੀ ਅਕਸ਼ੇ ਕੁਮਾਰ ਸਾਹਿਬ ਨੇ, ਤੇ ਉਹ ਪੈਰਾਸ਼ੂਟ ਦੇ ਨਾਲ ਰੱਸੇ ਤੇ ਲਮਕ ਕੇ ਉਹਨਾਂ ਨੇ ਉਤਰ ਆਉਣਾ ਸੀਗਾ, ਠੀਕ ਹੈ। ਲੇਕਿਨ ਅਕਸ਼ੇ ਕੁਮਾਰ ਸਾਹਿਬ ਦੀ ਗੁੱਡ ਲੱਕ ਸੀਗੀ ਕਿ ਕਿਸਮਤ ਅੱਛੀ ਕਿ ਉਹਨਾਂ ਨੇ ਪੈਰਾਸ਼ੂਟ ਦੇ ਜਦੋਂ ਛਾਲ ਮਾਰੀ ਨਾ ਉਸਤਾਦ ਜੀ, ਤੇ ਉਹਨਾਂ ਦਾ ਜੰਪ ਲੱਗਾ ਤੇ ਉਹਨਾਂ ਨੇ ਰੱਸਾ ਫੜ ਲਿਆ। ਹੁਣ ਮੈਂ ਤੁਹਾਨੂੰ ਦੱਸਦਾ ਕਿਸ ਫਿਲਮ 'ਚ ਜੈਕੀ ਚੰਦ ਸਾਹਿਬ ਦੀ ਕਾਫੀ, ਤੁਸੀਂ ਮੂਵੀ ਦੇਖਣੀ ਦਾ ਆਰਮਰ ਆਫ ਗॉड, ਬਿਲਕੁਲ ਠੀਕ ਹੈ ਜੀ। ਜੈਕੀ ਚੰਦ ਸਾਹਿਬ ਛਾਲ ਮਾਰਦੇ ਨੇ ਜਹਾਜ਼ 'ਚੋਂ ਪੈਰਾਸ਼ੂਟ ਤੇ ਫਿਰ ਪੈਰਾਸ਼ੂਟ ਦੀ ਰੱਸੀ ਦੇ ਨਾਲ ਲਮਕ ਕੇ ਥੱਲੇ ਅੰਦਰ ਆਉਂਦੇ ਨੇ। ਆਹੋ ਉਹਨਾਂ ਨੇ ਫਾਸਤੀ ਫੂਸਤੀ ਇਕਦਾਮਾਤ ਹੀ ਨਹੀਂ ਕੀਤੇ, ਤੇ ਅਕਸ਼ੇ ਕੁਮਾਰ ਸਾਹਿਬ ਨੂੰ ਅਮਿਤਾਭ ਸਾਹਿਬ ਬੋਲੇ ਨੇ, ਦਿਲੀਪ ਸਾਹਿਬ ਨੇ ਬਹੁਤ ਗਾਲਾਂ ਕੱਢੀਆਂ, ਸਾਰੇ ਸੀਨੀਅਰ ਆ ਕਹਿ ਦਿੰਦੇ ਤੈਨੂੰ, ਕਹਿੰਦੇ ਤੈਨੂੰ ਹਿਆ ਹੀ ਨਹੀਂ ਹੁੰਦਾ, ਤੈਨੂੰ ਥੱਲੇ ਤੂੰ ਆਪਣੀ ਸੇਫਟੀ ਤੇ ਰੱਖ ਯਾਰ, ਮੁਲਕ ਦੇ ਵਿੱਚ ਸਭ ਕੂੜ ਆਦਮੀ ਹੈ ਦਲੀਪ ਸਾਹਿਬ ਕਹਿ ਰਹੇ। ਅਕਸ਼ੂ ਹਾਂ ਅੱਛੀ ਬਾਸ਼ਾ ਤੈਨੂੰ ਅਕਲ ਮੌਤ ਐਦਾਂ ਹੀ ਭਰਾਵਾ ਕਰਦੇ, ਇਦਾਂ ਨਹੀਂ ਸੀ ਹੈਗਾ। ਐਦਾਂ ਹੀ। ਅੱਛਾ ਜੀ, ਮੈਂ ਗੱਲ ਕਰਨਾ ਚਾਹ ਰਿਹਾ ਸੀ ਉਸਤਾਦ ਚਾਰ ਨਹੀਂ ਸਕ ਜੀ। ਯਾਰ ਭਾ ਮੇਰੀ ਇੱਕ ਗੱਲ ਰਹਿ ਗਈ ਬੇਟੇ, ਮੈਨੂੰ ਚੇਤ ਭੁੱਲ ਜਾਣਾ। ਜਦ ਭਰਾ ਹੋ ਜਾਣਾ ਦਿਲ ਬਣ ਜਣੇ ਆ। ਚਾਰਲੀ ਚੈਪਲਨ ਸਾਹਿਬ ਨੇ ਸਾਹੀ ਭਲਾ ਕੀ ਕੀਤਾ, ਉਸਤਾਦ ਮੁਹਤਰਮ ਇੱਕ ਫਿਲਮ ਵੇਖਣਾ ਉਹਨਾਂ ਨੇ ਛੱਪੜ 'ਚ ਛਾਲ ਮਾਰਨੀ। ਹਾਂ, ਰਾਸਤੇ ਕਾ ਪੱਥਰ ਫਿਲਮ ਦਾ ਰਾਸਤੇ ਦਾ ਪੱਥਰ ਨਹੀਂ ਸੀਗਾ, ਪੱਥਰੋਂ ਨਦੀ ਦਾ ਆਵਾਜ਼। ਚਾਰਲੀ ਚੈਪਲਨ ਸਾਹਿਬ ਦੀ ਹਾਂਜੀ ਉਸਤਾਦ ਜੀ, ਉਹ ਹੈਗੀ ਹੈ ਦ ਸਿਟੀ ਹੈਂਡਰ, ਫੂਲ ਔਰ ਕਾਂਟੇ ਫਿਲਮ ਦਾ ਨਾਮ ਹੈ ਦ ਸਿਟੀ ਹੈਂਡਰ। ਉਹ ਫਿਲਮ ਵੇਖ ਵੀ ਲੈਣਾ ਉਸਤਾਦ ਜੀ। ਉਹ ਇੱਕ ਘਰ ਹੈਗਾ ਲੱਕੜੀ ਦਾ ਬਣਾਇਆ ਹੋਇਆ, ਇੱਕ ਲੜਕੀ ਉਹਨਾਂ ਦੀ ਯਾਨੀ ਕਿ ਗਰਲਫ੍ਰੈਂਡ ਹੁੰਦੀ ਜਿਹਦੇ ਨਾਲ ਸ਼ਾਦੀ ਵੀ ਕਰਦੇ। ਸਵੇਰੇ ਸਵੇਰੇ ਚਾਰਲੀ ਸਾਹਿਬ ਐ ਨਿੱਕਰ ਜੀ ਪਾ ਕੇ ਤੇ ਉਹਨਾਂ ਪਾਣੀ ਦੇ ਵਿੱਚ ਛਾਲ ਮਾਰ ਕੇ ਫੜਾਉਂ, ਤੇ ਪਾਣੀ ਇਹਨਾਂ ਨਾ ਬਿਲਕੁਲ ਐ ਉਹਨਾਂ ਦਾ ਮੱਥਾ ਵੱਜਦਾ, ਤੇ ਉਹ ਓਰੀਜਨਲ ਸੀਨ ਸੀਗਾ, ਉਹਨਾਂ ਨੇ ਕੋਈ ਸੇਫਟੀ ਨਹੀਂ। ਆ ਚਾਰਲੀ ਸਾਹਿਬ ਦੇ ਇੱਥੇ ਨਾ ਰੋਬੜਾ ਬਣ ਗਿਆ ਸੀ, ਤੇ 6 ਮਹੀਨੇ ਮੇਰੇ ਖਿਆਲ ਉਹਨਾਂ ਨੇ ਟਕੋਰਾਂ ਕੀਤੀਆਂ, ਫਿਰ ਦੁਬਾਰਾ ਉਹਨਾਂ ਨੇ ਉੱਥੋਂ ਫਿਰ ਅੱਗੋਂ ਫਿਲਮ ਸ਼ੁਰੂ ਕੀਤੀ ਸੀ। ਆਲੂ ਪੈ ਗਏ ਇੱਕ ਤਾਮਿਲ ਹੀਰੋ ਉਹਨੇ ਜਨਮਨ ਲੜਾਈ ਕੀਤੀ ਸ਼ੇਰ ਦੇ ਨਾਲ। ਜਨਮਨ ਸ਼ੇਰ ਪਾਲਿਆ ਉਹਨੇ, ਪਾਲ ਕੇ ਆਪਣਾ ਪਾਲਤੂ ਸ਼ੇਰ ਸੀ, ਉਹਨੇ ਜਨਮਨ ਲੜਾਈ ਕੀਤੀ ਉਹਦੇ ਨਾਲ। ਤੁਸੀਂ ਦੇਖਣਾ ਫਿਲਮ ਉਸਤਾਦ। ਤੇ ਜਿਹੜਾ ਹੈ ਪਾਲਤੂ ਉਹਦਾ ਕਿਦਾਂ ਲੜਾਈ? ਨਹੀਂ ਯਾਨੀ ਕਿ ਸ਼ੇਰ ਜਾਨਵਰ ਹੁੰਦਾ, ਜਾਨਵਰ ਦਾ ਭਰੋਸਾ ਕੋਈ ਨਹੀਂ। ਘਰ ਦਾ ਸ਼ੇਰ ਸੀ। ਹਾਂਜੀ, ਘਰ ਦਾ ਸ਼ੇਰ ਦਾਲ ਬਰਾਬਰ ਖਾ ਪੀ ਗਿਆ ਸੀ। ਚਲੋ ਜ਼ਰੂਰੀ ਗੱਲ ਕਰ ਲਾ। ਜ਼ਰੂਰੀ ਗੱਲ ਇਹ ਸੀ ਉਸਤਾਦ ਜੀ, ਦੇਖੋ ਮੈਨੂੰ ਚਾਰਲੀ ਚੈਪਲਨ ਸਾਹਿਬ ਨਾਲੋਂ ਜ਼ਿਆਦਾ ਜਿਹੜੇ 3 ਸਟੂਜੀਜ਼ ਵਾਲੇ 3 ਕਰੈਕਟਰ ਨੇ ਜ਼ਿਆਦਾ ਅੱਛੇ, ਹਾਂਜੀ ਉਸਤਾਦ, ਜ਼ਿਆਦਾ ਟਫ ਕੰਮ ਉਹਨਾਂ ਦਾ, ਕਿਉਂਕਿ ਉਹ 3 ਜਣੇ ਨੇ, ਕੈਮਰਾ ਵਰਕਿੰਗ, ਤਿੰਨਾਂ ਦੀ ਕੰਟੀਨਿਊਟੀ, ਉਹ ਬਹੁਤ ਔਖਾ ਕੰਮ 3 ਸਟੂਜੀਜ਼ ਵਾਲਾ। ਚਾਰਲੀ ਚੈਪਲਨ ਸਾਹਿਬ ਨਾਲੋਂ ਢੇਰ ਔਖਾ ਕੰਮ ਉਹਨਾਂ ਨੇ ਕੀਤਾ। ਹਾਂਜੀ, ਮੈਂ ਐਕਸਪੈਰੀਮੈਂਟ ਕੀਤਾ ਉਸਤਾਦ ਜੀ। ਉਹ ਪਾਣ ਜਿਹੜੇ ਗੋਰੇ ਨੇ ਉਹਨਾਂ ਨੂੰ ਪੂਜਦੇ ਨੇ, ਉਹਨਾਂ ਤਿੰਨਾਂ ਨੂੰ ਜੀ। ਐਸਾ ਐਕਟਰ ਆ ਇਹਨਾਂ ਨੇ ਇੱਕ ਕੀਤਾ ਸੀ, ਸਿਰਫ ਇੱਕ ਸ਼ਾਟ ਮੈਂ ਮਾੜਾ ਜਿਹਾ ਬਣਾਇਆ ਉਹਨਾਂ ਟੈਪ ਦਾ ਕਿ ਯਾਰ ਇੰਜ ਕਰੋ ਦਰਵਾਜ਼ੇ 'ਚੋਂ, ਤੇ ਪੁੱਛੋ ਸਾਡਾ ਕੀ ਹਾਲ ਹੋਇਆ। ਹਾਂਜੀ, ਕੀ ਸੀ ਕਿ ਮੈਂ ਇਹਨਾਂ ਨੂੰ ਕਿਹਾ ਕਿ ਇੰਜ ਦਰਵਾਜ਼ਾ ਜਾਣਾ, ਦਰਵਾਜ਼ਾ ਜਦੋਂ ਇੱਕ ਬੰਦਾ ਦਰਵਾਜ਼ੇ ਤੋਂ ਅੰਦਰ ਆਇਆ, ਅੰਦਰ ਆ ਕੇ ਉਹਨੇ ਇੰਜ ਦਰਵਾਜ਼ਾ ਬੰਦ ਕੀਤਾ, ਇੰਜ ਉਹਨੇ ਬੰਦ ਕੀਤਾ ਵਾ, ਤੇ ਉਧਰੋਂ ਮਿੱਠੇ ਨੇ ਝਟਕਾ ਮਾਰਿਆ ਤੇ ਦਰਵਾਜ਼ੇ ਦੇ ਆ ਵੱਜਣਾ। ਕਿਸੇ 2 ਚੋਂ 3 ਚੋਂ ਕਿਸੇ ਨੇ ਇੰਜ ਖਿਲਾਰ ਕੇ ਦਰਵਾਜ਼ਾ ਨਹੀਂ ਮਾਰਿਆ, ਪਹਿਲੇ ਹੀ ਇੰਜ ਸਿਰ ਕਰ ਲਿਆ। ਹਾਂਜੀ ਹਾਂਜੀ, ਇੱਕ ਨੇਚਰ ਗਾਲਾਂ ਵੀ ਕਿੰਨੀਆਂ ਪਈਆਂ। ਨੇਚਰ ਉਹਨਾਂ ਕਿ ਇੰਜ ਸਿਰ ਕਰ ਲਿਆ, ਫਿਰ ਕਿਤੇ ਹੋਇਆ ਠੀਕ।
ਉਹ ਕਰੈਕਟਰ ਉਹ ਮੇਰੇ ਮੋੜ ਇੰਨੀ ਪਰਫੈਕਸ਼ਨ ਸਾਜੀ ਹੋ ਸਕਦਾ ਉੱਥੇ VFX ਤੇ ਲੱਗਦਾ ਹੋਵੇ। ਇੰਨੀ ਪਰਫੈਕਸ਼ਨ ਨਹੀਂ ਕੁਝ ਵੀ ਨਹੀਂ ਹੁੰਦਾ ਮਿੱਠੇ ਸਿਰ ਗੱਲਾਂ ਹੀ ਨਹੀਂ ਸਿੱਧਾ ਵੀ ਤੇਰੇ ਇੰਜ ਵੱਜਦਾ ਤੇਰਾ ਇੱਥੇ ਵੱਜਣਾ ਸੀ ਤੇਰਾ ਇੱਥੇ ਨਹੀਂ ਵੱਜਣਾ ਸੀ ਲੇਕਿਨ ਫਿਰ ਹਨੇਰਾ ਜਿਹਾ ਕਾਹਤੋਂ ਆਇਆ ਸੀ? ਨਹੀਂ ਔਰ ਹਨੇਰਾ ਜਿਹਾ ਆਇਆ ਮੇਰੇ ਨੇ ਟੱਕਰ ਨਹੀਂ ਮਾਰਦੀ ਸਿੱਧੀ, ਟੱਕਰ ਮਾਰਦੀ ਨਹੀਂ ਮੈਂ ਕਿਹੜਾ ਭਾਈ ਉਹਦੇ ਜਾਨ ਬਲੂਪਰਸ ਵੀ ਅਸੀਂ ਬਣਾ ਰਹੇ ਹਾਂ, ਤੁਸੀਂ ਸ਼ੋਅ ਦੇਖਣਾ ਬਹੁਤ ਮਜ਼ਾ ਆਏਗਾ ਆਏਗਾ। ਐਸੇ ਡਾਇਰੈਕਟਰ ਤੁਹਾਡੇ ਭਰਾ ਦਾ ਵੀ ਫਿੱਕਾ ਜਿਹਾ ਡਾਇਰੈਕਸ਼ਨ। ਉਸਤਾਦ ਜੀ ਚਾਰਲੀ ਸਾਹਿਬ ਨੇ ਇੱਕ ਫਿਲਮ ਦੇ ਵਿੱਚ ਬੂਟ ਖਾਦਾ ਸੀ, ਵੇਖੀ ਉਹ ਫਿਲਮ? ਉਹ ਹੁਣ ਮੈਂ ਬੂਟ ਤੇ ਐਕਸਪੈਰੀਮੈਂਟ ਕੀਤਾ ਸਾਰਾ, ਮੈਂ ਸਰਚ ਕੀਤੀ, ਮੈਂ ਕਿਹਾ ਯਾਰ ਕਿੱਦਾਂ ਬੂਟ ਖਾ ਕੇ ਚਾਰਲੀ ਦਾ। ਉਹ ਬਾਅਦ ਚ ਪਤਾ ਲੱਗਾ ਜਿਹੜੇ ਡੀਕੋ ਮੱਖਣ ਡਾਫੀ ਨੇ ਨਹੀਂ, ਉਹ ਜੈਲੀ ਵਾਲਿਆਂ ਨੇ ਬਣਾਇਆ ਸੀਗਾ। ਉਦੋਂ ਵੀ ਸੀ ਡੀਕੋ ਮਕੰਟਾਫੀ ਹਾਂਜੀ ਬਹੁਤ ਪੁਰਾਣੀ ਆ ਚਾਕਲੇਟ ਵਾਲੇ ਡੀਕੋ ਉਹ ਔਰ ਉਹ ਲੇਟ ਹੋ ਗਈ ਸੀ ਸ਼ੂਟਿੰਗ ਕਾਫੀ। ਨਹੀਂ ਲੇਟ ਨਹੀਂ ਸੀ, ਲੇਟ ਹੋ ਗਈ ਸੀ, ਉਹਨਾਂ ਨੇ ਕਿਹਾ ਵੀ ਉਹ ਆ ਨਹੀਂ ਰਿਹਾ ਬੂਟ ਜਿਹੜਾ ਮੈਂ ਖਾਣਾ, ਕਹਿੰਦੇ ਬਸ ਡੀਕੋ ਮੱਖਣ ਟਾਫੀ। ਉਹ ਮੱਖਣ ਡਾਫੀ ਦਾ ਨਾਲ ਡੀਕੋ ਮੱਖੰਡਾ। ਹਾਂ ਇੱਥੇ ਬਹਿ ਕੇ ਜ਼ਰਾ ਡੀਕੋ ਮੱਖਣ ਟਾਫੀ। ਅੱਛਾ ਜੀ ਮੈਂ ਗੱਲ ਕਰਨ ਲੱਗਾ ਸੀਗਾ ਰਹਿਣ ਦੇ ਕਾਤੋਂ ਵਜ੍ਹਾ ਪਾਗਲ ਆ ਤੂੰ। ਅੱਛਾ ਹਾਂਜੀ, ਉਹ ਡੀਕੋ ਮੱਖਣ ਡਾਫੀ ਦਾ ਉਹਨਾਂ ਨੇ ਬਣਾਇਆ ਸੀ, ਜਿਹੜੇ ਤੇ ਉਹ ਬੂਟ ਵੀ ਤਲਦੇ ਵੀ ਨੇ, ਉਬਾਲਦੇ ਵੀ ਨੇ, ਖਾਂਦੇ ਵੀ ਨੇ। ਉਹ ਬਕਾਇਦਾ ਤੌਰ ਤੇ ਇੱਕ ਫਿਲਮ ਵੇਖੀ ਮੈਂ ਚਾਰਲੀ ਸਾਹਿਬ ਦੀ, ਉਹਨਾਂ ਦੀ ਫਿਲਮ ਦਾ ਕੀ ਨਾਂ ਸੀ ਯਾਰ? ਦੀਆ ਔਰ ਚਿਰਾਗ। ਨਹੀਂ ਯਾਰ, ਕਾਲੀ ਆਂਦੀ ਕਾਲੀ ਆਂਦੀ ਨਹੀਂ, ਡੈਡ ਆਰ ਲਾਈਫ। ਨਹੀਂ ਡੈਡ ਆਰ ਲਾਈਫ ਨਹੀਂ, ਦਿਸ ਸਰਕਸ। ਹਾਂ ਦਿਸ ਸਰਕਸ ਫਿਲਮ ਉਸਤਾਦ ਜੀ ਉਹਨਾਂ ਦੀ ਦੇਖਣਾ, ਉਹਦੇ ਵਿੱਚ ਨਾ ਇੱਕ ਗਧਾ ਹੈਗਾ, ਉਹਦੇ ਚ ਉਹ ਗਧਾ ਜਿਹੜਾ ਨਾ, ਹਾਂ ਚਾਰਲੀ ਸਾਹਿਬ ਨੇ ਉਸ ਗਧੇ ਨੂੰ ਆਪਣਾ ਦੁਸ਼ਮਣ ਬਣਾਉਣ ਵਾਸਤੇ ਉਸ ਗਧੇ ਦੇ ਨਾਲ 6 ਮਹੀਨੇ ਖੇਡਦੇ ਰਹੇ ਨੇ। ਉਹਦੇ ਕਦੇ ਪੱਠੇ ਚੁੱਕ ਲੈਣੇ, ਕਦੇ ਫਾਕਲ ਘੋਲਣੀ। ਉਹਨੂੰ ਖਿਜਾਇਆ ਚਾਰਲੀ ਸਾਹਿਬ ਨੇ, ਇੰਨਾ ਖਿਜਾਇਆ ਨਾ ਕਿ ਉਹ ਵੇਖਦਾ ਸੀ ਨਾ ਗਧਾ, ਜਦੋਂ ਚਾਰਲੀ ਸਾਹਿਬ ਦੇ ਮਗਰ ਨੱਸ ਗੁੱਸਾ ਚੜ ਜਾਂਦਾ ਸੀ। ਤੇ ਚਾਰਲੀ ਸਾਹਿਬ ਨੱਸ ਕੇ ਜਾਣ ਜਾਂਦੇ ਸੀਗੇ। ਇਹ ਹਕੀਕਤ ਗੱਲ ਜੇ ਕੋਈ ਚਲੋ ਮੌਕੀ ਗੱਲ ਨਹੀਂ, ਮੁੱਕੀ ਨਹੀਂ ਗੱਲ, ਉਸਤਾਦ ਜੀ ਮੁੱਕੀ ਯਾਰ ਨਹੀਂ ਮੈਂ ਕੋਈ ਜ਼ਰੂਰੀ ਗੱਲ ਉਹ ਫਿਲਮ ਦੀ ਕਾਪੀ ਕੀਤੀ, ਫਿਰ ਮੇਰਾ ਨਾਮ ਹੈ ਜੋਕਰ, ਰਾਜ ਕਪੂਰ ਸਾਹਿਬ ਨੇ ਸਾਰਾ ਕੁਝ ਇਹ ਲਾਸ਼ ਕਪੂਰ ਸਾਹਿਬ ਰਾਜ ਕਪੂਰ ਸਾਹਿਬ, ਲਾਸ਼ ਕਪੂਰ ਨਹੀਂ, ਰਾਜ ਕਪੂਰ ਸਾਹਿਬ। ਅੱਛਾ, ਉਸਤਾਦ ਪ੍ਰਿਥਵੀ ਜੀ। ਰਾਜ ਕਪੂਰ ਸਾਹਿਬ ਦੇ ਵਾਲ ਦੇ ਮੋਹਤਰਮ ਸੀ। ਇਹਨੇ ਵੀ ਇਦਾਂ ਕੀਤਾ, ਇਹਨੇ ਵੀ ਇਹਨਾਂ ਨੇ ਕਿਹਾ ਜੀ ਸੀ ਨਾ ਤੁਹਾਡਾ ਖੋਤੇ ਨੇ ਨਾ ਤੁਹਾਨੂੰ ਵੇਖ ਕੇ ਭਜਣਾ, ਤੁਹਾਨੂੰ ਟੱਕਰ ਮਾਰਨੀ। ਇਹਨੇ 6 ਮਹੀਨੇ ਖੋਤੇ ਨੂੰ ਕਦੀ ਉਹਦੇ ਪੱਠੇ ਚੁੱਕ ਰਿਆ, ਕਦੀ ਉਹਨੂੰ ਛੇੜ ਕੇ ਨਾ ਉਹ ਖਿੱਚਿਆ ਪਿਆ ਫੁੱਲ। ਉਹ ਇੰਨਾ ਕੁ ਖਿੱਚ ਗਿਆ ਜਿੱਦਣ ਸ਼ੂਟਿੰਗ ਸੀ ਨਾ, ਮਤਲਬ ਇਹਨੇ ਨੱਸ ਕੇ ਜਾਣਾ ਵਾ ਉਹ ਉੱਥੇ, ਤੇ ਉਹਨੇ ਉੱਥੇ ਜਾਣ ਨਹੀਂ ਦਿੱਤਾ, ਉਹਨੇ ਰਸਤੇ 'ਚ ਹੀ ਮਾਰ ਕੇ ਦਲਤੀ ਮਿਟਾਉਣ ਲੱਗੇ। ਅਗਰ 6 ਮਹੀਨੇ ਉਹਨੂੰ ਸਿਖਾਉਣ 'ਚ ਲੱਗ ਗਏ, 6 ਮਹੀਨੇ ਹਸਪਤਾਲ ਪਿਆ ਰਿਹਾ। ਅੱਛਾ ਉਹਨੇ ਸੀਨ ਹੀ ਨਹੀਂ ਪੂਰਾ ਹੋਣ ਦਿੱਤਾ, ਪਿੱਛੇ ਕੜਕਾਤੀ। ਮੈਂ ਗੱਲ ਇਹ ਕਰਨੀ ਸੀ ਉਸਤਾਦ ਜੀ ਕਿ ਸਾਨੂੰ ਦਾ ਚਾਈਲਡ ਲੇਬਰ ਡੇ, ਇੱਕ ਪਲ ਚੈਨ ਨਾ ਆਵੇ ਹੈ। ਦਾ ਚਾਈਲਡ ਲੇਬਰ ਡੇ, ਹਾਂਜੀ ਚਾਰਲੀ ਸਾਹਿਬ ਦੀ ਫਿਲਮ ਵੇਖਣਾ, ਬੱਚੇ ਦੀ ਫਿਲਮ ਉਸਤਾਦ ਜੀ, ਉਹ ਸਟੋਰੀ ਉਹ ਬੱਚਾ ਜਿਹੜਾ ਨਾ ਉਸਤਾਦ ਜੀ, ਉਹ ਚਾਰਲੀ ਸਾਹਿਬ ਕਿਤੋਂ ਚੁੱਕ ਕੇ ਲਿਆਂਦੇ ਨੇ, ਉਹਨਾਂ ਨੂੰ ਬੱਚਾ ਲੱਭਦਾ, ਉਹ ਬੜਾ ਵਾਪਸ ਕਰਦੇ, ਉਹਨੂੰ ਫਿਰ ਚਾਰਲੀ ਸਾਹਿਬ ਤੱਕ ਆ ਜਾਂਦਾ ਉਹ ਬੱਚਾ। ਉਸ ਤੋਂ ਬਾਅਦ ਉਸ ਬੱਚੇ ਨਾਲ ਕੀ ਕਰਦੇ ਉਸਤਾਦ ਜੀ, ਉਹਨੂੰ ਕੰਮ ਸਿਖਾਉਂਦੇ ਨੇ। ਉਹ ਵੱਡਾ ਹੋ ਕੇ ਟੀਟੇ ਚ ਵਾਕਿਆ ਸੁਣਾਉਂਦਾ। ਨਹੀਂ ਟੀਟਾ ਨੂੰ ਵਾਕੇ ਨਹੀਂ ਸੁਣਾਉਂਦੇ ਉਸਤਾਦ ਜੀ। ਉਹ ਬੱਚਾ ਸ਼ੀਸ਼ੇ ਤੋੜਦਾ ਤੇ ਚਾਰਲੀ ਸਾਹਿਬ ਕਹਿੰਦੇ ਸ਼ੀਸ਼ੇ ਮੈਂ ਜੋੜਨਾ, ਸ਼ੀਸ਼ੇ ਵਾਲਾ ਉਹ ਜੋੜਦੇ ਨੇ, ਬੱਚਾ ਤੋੜਦਾ, ਚਾਰਲੀ ਸਾਹਿਬ ਤੋਂ ਲੰਘ ਕੇ ਸ਼ੀਸ਼ੇ ਜੋੜਦੇ। ਇੰਨੀ ਸਟੋਰੀ ਖੂਬਸੂਰਤ ਵੈਰੀ ਗੁੱਡ, ਬਹੁਤ ਅੱਛੀ ਫਿਲਮ ਦ ਗੋਲਫ ਆਫ ਹੈਡਨ। ਅੱਛਾ ਜੀ, ਮੈਂ ਗੱਲ ਉਹਦੇ ਇਹ ਚ ਗੋਲਫ ਖੇਡਣ ਦੇ ਚਾਰਲੀ ਸਾਹਿਬ। ਲੈ ਵੀ ਹਿੱਟ ਹੋ ਜਾ ਇਸ ਵਾਕੇ ਨਾਲ। ਯਾਰ ਉਹਦੀ ਜ਼ਰੂਰੀ ਗੱਲ ਆ ਉਹ। ਹੁਣ ਕਾਹਦੀ ਜ਼ਰੂਰੀ ਹੈ ਕਿ ਹੁਣ ਦਿਲ ਬਣਾਓਗੇ ਬਸ। ਉਸਤਾਦ ਜੀ ਚਾਰਲੀ ਸਾਹਿਬ ਨੇ ਹਿੱਟ ਮਾਰੀ ਹੈ। ਉਹ ਗੋਲਫ ਦਾ ਰੂਲ ਹੈ, ਉਹ ਗੋਲਫ ਦੀ ਗੇਂਦ ਨੂੰ ਤੁਸੀਂ ਹੱਥ ਨਹੀਂ ਲਾਣਾ ਯਾਰ। ਹੱਥ ਲਾਣਾ ਉਸ ਗੇਂਦ ਨੂੰ ਕਹਿ ਲਾ ਕੇ ਸਮਝਿਆ ਜਾਂਦਾ, ਜਿਹਨੇ ਹੱਥ ਲਾ ਲਿਆ ਉਹ ਹਾਰ ਗਿਆ। ਮਮਨੂਆ ਉਸ ਗੇਂਦ ਨੂੰ ਤੁਸੀਂ ਹੱਥ ਲਾਣਾ ਨਾ, ਤੁਹਾਨੂੰ ਪਤਾ ਨਹੀਂ ਕਿੰਨੇ ਕਰੋੜ ਰੁਪਏ ਜੁਰਮਾਨਾ ਹੋਣਾ। ਜਿੱਥੇ ਵੀ ਜਾਣੀ ਹੋ ਤੁਸੀਂ ਕੁੱਤੀ ਦੇ ਨਾਲ ਉਹ ਗੇਂਦ ਮਾਰੀ। ਯਾਰ ਉਹ ਪਹਿਲੇ ਗੇਂਦ ਦੱਸ ਨਾਲ ਭਾਈ। ਬੰਦੇ ਦੇ ਮੂੰਹ 'ਚ ਚਲੀ ਗਈ। ਚਾਰਲੀ ਸਾਹਿਬ ਨੇ ਹਿੱਟ ਲਾਈ, ਉਹ ਬੰਦਾ ਸੁੱਤਾ ਹੁੰਦਾ, ਉਹਦੇ ਮੂੰਹ 'ਚ ਗੇਂਦ ਚਲੀ ਜਾਂਦੀ। ਇਹ ਚਾਰਲੀ ਸਾਹਿਬ ਦਿਖਾਵ ਚ ਆਏ ਸੀਗੇ ਉਸਤਾਦ ਜੀ ਹੁਣ ਚਾਰਲੀ ਸਾਹਿਬ ਨੇ ਨਾ ਕੀ ਕੀਤਾ, ਹੁਣ ਗੇਂਦ ਉਹਦੇ ਮੂੰਹ 'ਚੋਂ ਕੱਢਣੀ ਹੈ, ਤੇ ਹੱਥ ਵੀ ਅੱਛਾ ਤੂੰ ਹੱਥ ਵੀ ਨਹੀਂ ਲਾਣੀ। ਉਸਤਾਦ ਜੀ ਚਾਰਲੀ ਸਾਹਿਬ ਨੇ ਭਲਾ ਕੀ ਕੀਤਾ, ਉਹ ਮੂੰਹ ਦੇ ਉੱਤੇ ਨਾ ਇੰਜ ਕਰਕੇ ਹਾਕੀ ਨੂੰ ਕਰਨ ਦੇ ਨੇ, ਓਏ ਮੇਰੀ ਤਕਦੀਰ ਹੈ। ਤੇ ਢਿੱਡ ਦੇ ਇੰਜ ਟੁੱਟਾ ਮਾਰਾ ਟੁੱਕੇ ਦੇ ਉੱਤੇ ਹੀ। ਓਏ ਅੱਛਾ ਓਏ ਅੱਜ ਦਾ ਸੀਨ ਮੈਂ ਜ਼ਿੰਦਗੀ 'ਚ ਨਹੀਂ ਵੇਖਿਆ। ਅੱਛਾ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਕਿ ਸਾਨੂੰ ਤੁਹਾਡੇ ਤਾਲੁਕ ਦਾ, ਤੁਹਾਡੀ ਭਰਾਪਤੀ ਦਾ ਕੋਈ ਐਡਵਾਂਟੇਜ ਜਿੱਤਾ ਦਾ ਜਾਵੇ ਜੀ, ਕੋਈ ਫਾਇਦਾ ਵੀ ਦਿਓ। ਹਨੀ ਸਿੰਘ ਭਾਜੀ ਗਾਣੇ ਕੱਢੀ ਆਉਂਦੇ, ਕੋਈ ਸਾਡਾ ਕੋਈ ਸਲਾਮ ਦੁਆ ਕੋਈ ਫਿਲਮ। ਮੇਰੇ ਨਾਲ ਵੀ ਭਾਜੀ ਨੇ ਗਾਣੇ ਦਾ ਵਾਅਦਾ ਕੀਤਾ ਸੀ, ਮੇਰੇ ਨਾਲ ਕੱਢਣ ਹੀ ਨਹੀਂ ਦੇਗਾ। ਨੂਰਾ ਫਾਤੀ ਨੇ ਧੜਾ ਧੜਾ ਆਉਂਦੇ। ਹੁਣ ਅਸੀਂ ਸਾਡੇ ਵੀ ਨਾਲ ਨੂਰਾ ਫਾਤੀ ਚੰਗੀ ਹੋ ਗਈ ਆ। ਅਸੀਂ ਵੀ ਉਦੋਂ ਦਾ ਪਿੰਡਾਂ ਕਰੀਏ, ਅਸੀਂ ਵੀ ਕਰੀਏ, ਆਓ ਮੇਰੀ ਮੱਖਣਾ ਸਾਡੇ ਕੋਲ ਤਾਂ ਨਹੀਂ ਹੁੰਦਾ ਹੁਣ। ਪਿੰਡਾ ਪੂਰਾ ਨਾ ਕਰ, ਇੱਕ ਦੋ ਚੀਜ਼ਾਂ ਤਾਂ ਮੈਂ ਦੱਸਾਂਗਾ, ਉਹ ਕਰ ਲਾ ਉਹਦੀ। ਉਹੀ ਤੇ ਔਖੀਆਂ ਵਾ। ਉਹਦੇ ਡਾਂਸ ਸਟੈਪ ਥੋੜਾ ਜਿਹਾ ਤੇ ਉਹਦੇ ਨਕਸ਼ੇ ਨਾਲ। ਨਕਸ਼ਨੈਰ ਮੈਂ ਕਲੀਸ਼ੇ ਕਰਾ ਦਵਾਂ ਨਾ, ਹਲਕੇ ਵਾਰ ਰੱਖ ਲਵਾਂ, ਮੈਂ ਨੂਰਾ ਫਾਤੀ ਹੋ ਜਾਣਾ। ਹਾਂ ਤੂੰ ਨੂਰਾ ਫਾਤੀ ਹੋ ਜਾਣਾ।
ਨਹੀਂ ਕੋਈ ਸਾਡਾ ਵੀ ਐਡਵਾਂਸ ਚ ਮਿਲੇ ਨਾ, ਕੋਈ ਭਾਜੀ ਨੂੰ ਕਹੋ ਮੇਰਾ ਸਲਾਮ ਦੇਣਾ ਭਾਜੀ। ਕਿਹਾ ਭਾਜੀ ਨੂੰ, ਮੈਂ ਤੇ ਕਿਹਾ ਭਾਜੀ ਹੁਣ ਮੈਂ ਨਹੀਂ ਕਿਸਮਤ ਕਰਨਾ, ਨਹੀਂ ਮਾਣ, ਕਿਸਮਤ ਤੇ ਨਹੀਂ ਮਾਣ। ਕਿਸਮਤ ਤੇ ਮਾਣ ਆ, ਲੇਕਿਨ ਯਾਰ ਉਹ ਪਿਆਰ ਮੁਹੱਬਤ ਹੁੰਦਾ ਵਾ। ਮੈਂ ਉਹਨੂੰ ਕੀ ਮੰਗ ਲਿਆ? ਹੁਣ ਮੈਂ ਟੀ ਤਾਂ- ਟਾਈਮ ਦੇ ਵਿੱਚ ਮੈਂ ਕਿਸੇ ਦੇ ਖਿਲਾਫ ਗੱਲ ਨਹੀਂ ਕਰਦਾ। ਇੱਕ ਯਾਰ ਮੇਰੇ ਅਨਿਲ ਸ਼ਰਮਾ ਭਾਜੀ ਨੇ, ਅਨਿਲ ਸ਼ਰਮਾ ਹਾਂ 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 ਆਹੋ ਦਿੱਲੀ ਤੋਂ, ਉਹਨਾਂ ਨੇ 2 ਸਾਲ ਹੋ ਗਏ ਮੈਨੂੰ ਕਹਿੰਦੇ ਮੈਂ ਤੇਰੇ ਤੇ ਨਾ, ਤੁਹਾਡੇ ਤੇ, ਉਹ ਬੜੇ ਅੱਛੇ ਲਿਖਾਰੀ ਨੇ, ਆਰਟੀਕਲ ਲਿਖਦੇ ਨੇ ਬੜੇ। ਉਹ ਕਹਿੰਦੇ ਯਾਰ ਮੈਂ ਆਪਣੇ ਹਿਸਾਬ ਨਾਲ ਜੋ ਦੇਖਿਆ ਨਾ, ਤੇਰਾ ਹਿਸਾਬ ਡਬਿੰਗ ਇਹ ਉਹ ਤੇਰਾ ਕੰਮ, ਮੈਂ ਤੇਰੇ ਤੇ ਇੱਕ ਆਰਟੀਕਲ ਲਿਖ ਕੇ ਜਾਣਾ, ਇੰਗਲਿਸ਼ ਚ, ਹਿੰਦੀ ਚ, ਸਾਰੀਆਂ ਜ਼ਬਾਨਾਂ ਚੋਂ ਕਨਵਰਟ ਹੋਏਗਾ ਤੇ ਲੋਕਾਂ ਨੂੰ ਮੈਂ ਦੱਸਾਂਗਾ ਕਿ ਇੱਕ ਬੰਦਾ, ਉਹ ਵੀ 2 ਸਾਲ ਹੋ ਗਏ ਯਾਰ ਮੈਨੂੰ ਲਿਖ, ਇਹ ਫਿਰ ਗੱਲਾਂ ਹੀ ਆ ਸਾਡੇ ਨਾ ਨਾਲ। ਆਰਟੀਕਲ ਲਿਖਣ ਦੇ, ਨਾ ਹਨੀ ਭਾਜੀ ਗਾਣਾ ਕਰਾਉਂਦੇ। ਨਹੀਂ ਤੁਹਾਡੀ ਐਸ ਵੇਲੇ ਦੁਬਈ ਗਏ ਹਨੀ ਭਾਜੀ ਮਿਲੇ ਨਹੀਂ? ਨਹੀਂ, ਕਿੱਥੇ ਗਏ ਹੋਏ ਆ? ਅੱਜ ਕੱਲ ਉਹ ਬਿਜ਼ੀ ਹੈ ਜ਼ਿਆਦਾ। ਯਾਰ ਭਾਈ ਹਨੀ ਨਾਲ ਗੱਲ ਕਰ। ਉਹਨਾਂ ਦੇ ਨਾਲ ਪਤਾ ਮੇਰਾ ਕੀ ਹੁੰਦਾ, ਜਦੋਂ ਮੈਨੂੰ ਫੋਨ ਕਰਦੇ ਮੈਂ ਇੱਥੇ ਹੁੰਦਾ, ਜਦੋਂ ਮੈਂ ਉਹਨਾਂ ਨੂੰ ਜਾ ਕੇ ਨਾ ਮੈਂ ਆ ਗਿਆ ਉਦੋਂ ਉੱਥੇ ਹੁੰਦੇ ਹੀ ਨਹੀਂ ਉਹ। ਇਹ 2 ਵਾਰੀਆਂ ਜਿੱਦਾਂ ਹੀ ਹੋ ਰਿਹਾ। ਤੁਹਾਨੂੰ ਹੁਣੋਂ ਫੋਨ ਕਰਨਾ, ਤੁਸੀਂ ਇੱਥੇ ਹੋਵੋ, ਤੁਸੀਂ ਮੇਰੇ ਕੋਲ ਲੈਣੇ ਪੈਸੇ ਟਿਕਟ ਦੇ, ਤੁਸੀਂ ਚੱਲ ਜਾਣਾ। ਤੂੰ 3200 ਦਾ ਆਪਣਾ ਲਾਇਸੈਂਸ ਬਣਵਾਇਆ ਨੇ, ਟਿਕਟ ਕਿੱਥੋਂ ਦੇ ਦੇਣੀ ਆ ਮਿੱਠਾ ਜੀ? ਉਸ ਹਿਸਾਬ ਨਾਲ ਗੱਲ ਕਰੋ ਬੇਟੇ ਨਾ ਚੱਲ ਇਹੋ ਜਿਹੀ ਨਹੀਂ ਕਰ ਰਹੇ। ਚਵਲ ਮਾਰ ਦੇ। ਠੀਕ ਹੈ ਜੇ ਨਾ, ਲਾਇਸੈਂਸ ਬਣਵਾ ਕੇ ਤੇ ਮੂੰਹ ਚਿੱਟਾ ਕਰ ਦੇਦਾ, ਉਹ ਕਾਲਾ ਕਾਲਾ ਚਿੱਟਾ। ਮੇਰੀ ਸੁਣੋ ਗੱਲ, ਉਹ ਤੈਨੂੰ ਮੈਂ ਕਹਿ ਰਿਹਾ ਨਾ, ਤੂੰ ਨਹੀਂ ਇੰਨੀ ਵੱਡੀ ਗੱਲ ਨਹੀਂ ਕਰਨੀ ਬਸ। ਤੁਸੀਂ ਮੈਨੂੰ ਇਹ ਦੱਸੋ, ਮੈਂ 3200 ਦਾ ਲਾਇਸੈਂਸ ਨਹੀਂ ਬਣਾਇਆ, 32000 ਦੇ ਮੈਂ ਪਾਸਪੋਰਟ ਪੋਸਟ ਤੇ ਬਣਾ ਲੈਣਾ। ਹਾਂ, ਉਹ ਤਾਂ ਤੂੰ ਆਪਣੀ ਲਾਲਚ ਨੂੰ ਬਣਾਇਆ, ਖੁਦਗਰਜ਼ ਆਦਮੀ, ਲਾਲਚੀ ਇਨਸਾਨ। ਤੇ ਬਾਅਦ ਉਹਦਾ ਲਾਇਸੈਂਸ ਦਾ ਮੈਨੂੰ ਕੀ ਫਾਇਦਾ? ਲਾਇਸੈਂਸ ਦਾ ਫਾਇਦਾ ਬੇਟੇ, ਕੀ ਤੂੰ ਲਾਇਸੈਂਸ ਬਣਵਾ ਕੇ ਜਾ ਰਿਹਾ, ਕੋਈ ਗੱਡੀ ਤੈਨੂੰ ਪੂਰਨਮ ਕਰ ਗਈ, ਸੈਂਡੀ ਫਲੈਟ ਬਾਅਦ ਚ ਤੇਰੀ ਉਹ ਤਲਾਸ਼ੀ ਲੈਣ ਹਸਪਤਾਲ ਵਾਲੇ, ਪੋਸਟਮਾਰਟਮ ਵਾਲੇ, ਤੇਰੀ ਜੇਬ ਚੋਂ ਲਾਇਸੈਂਸ ਤੇ ਨਿਕਲੇ, ਕਿੰਨੀ ਖੁਸ਼ੀ ਵਾਲੀ ਗੱਲ, ਫਖਰ ਹੋਏਗਾ ਤੇਰੇ ਤੇ। ਜਿਹਨੇ ਗੱਡੀ ਮਾਰਨੀ ਉਹਦੇ ਕੋਲ ਭਾਵੇਂ ਹੋਵੇ ਨਾ। ਉਹ ਉਹਦੀ ਸਿਰ ਪੀੜਾ, ਤੂੰ ਆਪਣੀ ਤਿਆਰੀ ਤੇ ਪੂਰੀ ਰੱਖ। ਯਾਨੀ ਕਿ ਮੈਂ ਵੱਜਣ ਵਾਸਤੇ ਲਾਇਸੈਂਸ ਬਣਾਵਾਂ। ਖੈਰ ਬਰਕਤ ਨਾ ਮੇਰੇ ਤੇ ਪਾਇਓ ਕੋਈ ਵੀ, ਖੈਰ ਨਾ ਜਾਤ ਖੈਰ ਨਾ। ਅੱਲਾ ਖੈਰ ਕਰੇ ਤੇਰੀ, ਅੱਲਾ 1000 ਸਾਲ ਜ਼ਿੰਦਗੀ ਕਰੇ, ਅੱਲਾ ਤੈਨੂੰ ਮੋਟਰਸਾਈਕਲ ਤੇ ਇੰਨਾ ਕੁ ਫਰਾਵੇ, ਮੈਂ ਕਹਿੰਦਾ ਤੇਰੇ ਨੀਲ ਪੈ ਜਾਣ ਗੱਦੀ ਤੇ, ਇਹਨੇ ਵੱਡੀ ਗੱਡੀ ਨਹੀਂ ਆਉਣੀ। ਮੈਂ ਕਹਿੰਦਾ ਤੇਰੇ ਦਾਣੇ ਨਿਕਲ ਆਉਣ, ਇੰਨਾ ਫਿਰ ਫਿੱਟੇ ਮੂੰਹ। ਉਹੀ ਗੱਲ, ਰੱਬ ਕੋ ਮੰਗਣਾ ਤਾਂ ਕੁਝ ਜਿੰਨਾ ਦਿਲ ਖੋਲ ਕੇ ਮੰਗ, ਉਹਦੇ ਕੋ ਕਮੀ ਆ। ਲਓ ਜੀ, ਲਾਇਸੈਂਸ ਨਾਲੋਂ ਬਿਹਤਰ ਤੁਸੀਂ ਆਪਣੀ ਮਾਂ ਦੀ ਦੁਆ ਲੈ ਕੇ ਤੇ ਇੱਕ ਵਾਰੀ ਆਇਤਲ ਕੁਰਸੀ ਪੜ੍ਹ ਕੇ ਨਿਕਲੋ, ਕੋਈ ਲਾਇਸੈਂਸ ਦੀ ਲੋੜ ਨਹੀਂ। ਰੋਜ਼ ਨਿਕਲਦਾ ਨਹੀਂ ਤੂੰ, ਹਾਂਜੀ ਨਿਕਲਦਾ ਨਹੀਂ ਤੂੰ, ਅਲਹਮਦੁਲਿਲਾ, ਖੈਰ ਬਰਕਤ ਨਾ ਇਹਦਾ ਵਾ। ਤੇ ਫਿਰ ਲੱਗਦਾ ਕਿਉਂ ਸਾਰੇ ਜੀ ਬੈਠੇ ਐ। ਮੇਰੇ ਕੋ ਲੱਗਾ, ਮੇਰੇ ਕੋ ਹੁਣ ਸਿੱਧੀਆਂ ਸੁਣਨ, ਐਵੇਂ ਹੀ ਚੱਲਦਾ ਐਡੀ ਖੈਲੋ ਬਰਕਤ, ਚਲ ਚਲ। ਖੈਰੋ ਬਰਕਤ ਬੇਟੇ। ਲਾਇਸੈਂਸ ਦਾ ਉਹਦੇ ਚ ਕੀ ਇਸ਼ੂ ਆ? ਉਹ ਲਾਇਸੈਂਸ ਦਾ ਇਸ਼ੂ ਚਾਰਲੀ ਸਾਹਿਬ ਦਾ ਕਿ ਓ ਯਾਰ ਭਾਈ, ਕਿਤੇ ਕੰਧ ਲੱਗਦੀ ਚਾਰਲੀ ਸਾਲ ਦੀ ਤੈਨੂੰ। ਲਾਈਟ ਹਾਊਸ ਫਿਲਮ, ਉਹ ਯਾਰ ਉਹਨਾਂ ਦਾ ਇੱਕ ਇਹਨਾਂ ਤੋਂ ਅਮੀਰ ਹੁੰਦਾ ਉਸਤਾਦ ਜੀ, ਉਹ ਡੇਲੀ ਨਹੀਂ ਕਿਤੇ ਦਾਰੂ ਪੀ ਕੇ ਚਾਰਲੀ ਸਾਹਿਬ ਨੂੰ ਚੁੰਮਦਾ। ਯਾਰ ਜਿਹੜਾ 3 ਸਟੂਜੀਸ, ਉਹ ਗੰਜਾ ਨਹੀਂ, ਸੁਰਲੀ, ਓਏ ਉਹ ਤਾਂ ਮੈਂ ਉਹਦਾ ਨਾਂ ਸ਼ੁਰਲੀ ਰੱਖਿਆ ਸੀ। ਉਹਨਾਂ ਦਾ ਨਾਮ ਹੀ ਸੁਰਲੀ। ਉਫ, ਉਹਦੀ ਕੀ ਬਾਡੀ ਲੈਂਗੁਏਜ ਆ ਯਾਰ, ਉਹ ਮੇਰੇ ਅੰਮਾ ਤੁਰੇ ਜਾਂਦੀ ਸੀ ਉਦੋਂ, ਓਏ ਹੋਏ ਉਹ ਮਰ ਗਏ। ਮੈਂ ਕਿਆ कहने ਤੁਸੀਂ ਵੇਖਣਾ ਯਾਰ 3 ਸਟੂਜੀਸ, ਉਹ ਗੰਜੇ ਦਾ ਕੰਮ ਵੇਖਣਾ ਵਿੱਚ, ਉਹ ਇਹ ਕਹਿੰਦਾ ਉਹ ਐਟਮਾ ਕਰਦੇ ਸਾਰੇ। ਯਾਰ ਟਮ ਆਹ ਟ੍ਰਿਪਲ ਰੈਟ। ਲਓ ਜੀ ਭਾਜੀ, ਹਨੀ ਭਾਜੀ ਨੇ ਮੇਰਾ ਨੰਬਰ ਦੇਣਾ, ਉਹਨੂੰ ਕਿਹੜਾ ਲਵ ਯੂ, ਖਿਆਲ ਕਰੋ ਰੱਖੋ, ਮੇਰੇ ਨਾਲ। ਅੱਲਾ ਹਾਫਿਜ਼।